मिट्टी लैके जा रहे हैं बुजुर्ग। थोड़ी बुजुर्गों की बेड़ी ਤੇ ਅਸੀਂ ਬਾਬੇ ਨਾਨਕ ਦਾ ਸ਼ੁਕਰ ਕਰਨੇ ਆ ਜਿਨ੍ਹਾਂ ਨੇ ਸਾਨੂੰ ਇੰਨੇ ਸਾਲਾਂ ਬਾਅਦ 75 ਸਾਲਾਂ ਬਾਅਦ ਸਾਨੂੰ ਫੇਰ ਮਿਲਾ ਦਿੱਤਾ। ਕਿੱਥੇ ਦਰਸ਼ਨ ਹੁਣ ਸਾਨੂੰ ਇਹ ਮਹਿਸੂਸ ਹੁੰਦਾ ਪਿਆ ਰਾਣਾ ਸਾਹਿਬ ਕਿ ਅਸੀਂ ਵਿਛੜੇ ਹੀ ਨਹੀਂ। ਹਾਂਜੀ ਹਾਂਜੀ ਅਸੀਂ ਵਿਛੜੇ ਹੀ ਨਹੀਂ ਅੱਜ ਦੀ ਕਦੇ ਕਿ ਜਿਵੇਂ ਦੂਸਰੇ ਸ਼ਹਿਰ ਬੈਠੇ ਜਦੋਂ ਅਸੀਂ ਜਾਵਾਂਗੇ ਉਦੋਂ ਸਾਡੇ ਅੰਦਰੋਂ ਖੂਹ ਦੀਆਂ ਟਿੰਡਾਂ ਵਾਂਗੂ ਭਰ ਭਰ ਜ਼ਰੂਰ ਡੁੱਲਣਗੀਆਂ। ਕੱਲ ਅਸੀਂ ਆਖਿਆ ਵੀ ਇੱਧਰ ਦਰਸ਼ਨ ਜ਼ਰੂਰੀ ਨਹੀਂ ਕਿ ਇੱਧਰ ਇਹ ਕਹਿੰਦਾ ਵੀ ਇੱਕ ਪਾਸੇ ਹੀ ਰਹੇਗਾ। ਚਾਚਾ ਸਾਡਾ ਕਹਿੰਦਾ ਵਾਹ ਜੀ ਵਾਹ ਜਾਂ ਤੇ ਇੱਧਰ ਕਰ ਲਓ ਜਾਂ ਇੱਧਰ ਕਰ ਲਓ, ਮੈਂ ਫਿਰ ਇੱਧਰ ਹੀ ਕਰੋ। ਢੱਗੇ ਕੋਦੇ ਖੋਲੇ ਹਨ ਫੱਤੇ ਦੇ ਨਾਲ ਜੋੜੀ ਉਹਨਾਂ ਦਿਨਾਂ ਚ ਜੋੜੀ ਉਹਨੇ ਲੈਂਦੀ ਸੀ 2500 ਰੁਪਏ ਦੀ। ਅੱਛਾ ਤੇ ਨੇੜੇ ਨੇੜੇ ਆਂਦੇ ਨੇ ਪਿੰਡ ਵੇਖਣ ਆਏ ਸਨ ਵੀ ਫੱਤਾ 2500 ਦੀ ਜੋੜੀ ਲਿਆ ਘੋੜੀ ਬਲਦਾਂ ਦੀ, ਵੇਖੀ ਕਿਵੇਂ ਦੀ ਹੈ। ਉਹ ਕੋਈ ਥੋੜਾ ਟਾਈਮ ਲੰਘਿਆ ਤੇ ਹਰਲਾਂ ਦੀ ਮਿਹਰਬਾਨੀ ਹੋ ਗਈ, ਖੋਲ ਲਿਆਏ। ਅੱਛਾ ਖੋਲ ਲਿਆਏ ਅੱਛਾ ਖੋਲ ਲਿਆਏ ਤੇ ਉਹ ਫਿਰ ਜਦੋਂ ਸਾਡਾ ਤਾਇਆ ਸੀ ਪਾਲਾ ਸਿੰਘ ਪਹਿਲਵਾਨ ਪਹਿਲਾਂ ਗੁਜਰਾ ਵੜਦੇ ਹਨ ਵੀਰਾਂ ਨੇ ਕਿਹੜੀ ਜਗ੍ਹਾ ਤੇ ਗਵਰਨਮੈਂਟ ਹਾਈ ਸਕੂਲ। ਅੱਛਾ ਖਿਆਲੀ ਸੀ ਹੈ ਖਿਆਲੀ ਸੀ ਖਿਆਲੀ ਤੋਂ ਅੱਗੇ ਜਾ ਕੇ ਅੱਛਾ अब जब बाहर थाना सी ना ਹਾਂਜੀ लौरी सड़क ते ਹਾਂਜੀ ਉਹਦੇ ਨਾਲ ਗੁਰਦੁਆਰਾ ਸਕੂਲ ਸੀ। ਉਹ ਹਲੇ ਵੀ ਸਕੂਲ ਹੈਗਾ ਹਾਂ ਉਹ ਜੇ ਵੀ ਹੈ। ਅੱਛਾ ਉੱਥੇ ਕਿੰਨੀਆਂ ਜਮਾਤਾਂ ਪੜੀਆਂ? ਉੱਥੇ 7 ਜਮਾਤਾਂ। ਤੁਹਾਡੇ ਜਿਹੜੇ ਨਾਲ ਬੱਚੇ ਪੜ੍ਹਦੇ ਸੀ ਉਹਨਾਂ ਦੇ ਕੋਈ ਨਾਮ? ਬੜਾ ਯਾਦ ਕਰਾ ਦੇ ਉੱਤੇ। ਅੱਛਾ ਹਾਲੀ ਯਾਦ ਕਰਦੇ ਆ ਆ ਮੇਰੇ ਮਾਮੇ ਆ ਗਏ ਭਾਈ। ਸੱਕਾ ਸ੍ਰੀ ਅਕਾਲ ਜੀ। ਯਾਰ ਵਧੀਆ ਜੀ। ਠੀਕ ਹੈ ਠੀਕ ਆ ठीक है ठीक है मामा पानी आ गया। पानी ने हर रोड हर फसल ਇੱਥੇ ਨਦਾਲ ਦੇ ਬੈਠੇ ਨੇ ਨਦਾਲ ਦੇ ਨਹੀਂ ਲਾਲ ਕੱਢ ਦੇ ਮੈਨੂੰ ਉਦੋਂ ਉੱਥੇ ਕਾਕੜੇ ਦੇ ਹਜ਼ਾਰ ਰਾਜ ਬਾਪੜਾ ਲਾਲ ਕੱਢ ਸਮਾਣੇ ਨਾਲ ਹੀ ਬਾਤ ਆ ਯਾਰ ਮਾਰੀ ਆਵਾਜ਼ अस्सलाम वालेकुम सत श्री अकाल आदाब दोस्तों सब दा पंजाब दी टीम पिंड किला देसा सिंह दे विच पहुंचे हैं ते साडे सामने जिहड़े बजुर्ग बैठे ने ਇਹ ਪ੍ਰਾਹੁਣੇ ਹਿੰਦੁਸਤਾਨ ਤੋਂ ਪਾਕਿਸਤਾਨ ਆਏ ਨੇ ਤੇ ਅੱਜ ਆਪਣੇ ਪਿੰਡ ਵੇਖਣ ਇਸ ਪਿੰਡ ਦੇ ਵਿੱਚ ਮੌਜੂਦ ਨੇ। ਅੱਜ ਅਸੀਂ ਇਹਨਾਂ ਦੇ ਨਾਲ ਕਰਾਂਗੇ ਗੱਲਾਂ ਬਾਤਾਂ ਤੇ ਇਹ ਹਿੰਦੁਸਤਾਨ ਤੋਂ ਬਹੁਤ ਹੀ ਪਿਆਰੇ ਗਿਫਟ ਵੀ ਲੈ ਕੇ ਆਏ ਨੇ ਸਾਡੇ ਵੀਰ ਜ਼ਾਹਿਦ ਹਰਲ ਸਾਹਿਬ ਵਾਸਤੇ। ਇਹਨਾਂ ਦੇ ਕੋਲੋਂ ਪੁੱਛਾਂਗੇ ਇਹਨਾਂ ਦੇ ਸਫ਼ਰ ਦੀ ਕਹਾਣੀ ਤੇ ਨਾਲ ਕਿੱਦਾਂ ਇਹਨਾਂ ਦਾ ਆਪਸ 'ਚ ਇਹਨਾਂ ਖਾਨਦਾਨਾਂ ਦਾ ਮਿਲਾਪ ਹੋਇਆ ਤੇ ਆ ਕੇ ਕਿਸ ਤਰ੍ਹਾਂ ਦਾ ਲੱਗਾ, ਸਾਰੀ ਗੱਲਬਾਤ ਪੁੱਛਾਂਗੇ ਇਹਨਾਂ ਬਜ਼ੁਰਗਾਂ ਦੀ ਜ਼ੁਬਾਨੀ। ਹਾਂਜੀ ਅਸੀਂ ਆਏ ਆ ਇੰਡੀਆ ਚੋਂ। ਹਾਂਜੀ ਤੇ ਇਹ ਸਾਡੇ ਭਣੇਵੇਂ ਨੇ
ਇਹ ਸਾਡੀ ਭੈਣ ਦਾ ਘਰ ਹੈ ਜਿਹੜੇ ਕਿ ਕੋਟਲੀ ਸਾਹਿਬ ਸਿੰਘ ਦੀ ਉੱਥੋਂ ਸਾਡੀ ਭੈਣ ਵਿਆਹੀ ਸੀ। ਸਾਡਾ ਪਿੰਡ ਕੋਰੋਟਾਣਾ ਪਹਿਲਾਂ, ਤੇ ਇੱਥੇ ਸਾਡੀ ਭੈਣ ਵਿਆਹੀ ਸੀ ਇੱਥੇ ਹਰਲਾਲ। ਤੇ ਇਹ ਸਾਡੇ ਭਣੇਵੇਂ ਨੇ ਹੈਗਾ, ਭੈਣ ਸਾਡੀ ਦੇ ਪੋਤਰੇ ਨੇ, ਸਾਰਾ ਪਰਿਵਾਰ ਹੈ ਸਾਡੀ ਭੈਣ ਦਾ ਹੈ। ਤੇ ਅਸੀਂ ਇਹਨਾਂ ਨੂੰ ਮਿਲਣ ਆਏ ਆ ਤੇ ਕੁਝ ਅਸੀਂ ਆ ਗਿਫਟ ਲਿਆਂਦੇ ਨੇ ਇਹਨਾਂ ਵਾਸਤੇ ਤੇ ਉਹ ਅਸੀਂ ਇਹਨਾਂ ਨੂੰ ਪੇਸ਼ ਕਰਨ ਲੱਗੇ ਆ ਜੀ। ਇਹ ਬਜ਼ੁਰਗ ਕਿੱਥੋਂ ਦੇ ਨੇ? ਇਹ ਬਜ਼ੁਰਗ ਇੱਥੋਂ ਦੇ, ਇਹ ਹਰਲ ਨੇ, ਇਹਨਾਂ ਦਾ ਪਿੰਡ ਇਹੋ ਹੀ ਹੈ, ਕਿਲਾ ਦੇਸਾ ਸਿੰਘ ਵਾਲਾ। ਤੇ ਸਾਡਾ ਪਿੰਡ ਹੈ ਕੋਰੋਟਾਣਾ। ਮੇਰੇ ਦਾਦਾ ਜੀ ਨੇ ਸਰਦਾਰ ਜੋਗਾ ਸਿੰਘ ਹਰਲ, son of ਸਰਦਾਰ ਜਰਨੈਲ ਸਿੰਘ ਹਰਲ। ਸਰਦਾਰ ਜਰਨੈਲ ਸਿੰਘ ਹਰਲ ਮੇਰੇ ਦਾਦਾ ਜੀ ਦੇ ਭਾਈ ਸਨ, ਬਰਾਦਰੀ। ਤੇ ਉਸ ਲਿਹਾਜ਼ ਨਾਲ ਇਹ ਮੇਰੇ ਦਾਦਾ ਜੀ ਲੱਗੇ। ਹਾਂਜੀ। ਤੇ ਅੱਗੋਂ ਇਹ ਸਰਦਾਰ ਜਰਨੈਲ ਸਿੰਘ ਹੀ ਮਾਈਗ੍ਰੇਟ ਹੋ ਕੇ ਗਿਆ ਸੀ ਉੱਥੋਂ ਦੀ ਵਿਦੇਸ਼ ਨਾਲ, ਲੇਕਿਨ ਇਹਨਾਂ ਸਾਰਿਆਂ ਭਰਾਵਾਂ ਦੀ ਖਿੱਚ ਮੁਹੱਬਤ। ਹਾਂਜੀ। ਇਹਨਾਂ ਮਤਲਬ ਮੇਰੇ ਕੋਲ ਕਾਫੀ ਅੱਛੇ ਤੋਂ ਆਉਂਦੇ ਨੇ, ਲੇਕਿਨ ਇਹ ਬਾਬੇ ਦੋ ਦਾ ਪਹਿਲੀ ਦਫਾ ਆਏ ਨੇ ਮੇਰੇ ਕੋਲ, ਬਾਬਾ ਹਰਲ ਤੇ ਬਾਬਾ ਪੱਟੀ। ਤੇ ਇਹ ਵੀ ਬਾਬਾ ਪੱਟੀ ਨੇ, ਇਹ ਵੀ ਮੇਰੇ ਕੋਲ। ਇਹ ਮੇਰੇ ਨਾਨਕੇ ਇਹ ਤਰਾਵੇ ਪੱਟੀ ਅੱਬਾ ਜੀ ਦੇ ਨਾਨਕੇ, ਤੇ ਇਹ ਮੇਰੇ ਦਾਦਾ ਜੀ ਹੈ ਜੀ ਬਰਾਦਰੀ ਹਰਲ। ਤੇ ਇਹਨਾਂ ਮਲਾਪ ਹੋ ਗਿਆ ਤੁਹਾਡਾ। ਆ 75 ਸਾਲਾਂ ਬਾਅਦ ਹੋਇਆ ਮੇਰਾ ਇਹਨਾਂ ਤਰ੍ਹਾਂ ਬੰਦਿਆਂ ਨਾਲ। ਸੁਖਵਿੰਦਰ ਭੱਟੀ ਸਾਹਿਬ ਤੇ ਪਿਛਲੇ ਸਾਲ ਵੀ ਮੇਰੇ ਕੋਲ ਆਏ ਸਨ। ਹਾਂਜੀ। ਇਹਨਾਂ ਮੁਹੱਬਤ ਕੀਤੀ ਸੀ ਤੇ ਕੁਛ ਮੇਰੇ ਵਾਸਤੇ ਲੈ ਕੇ ਆਣ ਤੋਹਫੇ। ਮੈਂ ਤੇ ਡੱਕਿਆ ਸੀ ਬੜਾ, ਆਂਦੇ ਹੁਣ ਚਲੋ ਧੀਆਂ ਦੇ ਘਰ ਖਾਲੀ ਨਹੀਂ ਜਾਈਦਾ। ਜਿਹੜਾ ਇੱਕ ਅਸੀਂ ਜਿਹੜਾ ਸਾਡਾ ਜੱਟਾਂ ਦਾ ਜੱਟ ਸੱਭਿਆਚਾਰ ਸਾਡਾ, ਉਹਦਾ ਖੁੰਡਾ, ਕਿਉਂਕਿ ਖੁੰਡਾ ਜਿਹੜਾ ਹੈ ਸਾਡੇ ਸੱਭਿਆਚਾਰ ਦੀ ਬੜੀ ਇੱਕ ਅਹਿਮ ਚੀਜ਼ ਹੈ। ਉਹ ਇੱਕ ਅਸੀਂ ਖੁੰਡਾ ਜਿਹੜਾ ਹੈ ਇਹ ਸਾਡੇ ਭੋਲਾ ਜੀ ਨੂੰ ਦੇਣੇ। ਹਾਂਜੀ। ਤੇ ਕੁਛ ਇਹਨਾਂ ਕੋਲ ਨਾ ਇੱਕ ਵਾਰੀ ਪਹਿਲੋਂ ਆਏ ਸਨ ਇੱਕ ਇੰਡੀਆ ਚੋਂ ਬੰਦੇ, ਉਹ ਵੀ ਇਹਨਾਂ ਨੂੰ ਮਿਲੇ ਸਨ। ਸਰਦਾਰ ਨਾਇਬ ਸਿੰਘ। ਉਹਨਾਂ ਨੇ ਭੇਜਿਆ ਸਾਡੇ ਹੱਥ ਇੱਕ ਤੇ ਪ੍ਰੈਸ ਹੈ। ਹਾਂਜੀ। ਤੇ ਇੱਕ ਇਹ ਲੜੀ ਹੈ ਬਿਜਲੀ ਦੇ ਬਲਬਾਂ ਦੀ, ਮੇਰੀ ਜ਼ਿੰਦਗੀ ਰੋਸ਼ਨ ਕਰਨਾ। ਇਹ ਮਤਲਬ ਜਦੋਂ ਜਗਣਗੇ ਨਾ ਕਈ ਰੰਗ ਕੱਢਣਗੇ ਤੇ ਸਾਡੇ ਸਾਰੇ ਰੰਗ ਮਿਲ ਜਾਣਗੇ ਇਹਨਾਂ ਦੇ ਸਾਡੇ। ਹਾਂਜੀ। ਤੇ ਕੁਛ ਅਸੀਂ ਇਹਨਾਂ ਵਾਸਤੇ ਆ ਲੈ ਕੇ ਆਏ ਆ ਕੰਘੇ ਤੇ ਕੜੇ। ਇਹ ਇਹਨਾਂ ਦੀ ਵੀ ਮੰਗ ਸੀ ਸਾਡੇ ਕੋਲ, ਵੀ ਸਾਡੇ ਉੱਤੇ ਲੈ ਕੇ ਆਇਆ ਜੀ। ਇਹ ਤੇ ਪੂਰੀ ਸਿੱਖਾਂ ਦੀ ਸੁਗਾਤ ਹੈ। ਹਾਂਜੀ। ਆ ਦੇਖੋ ਜੀ, ਹੈ ਤੇ ਸਾਡਾ ਜੜ ਤੇ ਪਹਿਲਾਂ ਉਹੀ ਹੈ ਨਾ, ਇੱਕੋ ਹੀ ਹੈ। ਇਹ ਅਸੀਂ ਲੈ ਕੇ ਆਏ ਇਹਨਾਂ ਨੂੰ, ਇਹ ਸਾਰੇ ਪਰਿਵਾਰ ਨੂੰ। ਤੇ ਇੱਕ ਮਾਮੂ ਹੁਣੀ ਇਹ ਤੇ ਸਾਰੇ ਇਹ ਤੂੰ ਹੀ ਮਾਸਟਰ ਸਾਰਿਆਂ ਨੂੰ ਵੰਡਦੀ ਦਾ। ਹਾਂਜੀ। ਇਹ ਆ ਦੇਖੋ ਜੀ, ਹਾਂ, ਮੈਂ ਆਪਣੇ ਨਾਨਕਿਆਂ ਦੀ ਨਿਸ਼ਾਨੀ ਜੀ ਮੁਹੱਬਤ ਦੇ ਨਾਲ ਪਹਿਲੇ ਵੀ ਸੰਭੀ ਹੈ। ਇਹ ਵੀ ਕੜੇ ਤੇ ਕੰਘੇ ਜਿਹੜੇ ਨੇ ਇਹ ਵੀ ਭੋਲਾ ਸਿੰਘ ਜਿਹੜੇ ਆਪੇ ਇੱਥੇ ਤਕਸੀਮ ਕਰ ਦੇਣਗੇ। ਠੀਕ ਹੈ ਜੀ। ਹੋ ਗਿਆ। ਤੇ ਆ ਨਾ ਕੁਛ ਇਹਨਾਂ ਨੇ ਇਤਰ ਮੰਗਾਇਆ, ਉਧਰੋਂ ਅਸੀਂ ਲੈ ਕੇ ਆਏ ਇਹਨਾਂ ਵਾਸਤੇ। ਹਾਂਜੀ। ਤੇ ਇਹ ਨੇ ਕਾਫੀ ਅਸੀਂ ਕਈ ਮਾਡਲ ਨੇ ਇਹਦੇ ਚ, ਕਈ ਤਰ੍ਹਾਂ ਦੇ ਨੇ। ਮੇਰੀ ਮੰਗ ਸੀ ਜੀ ਹਾਂਜੀ ਇੱਕ ਸਪੈਸ਼ਲ ਹੁੰਦਾ ਇਹਦੇ ਖਾਸ ਤੇ ਸੰਦਲ। ਇਹ ਮੇਰੇ ਵਾਸਤੇ ਨਾ ਕਾਨਪੁਰੋਂ ਲਿਆਂਦਾ, ਉੱਥੋਂ ਜਾ ਕੇ 500-600 ਕਿਲੋਮੀਟਰ ਦੂਰ ਆਪਣੇ ਏਰੀਏ ਤੋਂ ਕੋਰੀਅਰ ਕਰਕੇ ਅਸੀਂ ਮੰਗਾਇਆ। ਹਾਂਜੀ। ਤੇ ਇਹਦੇ ਵਿੱਚ ਵੇਖੋ ਕਾਫੀ ਨੇ ਡੱਬੀਆਂ। ਹਾਂਜੀ। ਤੇ ਇਹ ਅਸੀਂ ਇਹਨਾਂ ਨੇ ਕੋਈ ਕਿਸੇ ਪੀਰਾਂ ਨੂੰ ਅੱਗੇ ਕਰਨਾ ਹੈ। ਸ਼ੁਕਰੀਆ ਮਿਹਰਬਾਨੀ। ਹਾਂਜੀ। ਤੇ ਬਾਕੀ ਸਾਨੂੰ ਜਿਹੜੀ ਸਾਡੇ ਅੰਦਰ ਹੁਣ ਇਸ ਟਾਈਮ ਖੁਸ਼ੀ ਹੈ, ਉਹ ਵੇਖੋ ਜੀ ਅਸੀਂ ਬੋਲ ਕੇ ਤੇ ਨਹੀਂ ਦੱਸ ਸਕਦੇ ਜਿੰਨੀ ਸਾਨੂੰ ਖੁਸ਼ੀ ਹੈ ਨਾ। ਅਸੀਂ ਬੋਲ ਕੇ ਨਹੀਂ ਦੱਸ ਸਕਦੇ, ਕਿਉਂਕਿ ਇੱਕ 75 ਸਾਲਾਂ ਦਾ ਵਿਛੜਿਆ ਹੋਇਆ ਪਰਿਵਾਰ ਮਿਲ ਜਾਏ ਤੇ ਇਦੋਂ ਵੱਡੀ ਗੱਲ ਕੋਈ ਨਹੀਂ। ਰਾਣਾ ਸਾਹਿਬ। ਠੀਕ ਹੈ ਜੀ। ਸਾਡੇ ਪਰਿਵਾਰ ਦੇ ਕੁਝ ਹਾਂਜੀ ਸਾਡੇ ਤਾਇਆ ਜੀ ਲੱਗਦੇ ਸਨ ਮੇਰੇ। ਤੇ ਇਹ ਬਜ਼ੁਰਗ ਥੋੜੇ ਸਾਈਡ ਦਿਓ, ਇਹ ਬੈਠੇ ਨੇ ਸਾਡੇ ਭਰਾ ਨੇ ਅਜੀਤ ਸਿੰਘ। ਇਹਨਾਂ ਦੀ 90 ਸਾਲ ਹੋ ਗਈ ਹੈ ਜੀ। ਇਹ 1933 ਦਾ ਇਹਨਾਂ ਦਾ ਜਨਮ ਹੈ। ਤੇ ਇਹ 8 ਜਮਾਤਾਂ ਇੱਥੋਂ ਪੜ੍ਹ ਕੇ ਗਏ ਨੇ। ਉਦੋਂ 8ਵੀਂ ਜੱਜ ਸ਼ਾਇਦ ਪੜ੍ਹਦੇ ਸਨ। ਤੇ ਕੋਰੋਟਾਣਾ ਜੀ, ਕੋਰੋਟਾਣਾ ਪਹਿਲਾਂ ਗੁਜਰਾਲੇ ਪੜ੍ਹਦੇ ਰਹੇ ਨੇ ਤੇ ਮਰਾਲੀ ਵਾਲੇ ਤੇ ਸਿਰਫ 6 ਮਹੀਨੇ ਪੜ੍ਹੇ ਨੇ। ਸਕੂਲ ਬਾਅਦ ਚ ਬਣਿਆ ਸੀ, ਗਵਰਨਮੈਂਟ ਹਾਈ ਸਕੂਲ ਨੰਬਰ 1 ਨੇ, ਉੱਥੇ ਪੜ੍ਹਦੇ। ਇੱਕ ਜਿਹੜੀ ਸਾਡੀ ਖਾਸ ਗੱਲ ਹੈ ਉਹ ਮੈਂ ਤੁਹਾਨੂੰ ਰਾਣਾ ਸਾਹਿਬ ਲੱਗਾ ਦੱਸਣ ਕਿ ਸਾਡੇ ਤਾਇਆ ਜੀ ਸਨ, ਮੇਰੇ ਤਾਇਆ ਜੀ ਸਨ। ਇਹ ਸੁਖਵਿੰਦਰ ਸਿੰਘ ਦੇ ਦਾਦਾ ਜੀ ਸਨ।
ਤੇ ਇਹ ਜਿਹੜੇ ਸਾਡੇ ਭਰਾ ਅਜੀਤ ਸਿੰਘ ਬੈਠੇ ਨੇ, ਹਾਂਜੀ। ਇਹਨਾਂ ਦੇ ਉਹ ਸੱਕੇ ਚਾਚਾ ਜੀ ਸਨ, ਅੱਛਾ ਅੱਛਾ। ਪਹਿਲਵਾਨ ਪਾਲਾ ਸਿੰਘ, ਜਿਨ੍ਹਾਂ ਨੂੰ ਅੱਜ ਵੀ ਇੱਥੇ ਨੇੜੇ ਨੇੜੇ ਪਿੰਡਾਂ 'ਚ ਲੋਕ ਜਾਣਦੇ ਨੇ। ਸਹੀ ਹੋ ਗਿਆ। ਹਾਂਜੀ, ਉਹ ਪਹਿਲਵਾਨੀ ਵੀ ਕਰਦੇ ਸਨ, ਘੁਲਦੇ ਸਨ। ਉਹਨਾਂ ਦਾ ਬੁਗਦਰ ਸੀ 7.5 ਮਣ ਦਾ, ਲੱਕੜੀ ਦਾ ਬਣਿਆ, ਲੱਕੜ ਦਾ ਸੀ, ਟਾਹਲੀ ਦਾ ਮੋਛਾ ਸੀ। ਨਾਲ ਛੁਰੇ ਲੱਗੇ ਉਹਨਾਂ ਨੇ ਮਤਲਬ ਤਰਖਾਣ ਤੋਂ ਨਾ ਪਾਸਿਓਂ ਖਰਾਦ ਕੇ ਵਿੱਚੋਂ ਹੱਥ ਪੈਣ ਨੂੰ ਮੁੱਠੇ ਬਣਵਾਏ ਸਨ, ਤੇ ਉਹ ਸਰੀਰ ਦੇ ਨਾਲ ਨਹੀਂ ਸਨ ਲੱਗਣ ਦਿੰਦੇ, ਬਾਹੀਂ ਦੇ ਜ਼ੋਰ ਨਾਲ ਉਹ ਬਾਲੇ ਕੱਢਦੇ ਸਨ ਉਹਨਾਂ ਦੇ, ਬਾਲੇ ਕੱਢ ਦਿੰਦੇ ਸੀ। ਹਾਂਜੀ, ਤੇ ਉਹ ਨਾ ਕਿਸੇ ਤੋਂ ਨਹੀਂ ਸੀ ਚੁੱਕਿਆ ਗਿਆ। ਇੱਕ ਬੰਦੇ ਨੇ ਕੋਸ਼ਿਸ਼ ਕੀਤੀ, ਉਹਨਾਂ ਦੀ ਵੰਗਾਰ ਸੀ, ਲਲਕਾਰ ਸੀ ਵੀ ਕੋਈ ਚੁੱਕ ਸਕਦਾ ਚੁੱਕ ਲਓ। ਅੱਛਾ। ਇੱਕ ਬੰਦੇ ਨੇ ਕੋਸ਼ਿਸ਼ ਕੀਤੀ, ਉਹ ਜਦੋਂ ਇੱਥੇ ਹਿੱਕ ਦੇ ਬਰਾਬਰ ਗਿਆ ਤੇ ਉਹ ਅੜ ਗਿਆ, ਦੋ ਤਾਂ ਨਾਲ ਲਿਜਾਇਆ ਗਿਆ। ਉਹਨੇ ਫਿਰ ਥੋੜਾ ਜਿਹਾ ਹਿੱਕ ਨਾਲ ਲਾ ਲਿਆ, ਹਿੱਕ ਨਾਲ ਲਾ ਕੇ ਚਲੋ ਉਹਨੇ ਕਰ ਲਿਆ ਥੋੜਾ ਜਿਹਾ ਉਹਨੂੰ। ਫਿਰ ਉਹ ਸਾਡੇ ਤਾਇਆ ਜੀ ਨੇ ਨਾ ਉਹਦੇ ਵਿੱਚ ਛੁਰੀਆਂ ਤੇ ਮੇਖਾਂ ਲਵਾਤੀਆਂ, ਤੇ ਸਰੀਰ ਦੇ ਨਾਲ ਅਗਰ ਨੂੰ ਲਾਏ ਨਾ ਕੋਈ। ਉਹ ਸਾਡੇ ਜਾਣ ਤੋਂ ਬਾਅਦ ਸਾਡੇ ਘਰਾਂ ਦੇ ਕੋਲ ਉੱਥੇ ਗਲੀ ਦੇ ਵਿੱਚ ਚੌਂਕ 'ਚ ਪਿਆ ਰਿਹਾ ਕਈ ਸਾਲ। ਅੱਛਾ। ਹਾਂਜੀ, ਕਈ ਸਾਲ ਉੱਥੇ ਪਿਆ ਰਿਹਾ। ਜਿਹੜੇ ਇਹਦੇ ਬੇਟੇ ਸੀ ਗੋਪਾਲ ਸਿੰਘ ਦਾ, ਇੱਕ ਜਰਨੈਲ ਸਿੰਘ, ਇੱਕ ਬਲਦੇਵ ਸਿੰਘ। ਜਰਨੈਲ ਸਿੰਘ ਵੀ ਵਧੀਆ ਖਿਡਾਰੀ ਰਿਹਾ ਉਸ ਤੋਂ ਬਾਅਦ। ਅੱਛਾ। ਉਹ ਇੰਡੀਆ 'ਚ ਦੂਜੇ ਉਹਦੇ ਬੇਟੇ ਸੀ। ਅਗਾ ਤੀਜੀ ਪੀੜ੍ਹੀ 'ਚ ਸਾਡੇ ਮੋਹਨ ਸਿੰਘ, ਸਤਨਾਮ ਸਿੰਘ SHO ਸਾਡੇ ਉੱਥੇ ਖਾਨਦਾਰ ਹੈ ਛੋਟਾ ਵੱਡਾ, ਉਹ ਵੀ ਚੰਗਾ ਖੇਡਿਆ, ਮਤਲਬ ਨੇ ਜਾ ਹੁਣ ਚੌਥੀ ਪੰਜਵੀਂ ਪੀੜ੍ਹੀ 'ਚ ਵੀ ਖੇਡ ਆ ਗਈ। ਹੁਣ ਮੁੰਡਾ ਸਾਡਾ ਇੱਕ ਭਤੀਜਾ ਕੈਨੇਡਾ ਟੁਰ ਗਿਆ, ਕਾਸ਼ ਦੀ ਵਾਲੀਬਾਲ ਦਾ ਬਹੁਤ ਖਿਡਾਰੀ ਸੀ। ਤੇ ਸਾਡੇ ਤਾਏ ਦੇ ਮੁੰਡਾ, ਉਹਦੇ ਪੋਤੇ ਨੇ 2 ਸਕੂਲ 'ਚ ਪੜ੍ਹਦੇ, ਨਿੱਕੇ ਨਿੱਕੇ ਦੇ, ਉਹ ਵੀ ਪਹਿਲੇ ਨੰਬਰ ਤੇ ਆ ਰਹੇ ਨੇ ਖੇਡਾਂ 'ਚ। ਇੱਕ ਸਾਡਾ ਇਹ ਤੇ ਇੱਕ ਖੂਨ ਦੇ ਵਿੱਚ ਸ਼ਾਮਲ ਹੈ ਨਾ। ਹਾਂਜੀ, ਇੱਕ ਸਾਡਾ ਮੇਰਾ ਭਤੀਜਾ ਜੋਤ ਸਿੰਘ ਦਾ ਮੁੰਡਾ ਹੁਸਨਦੀਪ ਸਿੰਘ ਭੱਟੀ, ਉਹ ਵੀ ਪਹਿਲੇ ਨੰਬਰ ਤੇ ਸਿਲੈਕਟ ਹੋਇਆ ਸੀ। ਵਾਹ ਜੀ ਵਾਹ। ਐਂ ਕਰਕੇ ਇੱਕ ਸਾਡੇ ਸੁਰਿੰਦਰ ਸਿੰਘ ਫੌਜ ਭਰਤੀ, ਉਹ ਵੀ ਖਿਡਾਰੀ ਸੀ। ਐਂ ਕਰਕੇ ਵੀ ਖੇਡਾਂ 'ਚ ਸਾਰਾ ਪਰਿਵਾਰ ਹਾਲੀ ਵੀ ਚੱਲਦਾ। ਉੱਥੇ ਸਾਡੇ ਇਲਾਕੇ 'ਚ ਜਾ ਕੇ ਨਾ ਜਰਨੈਲ ਸਿੰਘ ਤੇ ਬਲਦੇਵ ਸਿੰਘ ਜਿਹੜਾ ਸੀ, ਉਹਨਾਂ ਦੇ ਬਰਾਬਰ ਗੋਲਾ ਨਹੀਂ ਕਿਸੇ ਸੁੱਟਿਆ। ਅੱਛਾ। ਹਾਂਜੀ, ਗੋਲਾ ਮਤਲਬ ਬਲਦੇਵ ਦਾ ਮੁੰਡਾ ਸੀ ਮੋਹਨ ਸਿੰਘ, ਹਾਂਜੀ, ਉਹਦੇ ਮੁਕਾਬਲੇ 'ਚ ਕਬੱਡੀ ਨਹੀਂ ਖੇਡੀ ਕਿਸੇ ਨੇ 2000 ਤੋਂ ਥੱਲੇ। ਮੋਹਣਾ ਕੋਚ ਨਾਲ ਮਸ਼ਹੂਰ ਹੈ, ਉਹ ਮੋਹਣਾ ਕੋਚ ਦੇ ਨਾਲ ਖਿਡਾਰੀ ਵੀ ਤਿਆਰ ਕਰੇ ਨੇ ਬਹੁਤ ਜ਼ਿਆਦਾ। ਹਾਂਜੀ ਹਾਂਜੀ, ਹੁਣ ਵੀ ਉਹ ਆ 2 ਸਾਲ ਪਹਿਲਾਂ ਹੋ ਗਏ, 50 ਸਾਲਾਂ 'ਚ ਰਾਜਸਥਾਨ 'ਚ ਪਹਿਲੇ ਨੰਬਰ ਤੇ ਆਇਆ। ਇਹ ਜਿਹੜਾ ਖੁੰਡਾ ਲਿਆਂਦਾ ਤੁਸੀਂ, ਹਾਂਜੀ, ਇਹ ਸਪੈਸ਼ਲ ਮਨਾਉਂਦੇ ਨੇ ਕਿ ਨਹੀਂ ਆਉਣ ਲੱਗੇ ਨਾ। ਹਾਂਜੀ। ਇਹ ਉੱਥੋਂ ਅੰਮ੍ਰਿਤਸਰ ਤੋਂ, ਕਿਉਂਕਿ ਰਾਤ ਤਾਂ ਸਾਨੂੰ ਇੱਕ ਗੋਲਡਨ ਟੈਂਪਲ ਰਹਿਣੀ ਪੈਂਦੀ ਹੈ। ਅੱਛਾ ਅੱਛਾ ਅੱਛਾ। ਤੇ ਉੱਥੋਂ ਆਉਣ ਲੱਗਿਆ, ਫਿਰ ਸਵੇਰੇ ਅਸੀਂ ਬਾਜ਼ਾਰ 'ਚ ਗਏ। ਪਾਲੀ ਅੱਛਾ ਅੱਛਾ। ਪੁਰਾਣੀ ਹੁਣ ਪਾਈ ਮੈਨੂੰ ਸਿੱਧੇ ਹੀ ਆਉਣਾ ਪੈ ਗਿਆ ਉਧਰ, ਸਵੇਰੇ 3 ਵਜੇ ਮੇਰੇ ਸਾਰੀ ਇਹ ਫਿਰ ਅਸੀਂ ਉੱਥੋਂ ਖੁੰਡਾ ਬਾਜ਼ਾਰ 'ਚ ਲੈਂਦਾ, ਤੇ ਇੱਕ ਆ ਤਾਂ ਆਪਾਂ ਭੁੱਲ ਹੀ ਗਏ ਆ। ਇਹ ਨਹੀਂ ਇਹ ਜਿਹੜਾ ਖੋਸਾ ਭੁੱਲਾ ਵੀ ਜਿਹਦਾ ਖੁੱਸਾ ਦੇ ਆ ਖੋਸਾ ਦਾ ਮਾਸਟਰ ਲਾ ਗਿਆ ਦੁੱਕੀ। ਅੱਛਾ। ਉਹ ਮੈਂ ਕਿਹਾ ਮੈਂ ਸੱਕਾ ਨਾ ਉਹ ਭਾਈ ਫਿਰਦੇ ਖੋਸਾ ਦਾ ਮਾਸਟਰ ਦੁੱਕੀ ਲਾ ਗਿਆ। ਮੈਂ ਕਿਹਾ ਵੇਖੀਏ ਤੁਸੀਂ ਆ ਵੇਖੋ ਜੀ, ਮਾੜਾ ਜਿਹਾ ਇੱਧਰ ਕਰੋ, ਇੱਧਰ ਲਿਓ, ਆ ਵੇਖੋ ਜੀ ਖੁਸਾ ਵੀ ਸਪੈਸ਼ਲ। ਇਹ ਸਪੈਸ਼ਲ ਲੈਂਦਾ ਜੀ। ਵਾਹ ਜੀ ਵਾਹ। ਹਾਂਜੀ, ਲੈਦਰ ਦਾ। ਮੈਂ ਨਾ ਜੀ ਬਹੁਤ ਵਧੀਆ ਹੈ, ਤੇ ਸਾਨੂੰ ਬੜੀ ਖੁਸ਼ੀ ਹੈ। ਅਸੀਂ ਆਪਣੇ ਕੁਝ ਸਾਨੂੰ ਤਾਂ ਕਦੇ ਇਹ ਸੋਚਿਆ ਚੋਂ ਨਹੀਂ ਸੀ ਆਪਣੇ ਪਿੰਡਾਂ ਦੀ ਧਰਤੀ ਦੇਖ ਲਾਂਗੇ। ਬਹੁਤ ਤੁਸੀਂ ਆਪਣੇ ਪਿੰਡਾਂ 'ਚ ਆਏ ਸਾਨੂੰ ਹੋਰ ਸਾਡੇ ਗੁਰੂ ਘਰ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਦਾ ਵੀ ਬਹੁਤ ਪਿਆਰ ਸੀ, ਦਰਸ਼ਨ ਕਰੇ ਨੇ ਗੁਰਦੁਆਰੇ। ਸਾਨੂੰ ਆਪਦੇ ਮਤਲਬ ਧਰਤੀ ਮਾਤਾ ਨਾਲ ਵੀ ਬਹੁਤ ਪਿਆਰ ਸੀ। ਹਾਂਜੀ ਹਾਂਜੀ। ਜਨਮ ਭੂਮੀ ਸਾਡੀ ਦਾਦੀ ਯਾਦ ਕਰਦੀ ਸੀ, ਤੁਸੀਂ ਜਾਇਓਗੇ ਤੇ ਉਹ ਇੱਛਾ ਪੂਰੀ ਹੋ ਹੁਣ ਗਈ। ਵੇਖ ਲਓ ਜੀ, ਅੱਲਾਹ ਤਾਲਾ ਇਹ ਕੀਤਾ, ਤੁਸੀਂ ਦੂਸਰੀ ਵਾਰੀ ਵੀ ਆ ਗਏ। ਇਹ ਮਾਸਟਰ ਇਲਿਆਸ ਜੀ, ਹਾਂਜੀ। ਇਹ ਕਿ ਸਾਡੇ ਸੱਕੇ ਭਣੇ ਹੋਏ ਨੇ। ਅੱਛਾ ਅੱਛਾ। ਇਹ ਸਾਡੀ ਭੈਣ ਦੇ ਬੇਟੇ ਨੇ। ਤੇ ਜਰਾ ਕੋ ਗਾਂ ਜੋ ਸਾਡੇ ਨਾਲ ਇੱਥੇ ਆਪਣੇ ਮੀਆਂ ਖਾਨ ਚੌਧਰੀ ਨਾਲ ਮੇਰੇ ਦਾਦੇ ਦੀ ਪੱਗ ਵੱਟੀ ਹੋਈ ਸੀ। ਕੋਲਵਾਲ ਜੀ, ਅੱਛਾ, ਕੋਲੋਵਾਲ ਜਿਹੜਾ। ਹਾਂਜੀ, ਉਹਨਾਂ ਨਾਲ ਸਾਡੇ ਦਾਦੇ ਜੀ ਦੀ ਪੱਗ ਵੱਟੀ ਸੀ। ਤੇ ਉਧਰੋਂ ਇੱਕ ਹੋਰ ਸੀ ਆਪਣੇ ਨਾਸਰ ਵਰੀ, ਉਹ ਕੀ ਸੀ ਪਿਓ ਦਾ ਨਾਮ? ਨਵਾਬ ਖਾਨ ਬੂਟਾ ਖਾਨ। ਇਹ 4-5 ਬੰਦੇ ਦਾ ਸਾਡੀ ਦਾਦੀ ਨੇ ਨਾਂ ਲਿਆ ਸੀ ਵੀ ਤੁਸੀਂ ਜਾਣਾ ਹੈ, 3 ਜਣੇ ਦਾ। ਬੂਟਾ ਖਾਨ ਦਾ ਤੇ ਆਪਣੇ ਇਹਦਾ ਮੁਲਾਕਾਤ ਹੋਈ ਉਹਨਾਂ ਦੇ ਨਾਲ। ਹਾਂਜੀ, ਰਿਆਜ਼ ਭਲਵਾਨ ਕੋਲਵਾਲ ਦੇ ਨਾਲ ਮੁਲਾਕਾਤ ਹੋ ਗਈ। ਪੂਰੀ ਜਿਆਦੀ ਬਹੁਤ ਸਤਿਕਾਰ ਕਰਿਆ ਉਹਨਾਂ ਵਿਚਾਰਿਆਂ ਨੇ, ਆਪਦੇ ਸਤਿਕਾਰਯੋਗ ਬੰਦੇ ਨੇ ਉਹ। ਹਾਜੀ ਰਿਆਜ਼ ਅਹਿਮਦ ਨੇ ਜਿਹੜੇ ਕੋਲਾ ਵਾਲੇ, ਉਹ ਵਧੀਆ ਬੰਦੇ, ਤੋਰੇ ਫਿਰੇ ਵਾਲੇ, 2008 ਚ ਸਾਡੀ ਮੰਨੇ ਦਾਦੀ ਪਰਮੰਨੇ। ਮਤਲਬ 9-10 ਚ ਮਰੀ, ਉਹਨੇ ਸਾਨੂੰ ਕਹਿਤਾ ਸੀ ਅੱਛਾ। ਕਿ ਤੁਸੀਂ ਉਂਝ ਦਾ ਪਤਾ ਨਹੀਂ ਜਾਓਗੇ ਨਾ ਜਾਓਗੇ, ਤੇ ਤੁਸੀਂ ਗਏ ਮੀਆਂ ਖਾਨ ਚੌਧਰੀ, ਬੂਟਾ ਖਾਨ ਚੌਧਰੀ। ਅੱਛਾ। ਦੇਖੋ ਕੀ ਸੀ ਨਾਂ ਚਾਹਦਾ ਆਪਣੇ ਦਾ, ਨਾਸਰ ਦੇ ਬਾਪੇ ਦਾ ਨਵਾਬ ਖਾਨ। ਨਵਾਬ ਖਾਨ। ਇਹਨਾਂ ਦਾ ਸੀ। ਕਿ ਤੇ ਇਹਨਾਂ ਦੀ ਦਾਦੀ ਦਾ ਸੱਕਾ ਨਾਂ ਲਿਆ ਸੀ ਚਾਚਾ ਆਪਣੇ, ਉਹ ਵੀ ਉਹਦਾ ਇਹ ਨਹੀਂ ਸੀ ਪਤਾ ਕਿੱਥੇ ਵਿਆਹੀ ਹੈ ਕਿੱਥੇ ਨਾਲ। ਅੱਛਾ ਅੱਛਾ ਅੱਛਾ। ਕਿਉਂ ਕੁਝ ਮੁੜ ਕੇ ਉਹ ਨਹੀਂ ਨਾ ਹੋਇਆ। ਉਹ ਪਤਾ ਸੀ ਸਾਡੀ ਦਾਦੀ ਨੂੰ ਕਿ ਉਹ ਸਾਡੇ ਕੋਲ ਖੇਡਦੀ ਸੀ। ਸਹੀ ਹੋ ਗਿਆ। ਹਾਂਜੀ, ਉਹ ਮਤਲਬ ਉਹ ਪਿਆਰ ਨੇ ਲੈ ਹੁੰਦਾ ਸੀ। ਵੇਖੋ ਜੀ, ਸਾਨੂੰ ਤੇ ਜਿਹੜੀ ਖੁਸ਼ੀ ਬੜੀ ਹੈ ਜਦੋਂ ਕਿ ਵੇਖੋ ਇੰਨੇ ਚਿਰ ਮਗਰੋਂ
ਜਿਹੜੇ ਅਸੀਂ ਇੱਕ ਵਿਛੜੇ ਹੋਏ ਪਰਿਵਾਰ ਮਿਲ ਗਏ ਆ ਐਸੇ ਤਰ੍ਹਾਂ ਜੀ। ਤੇ ਇਹਦੇ ਵਿੱਚ ਇੱਕ ਉਹ ਪ੍ਰਮਾਤਮਾ ਦੀ ਉਹ ਰੱਬ ਦੀ ਜਿਹੜੀ ਰਹਿਮਤ ਸਾਡੇ ਤੇ ਹੋਈ ਹੈ ਬਾਬੇ ਨਾਨਕ ਦੀ, ਹਾਂਜੀ ਤੇ ਉਹਨੇ ਸਾਨੂੰ ਮਿਲਾਇਆ ਨਹੀਂ ਤੇ ਇੰਨੇ ਚਿਰ ਮਗਰੋਂ ਅਗਲਾ ਦਾ ਪਤਾ ਨਹੀਂ ਕਿੱਧਰ ਗਏ ਹੋਣਗੇ, ਮਰ ਖੱਪ ਗਏ ਕਿਸੇ ਹੋਣਗੇ। ਬਜ਼ੁਰਗ ਨੂੰ ਪੁੱਛੀਏ ਨਾ, ਹਾਂਜੀ ਹਾਂਜੀ 70 ਸਾਲਾਂ ਬਾਅਦ ਦੱਸੋ ਤੁਹਾਡਾ ਕੋਈ ਯਾਰ ਬੇਲੀ ਹੋਣਾ, ਉਹ ਕਹਿੰਦਾ ਮਰ ਗਿਆ ਹੋਣਾ। 70 ਸਾਲਾਂ ਬਾਅਦ ਇਹ ਜਾਣਦਾ ਕਈਆਂ ਨੂੰ। ਇਹ ਸਾਡੇ ਭਰਾ ਜਿਹੜੇ ਨਾ ਅਜੀਤ ਸਿੰਘ, ਇਹ 95 ਸਾਲ ਦੀ ਉਮਰ ਹੋ ਗਈ ਇਹ ਜਾਣਦਾ। ਉਹ ਸਾਈਡ ਅਜੀਤ ਸਿੰਘ ਜਿਹੜੇ ਭਰਾ ਸਾਡੇ ਨੇ, ਇਹਨਾਂ ਕੋਲੋਂ ਪੁੱਛਦੇ ਆ ਜੀ ਕਿ ਇਹਨਾਂ ਦੇ ਯਾਰ ਬੇਲੀ ਇਹਨਾਂ ਨੇ ਬੜੇ ਯਾਰ ਬੇਲੀ ਉੱਥੇ ਨਾ ਨਾਂ ਲੈ ਕੇ, ਉਹਨਾਂ ਦੇ ਵਾਲਦ ਦਾ ਨਾਂ ਲੈ ਕੇ, ਉਹਨਾਂ ਦੇ ਪਿਓ ਦਾ, ਅੱਛਾ ਅੱਛਾ ਤੇ ਉਹਨਾਂ ਦੇ ਅੱਗੋਂ ਇਹ ਵੀ ਦੱਸਿਆ ਵੀ ਉਹਦੇ ਇੰਨੇ ਮੁੰਡੇ ਸਨ, ਫਲਾਣਾ ਉਹਨਾਂ ਦੇ ਮੁੰਡਿਆਂ ਦੇ ਵੀ ਨਾਂ ਲਏ। ਅੱਛਾ ਉਹਨਾਂ ਦੇ ਵਿੱਚੋਂ 5-7 ਇਹਨਾਂ ਨੂੰ ਮੁੰਡੇ ਮਿਲ ਗਏ ਨੇ, ਇਹਨਾਂ ਨੂੰ ਯਾਰ ਬਚਪਨ ਦੇ। ਸਵੇਰੇ ਬਿਲਕੁਲ ਜੀ, ਸਵੇਰੇ ਕਾਇਆ ਵਿੱਚ ਕੋਰੋ ਟਾਣੇ ਨਾਲਾ ਪਿੰਡ ਹੈ ਨਾ ਪੱਟੀਆਂ ਦਾ। ਕੋਰੋ ਟਾਣੇ ਜਦੋਂ ਅਸੀਂ ਸਾਡੇ ਜਿਹੜੇ ਘਰ ਅਸੀਂ ਛੱਡ ਕੇ ਗਏ ਆ, ਹਾਂਜੀ ਉਹ ਘਰਾਂ 'ਚ ਜਿਹੜੇ ਸਾਡੇ ਉਧਰੋਂ ਆਣ ਕੇ ਬੈਠੇ ਨੇ ਪਰਿਵਾਰ ਇੰਡੀਆ 'ਚੋਂ, ਹਾਂਜੀ ਉਹਨਾਂ ਦੇ ਜਦੋਂ ਫਿਰ ਅਸੀਂ ਆਏ ਆਪਣੇ ਘਰ ਵੇਖੇ ਤੇ ਇੱਕ ਤਾਂ ਸਾਨੂੰ ਉਹਨਾਂ ਬੜਾ ਮਾਣ ਸਤਿਕਾਰ ਦਿੱਤਾ। ਉਹਨਾਂ 'ਚੋਂ ਸਾਡੇ ਖਾਸ ਨੇ ਆਪਣਾ ਭਾਈ ਰਮਜ਼ਾਨ ਜੀ ਨੇ, ਉਹ ਵੀ ਇੰਡੀਆ 'ਚੋਂ ਆਏ ਨੇ। ਤੇ ਉਹਨਾਂ ਜਦੋਂ ਅਸੀਂ ਉਹਨਾਂ ਦੇ ਬੈਠੇ ਘਰ ਤੇ ਇਹਨਾਂ ਨੇ ਫਿਰ ਭਰਾ ਨੇ ਉੱਥੇ ਗੱਲ ਕੀਤੀ, ਭਰਾ ਅਜੀਤ ਸਿੰਘ ਨੇ, ਵੀ ਮੇਰੇ ਜਿਹੜੇ ਬੇਲੀ ਨੇ ਬੱਚੇ ਨਿੱਕੇ ਹੁੰਦਿਆਂ ਦੇ ਬਚਪਨ ਦੇ ਯਾਰ ਨੇ, ਹਾਂਜੀ ਵੀ ਉਹਨਾਂ 'ਚੋਂ ਪਤਾ ਨਹੀਂ ਕੋਈ ਹੈ ਕਿ ਨਹੀਂ। ਉਹਦੇ ਨੇ ਬਾਪੂ ਤੂੰ ਨਾਂ ਲਏ। ਅੱਛਾ ਇਹਨੇ ਫਿਰ ਭਰਾ ਨੇ ਨਾਂ ਲਿਆ ਵੀ ਉਹਨਾਂ ਦੇ ਪਿਓ ਦਾ ਆ ਨਾਂ ਸੀ, ਉਹਦੇ ਇੰਨੇ ਮੁੰਡੇ 2 ਸਨ, ਕਿਸੇ ਦੇ 3 ਸਨ, ਕਿਸੇ ਦੇ 4 ਸਨ, ਇਸ ਤਰ੍ਹਾਂ ਵੀ ਉਹ ਅੱਗੋਂ ਫਿਰ ਮੁੰਡਿਆਂ ਦੇ ਵੀ ਨਾਂ ਲਏ ਵੀ ਆਹ ਮੁੰਡੇ ਸਨ। ਅੱਜ ਸਵੇਰੇ ਸਾਡੇ ਕੋਲ ਇੱਕ ਕੋਟਾਣੇ ਦਾ ਜਾ ਕੇ ਆਇਆ, ਉਹ ਕਹਿੰਦਾ ਪਾਦਾ ਸਿੰਘ ਦਾ ਇੱਥੇ ਸਰੀਰ ਸੀ, ਕਹਿੰਦਾ ਮੈਂ ਦੇਖਿਆ, ਮੈਂ 14 ਸਾਲ ਦਾ ਸੀ, ਕਹਿੰਦਾ ਹਾਂਜੀ ਬਜ਼ੁਰਗ ਕਹਿੰਦਾ ਸੀ। ਮੈਂ ਉਹਦੀ ਖੇਡ ਦੇਖੀ, ਕਹਿੰਦਾ ਬਹੁਤ ਤਗੜਾ। ਉਹਨੇ ਸਾਡੇ ਜੀ ਸਾਰੇ ਜਿਹੜੇ ਸਾਡੇ ਬਜ਼ੁਰਗ ਸਨ ਨਾ, ਇਹਦਾ ਵੀ ਨਾਂ ਲਿਆ, ਸਾਰਿਆਂ ਦੇ ਨਾਂ ਲਏ ਨੇ ਉਹਨੇ, ਤੇਰੇ ਨੇ ਇਕੱਠੇ ਸਾਰਿਆਂ ਦੇ ਨਾਂ ਲਏ ਨੇ ਉਹਨੇ। ਉਹ ਸਾਨੂੰ ਸਪੈਸ਼ਲ ਕੋਟਲੀ ਅਸੀਂ ਗਏ ਸਾਂ ਹਾਂਜੀ ਸਾਹਿਬ ਸਿੰਘ ਦੀ, ਉਹਨਾਂ ਉੱਥੇ ਮਿਲੇ ਦੇ ਆ। ਆਪਣੇ ਇਹ ਜੋਗਾ ਸਿੰਘ ਦੀ ਜ਼ਮੀਨ ਹੈ 170 ਕਿੱਲੇ ਆਹ ਤੱਕ। ਅੱਛਾ ਇਹ ਇਹਨਾਂ ਦੇ ਅੰਗਰੇਜ਼ ਸਰਪੰਚ ਜਿਹੜੇ ਵਾਲੇ ਵਾਲੇ ਸਾਰਾ ਵੇਖ ਕੇ ਆਏ ਸੀ ਉੱਤੋਂ ਦੀ। ਸਾਨੂੰ ਐ ਲੱਗਦਾ ਵੀ ਸਾਨੂੰ ਇਹਦੇ ਚ ਆਵਾਜ਼ ਵੱਜੂਗੀ ਵੀ ਸਾਡੇ ਬਜ਼ੁਰਗਾਂ ਦੀ ਕੋਈ ਵੀ ਆ ਗਏ ਓਏ ਤੁਸੀਂ। ਸਾਨੂੰ ਜਦੋਂ ਹੋਰ ਜਿਹੜੀ ਗੱਲ ਨਾ ਜੀ, ਜਦੋਂ ਅਸੀਂ ਇੱਥੇ ਆਉਣੇ ਆ, ਹਾਂਜੀ ਆਏ ਆ ਅਸੀਂ ਹੁਣ ਕੋਰੋਟਾਣੇ ਵੀ ਜਾ ਕੇ ਆਏ ਆ, ਇੱਥੇ ਵੀ ਹੁਣ ਕਿਹੜੇ ਆ ਜੋਗਾ ਸਿੰਘਰਾਂ ਦੇ, ਇਹਨਾਂ ਦਾ ਪਿੰਡ ਵੱਡਿਆਂ ਦਾ। ਬੇਰੀ ਖੜੀ ਹੈ ਇਹਨਾਂ ਦੀ, ਸਾਨੂੰ ਅਸੀਂ ਇਹ ਮਹਿਸੂਸ ਕਰਦੇ ਆ ਖੜੀ ਸਾਡੇ ਘਰ ਚ। ਇਹਨਾਂ ਗਲੀਆਂ ਉਹ ਸਾਹਮਣੇ ਕਿਹਨਾਂ ਦੇ ਸਾਡੇ ਘਰ ਹੈ। ਕੰਬਲ ਖੜਾ ਹੈ ਸੋਹਣ ਸਿੰਘ ਦਾ। ਅਸੀਂ ਜਦੋਂ ਰਾਣਾ ਸਾਹਿਬ ਆਏ ਆ ਨਾ, ਤੇ ਅਸੀਂ ਇਹ ਮਹਿਸੂਸ ਕਰਨੇ ਵੀ ਕਦੇ ਸਾਡੇ ਵੱਡੇ ਇਹਨਾਂ ਗਲੀਆਂ 'ਚ ਟੁਰੇ ਫਿਰਦੇ ਹੋਣਗੇ, ਕਦੇ ਸਾਡੇ ਵੱਡੇ ਇੱਥੇ ਖੂਹ ਹੁੰਦਾ ਸਾਡਾ, ਉਹ ਗਿਆ ਉਹ ਸਾਹਮਣੇ ਆ ਗਲੀ ਚ। ਤੇ ਸਾਨੂੰ ਉਹਨਾਂ ਦੇ ਜਿਹੜੇ ਕਦਮਾਂ ਦੀ ਖੁਸ਼ਬੂ ਹੈ ਨਾ, ਉਹ ਸਾਨੂੰ ਇਹ ਧਰਤੀ 'ਚੋਂ ਅੱਜ ਵੀ ਆਉਂਦੀ ਹੈ। ਹੁੰਦੀ ਹੈ ਤਾਂ ਨਾ ਖੇਤਾਂ 'ਚ ਗਏ ਆ ਵੀ ਇੱਥੇ ਹਲ ਵਾਏ ਨੇ, ਉਹਨਾਂ ਦੀਆਂ ਆਵਾਜ਼ਾਂ ਬਹੁਤ ਪਿਆਰ। ਸਾਨੂੰ ਇੱਕੋ ਦਿਸਦੇ ਨਹੀਂ, ਪਰ ਸਾਨੂੰ ਇਹ ਮਹਿਸੂਸ ਕਰਦੇ ਆ ਵੀ ਇੱਥੇ ਹੀ ਨੇ ਉਹ। ਕਿਉਂ ਇੱਥੇ ਸਾਰੀਆਂ ਪੀੜ੍ਹੀਆਂ ਹੀ ਲੰਘੀਆਂ, ਹਜ਼ਾਰਾਂ ਪੀੜ੍ਹੀਆਂ। ਵਾਕਈ ਉੱਥੇ ਤਾਂ ਜੀ ਹਲੀ 70 ਸਾਲ ਹੀ ਹੋਏ ਨੇ, ਕਹਿੰਦੇ ਇੱਥੇ ਪਤਾ ਨਹੀਂ ਕਿੰਨੇ ਕੁ ਸਾਲ ਹੋ ਗਏ। ਬਿਲਕੁਲ ਇਹ ਸਰਦਾਰ ਜੋਗਾ ਸਿੰਘ ਹਰਲ ਸਾਹਿਬ ਨੇ ਨਾ ਜਿਹੜੇ, ਇਹਨਾਂ ਦੇ ਬਾਪੂ ਹੋਰੀ ਸਨ 3 ਭਰਾ, ਸਰਦਾਰ ਜਰਨੈਲ ਸਿੰਘ, ਸਰਦਾਰ ਦਲੀਪ ਸਿੰਘ, ਸਰਦਾਰ ਅਵਤਾਰ ਸਿੰਘ। ਅੱਛਾ ਅੱਛਾ ਤੇ ਇਹਨਾਂ ਦੇ ਇੱਕ ਚਾਚਾ ਜੀ ਸਨ, ਵੱਡੇ ਤਾਇਆ ਜੀ, ਸਰਦਾਰ ਸੌਣ ਸਿੰਘ। ਅੱਛਾ ਇਹ ਸਾਰੀ ਬਰਾਦਰੀ ਪੱਤੀ ਦਾ ਇੱਕ ਸੀ ਦੀਵਾਨ ਸਿੰਘ ਹਰਲ, ਫਤਿਹ ਸਿੰਘ ਹਰਲ। ਇਹ ਤਕਰੀਬਨ 5-6 ਭਰਾ ਸਨ ਇਹਨਾਂ ਦੇ ਚਾਚੇ ਤਾਏ। ਅੱਛਾ ਅੱਛਾ ਇਹਨਾਂ ਦਾ ਟੋਟਲ 172 ਪੈਲੀਆਂ ਦਾ ਟੱਕ ਸੀ। ਅੱਛਾ 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 ਟੋਟਲ ਇਹਨਾਂ ਦਾ 172 ਪੈਲੀਆਂ ਦਾ ਟੱਕ ਸੀ। ਅੱਛਾ ਅੱਧੇ ਪਿੰਡ ਦੇ ਮਾਲਕ ਸਨ, ਅੱਧੇ ਪਿੰਡ ਦੇ ਅਸੀਂ ਵਸਨੀਕ। ਅਸੀਂ ਮੁਸਲਮਾਨ ਹੋ ਗਏ ਤਕਰੀਬਨ 350 ਸਾਲ ਪਹਿਲੋਂ। ਅੱਛਾ ਜਿਹੜੇ ਬਾਬਾ ਜੀ ਦੇ ਅਸੀਂ ਮਜ਼ਾਰ ਸ਼ਰੀਫ ਤੋਂ ਹੋ ਕੇ ਆਏ ਆ, ਉਹਨਾਂ ਨੂੰ 303 ਸਾਲ ਹੋ ਗਏ ਨੇ ਇਸ ਦੁਨੀਆ ਤੋਂ ਗਿਆ। ਉਹਨਾਂ ਨੇ ਤੁਹਾਡੇ ਬਜ਼ੁਰਗਾਂ ਨੂੰ ਮੁਸਲਮਾਨ ਕੀਤਾ ਸੀ? ਉਹਨਾਂ ਦੇ ਬਜ਼ੁਰਗਾਂ ਨੇ, ਅੱਛਾ ਉਹਨਾਂ ਦੇ ਪਿੱਛੇ ਥੋੜਾ ਜਿਹਾ 50 ਸਾਲ ਪਿੱਛੇ ਲਾ ਲਵੋ। ਅੱਛਾ ਅੱਛਾ ਹਾਂਜੀ ਤਕਰੀਬਨ 350 ਸਾਲ ਹੋ ਗਏ ਨੇ ਸਾਨੂੰ ਮੁਸਲਮਾਨ ਹੋਇਆ, ਲੇਕਿਨ ਇਹ ਨਹੀਂ ਸਨ ਹੋਏ। ਇਹ ਸਾਡੇ ਇਸ ਪਿੰਡ ਕਿਲਾ ਦੇਸਾ ਸਿੰਘ ਦੇ ਵਿੱਚ ਉਦੋਂ ਟੋਟਲ 4 ਘਰ ਸਨ। ਇੱਕ ਸਾਡੇ ਮੁਸਲਮਾਨ ਹਰਲਾਂ ਦਾ, ਇੱਕ ਸਰਦਾਰ ਹਰਲਾਂ ਦਾ, ਅੱਛਾ ਤੇ ਦੂਸਰਾ ਜਿਹੜਾ ਇੱਕ ਸਾਈਆਂ ਦਾ ਘਰ ਸੀ। ਇੱਕ ਇੱਥੇ ਮਿਸਤਰੀ ਸਨ ਮੁਗਲ, ਅੱਜ ਕੱਲ ਉਹ ਖਿਆਲੀ ਟੁਰ ਗਏ, ਸੁਨਿਆਰਾਂ ਦਾ ਕੰਮ ਕਰਦੇ ਨੇ। ਅੱਛਾ 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 ਤੇ ਸਾਡੇ ਪਿੰਡ ਦਾ ਟੋਟਲ ਜਿਹੜਾ ਰਕਬਾ 254 ਪੈਲੀਆਂ ਨੇ। ਅੱਛਾ 254 ਹਾਂਜੀ, ਅੱਧ ਦੇ ਮਾਲਕ ਸਨ, ਅੱਧ ਦੇ ਅਸੀਂ ਸਨ। ਸਹੀ ਹੋ ਗਿਆ। ਤੇ ਜਦੋਂ ਇਹ ਫਿਰ ਟੁਰ ਗਏ ਤੋਂ 47 ਦੇ ਵਿੱਚ, ਸਰਦਾਰ ਜਰਨੈਲ ਸਿੰਘ ਨੇ ਇੱਕ ਬੰਦਾ ਮਾਰ ਦਿੱਤਾ ਸੀ 47 ਤੋਂ ਤਕਰੀਬਨ 1946 ਦੇ ਵਿੱਚ। ਸਾਈ ਇੱਕ ਖੁਸਰਿਆਂ ਦਾ, ਜਿਹੜਾ ਸਾਡੇ ਨਾਲ ਪਿਛਲੇ ਪਾਸੇ ਪਿੰਡ ਦੇ। ਸਹੀ ਸਰਦਾਰ ਜਰਨੈਲ ਸਿੰਘ ਜਿਹੜਾ ਉਹ ਜੋ ਕਿ ਬਾਬੇ ਜੋਗੇ ਸਿੰਘ ਦਾ ਵਾਲਾ ਦੇ, ਉਹ ਜੇਲ੍ਹ ਦੇ ਵਿੱਚ ਸੀ। ਤਕਸੀਮ ਹੋਣ ਤੋਂ 3 ਸਾਲ ਬਾਅਦ ਉਹ ਜੇਲ੍ਹ ਦੇ ਵਿੱਚੋਂ ਮਾਈਗ੍ਰੇਟ ਹੋ ਕੇ ਕੈਦੀਆਂ ਦੇ ਵਿੱਚੋਂ, ਅੱਛਾ ਅੱਛਾ ਜਦੋਂ ਕੈਦੀ ਅਦਲ ਬਦਲ ਹੋਏ, ਉਦੋਂ ਜਾ ਕੇ ਉੱਥੇ ਉਹ ਬਰੀ ਹੋਇਆ ਤੇ ਫਿਰ ਉਹ ਆਪਣੇ ਪਰਿਵਾਰ ਨੂੰ ਮਿਲਿਆ। ਅੱਛਾ ਅੱਛਾ ਉਸ ਟਾਈਮ ਜੇਲ੍ਹ 'ਚ ਸਨ? ਉੱਥੇ ਜੇਲ੍ਹ ਦੇ ਵਿੱਚ ਸਨ।
ਮੇਰੇ ਦਾਦਾ ਜੀ ਦੀ ਉਮਰ ਹੋਈ ਹੈ 92 ਸਾਲ 2020 ਦੇ ਵਿੱਚ ਉਹਨਾਂ ਦਾ ਨਾ ਵਫਾਤ ਹੋਈ ਹੈ। ਅੱਛਾ ਤੇ ਉਹ ਸਮਝ ਲਓ ਆਪਣੀ ਬਰਾਦਰੀ ਨੂੰ ਯਾਦ ਕਰਦੇ ਨਾ ਸੁਣੀਆਂ ਤੇ ਚਲੇ ਗਏ ਨੇ ਸਵੇਰ ਸ਼ਾਮ ਜਦੋਂ ਵੀ ਅਸਾਂ ਬਹਿਣਾ ਤੇ ਸਾਰਾ ਮੈਨੂੰ ਉਹਨਾਂ ਬਾਪੂ ਪਾਲੇ ਬਾਰੇ ਵੀ ਦੱਸਿਆ ਜੋ ਇਹਨਾਂ ਦਾ ਚਾਚਾ ਇਹਨਾਂ ਦੇ ਦਾਦਾ ਜੀ ਤੇ ਸਾਰੀ ਰਿਸ਼ਤੇਦਾਰੀ ਇਹ ਉਹ ਸਾਰਾ ਕੁਝ ਨਾ ਮੈਨੂੰ ਸਾਰੇ ਖੂਹ ਉਹਨਾਂ ਸਾਰੀ ਜ਼ਮੀਨ ਦੀ ਵੰਡ ਹਰ ਇੱਕ ਚੀਜ਼ ਉਹਨਾਂ ਦੱਸੀ ਕਿ ਕਦੀ ਤੇਰਾ ਜ਼ਿੰਦਗੀ 'ਚ ਹੋਇਆ ਟਕਰਾਅ ਉਹਨਾਂ ਨਾਲ ਤੇ ਯਾਰ ਉਹ ਮੇਰੀ ਤਰਫੋਂ ਨਾ ਤੂੰ ਆਦਾਬ ਬੋਲਦੀ ਸਤਿ ਸ੍ਰੀ ਅਕਾਲ ਬੁਲਾ ਦੇ। ਦੇਖ ਲਓ ਜੀ ਇੱਕ ਹੋਰ ਗੱਲ ਹੈ ਜੀ ਤੁਹਾਡੇ ਦਿਲ ਦੇ ਵਿੱਚ ਹੈ ਸੀ ਮੇਰੇ ਦਿਲ 'ਚ ਹੈ ਸੀ ਮਿਲ ਗਏ ਤੇ ਮੈਨੂੰ ਬੜੀ ਇਹਨੇ ਮੋਹ ਵੀ ਬੜਾ ਕਰਿਆ ਸਾਡਾ ਬਹੁਤ ਜ਼ਿਆਦਾ। ਮੇਰੇ ਦਾਦੇ ਦਾ ਘਰ ਸੀ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਹਰ ਵੇਲੇ ਫੋਨ ਜਾਈ ਇੱਕ ਜਾਂਦਾ। ਦਾਦੇ ਦਾ ਘਰ ਸੀ ਉਹ ਅਸੀਂ ਪੁੱਛਿਆ ਵੀ ਕਹਿੰਦੇ ਸੀ ਇੱਟ ਨਹੀਂ ਕੋਈ ਵੀ ਬਾਹਰੋਂ ਆਂਦੀ ਇਹੀ ਢੇੜ ਕੇ 3 ਮੰਜ਼ਲੀ ਕੋਠੀ ਪੈ ਗਈ ਕਹਿੰਦੇ। ਵਾਹ ਜੀ ਵਾਹ। 1.5 ਇੱਟ ਦੀ ਇੱਟ ਹੁਣ ਸਰਦਾਰ ਜੀ ਉਦੋਂ ਜਿਹੜਾ ਸਰਦਾਰ ਜਰਨੈਲ ਸਿੰਘ ਹੋਰਾਂ ਦੇ ਵੇਲੇ ਦਾ 1942 ਦਾ ਚੁਬਾਰਾ ਬਣਿਆ ਜਿਹੜਾ ਸਾਡਾ ਤੇ ਸਿੰਘਾਂ ਦਾ ਇਕੱਠਾ ਸੀ ਉਹ ਚੁਬਾਰਾ ਹਾਲੇ ਹੈ ਵੇ ਹਲੇ ਵੀ ਹੈ ਉਹਦੇ ਥੱਲੇ ਵਾਲੇ ਜਿਹੜੇ ਪਸਾਰ ਅੰਦਰ ਬਰਾਮਦਾ ਨਲਕਾ ਵੀ ਹੈ ਜੀ। ਕਢਾਈਆਂ ਅਜੇ ਸਰਦਾਰ ਪਾਲਾ ਸਿੰਘ ਦਾ ਸਾਡੇ ਤਾਏ ਦਾ ਲਾਇਆ ਨਲਕਾ ਵੀ ਅੱਜ ਚੱਲਦਾ ਹੈ ਉਹ। ਅੱਛਾ ਹਾਂਜੀ ਸਾਨੂੰ ਆਂਦੇ ਹੱਥੀ ਲੈ ਜਾਓ ਲਾ ਕੇ ਨਿਸ਼ਾਨੀ। ਅਸੀਂ ਕਹਿੰਦੇ ਯਾਰ ਤੁਹਾਡਾ ਕੰਮ ਥੋੜਾ ਸੀ ਖਿਲਾਰਨਾ। ਇੱਕ ਮੈਂ ਤੁਹਾਨੂੰ ਹੋਰ ਜਿਹੜੀ ਖਾਸ ਗੱਲ ਉਹ ਲੱਗਾ ਦੱਸਣ। ਹਾਂਜੀ ਇਹ ਸਾਡੀ ਜਿਹੜੀ ਨਾ ਇਹਨਾਂ ਹਰਲਾ ਨਾਲ ਜਿਹੜੀ ਰਿਸ਼ਤੇਦਾਰੀ ਹੈ ਹਾਂਜੀ ਸਾਡੀ ਭੂਆ ਵਿਆਹੀ ਸੀ ਕੋਰੋਟਾਣੇ ਤੋਂ ਸੱਕੀ ਭੂਆ ਸਾਡੀ ਵਿਆਹੀ ਸੀ ਮਰਾਲੀ ਵਾਲੇ ਵਾਲਿਆਂ ਨਾਲ। ਅੱਛਾ ਉਹਦੀ ਜਿਹੜੀ ਨਨਾਣ ਸੀ ਅੱਗੋਂ ਹਾਂਜੀ ਉਹ ਵਿਆਹੀ ਇੱਥੇ ਅੱਛਾ ਬਾਬੇ ਜੋਗੇ ਕਿਲਾ ਦੇਸਾ ਸਿੰਘ। ਬਾਬੇ ਜੋਗੇ ਦੀ ਉਹ ਦਾਦੀ ਸੀ। ਇਹ ਜੋਗਾ ਸਿੰਘ ਹਰਲ ਦੀ ਉਹ ਦਾਦੀ ਸੀ। ਅੱਛਾ ਦਾਦੀ ਹਾਂਜੀ ਸਹੀ ਇੱਥੇ ਰਿਸ਼ਤੇਦਾਰੀ ਸਾਡੀ ਮਤਲਬ ਪੁਰਾਣੀ ਹੈ ਜੀ। ਪੁਰਾਣੀਆਂ ਸਾਡੀਆਂ ਬੜੀਆਂ ਰਿਸ਼ਤੇਦਾਰੀਆਂ ਨੇ ਤੇ ਅਸੀਂ ਬਾਬੇ ਨਾਨਕ ਦਾ ਸ਼ੁਕਰ ਕਰਨੇ ਆ ਜਿਨ੍ਹਾਂ ਨੇ ਸਾਨੂੰ ਇੰਨੇ ਸਾਲਾਂ ਬਾਅਦ 75 ਸਾਲਾਂ ਬਾਅਦ ਸਾਨੂੰ ਫੇਰ ਮਿਲਾ ਦਿੱਤਾ। ਕਿੱਥੇ ਦਰਸ਼ਨ ਹੁਣ ਸਾਨੂੰ ਇਹ ਮਹਿਸੂਸ ਹੁੰਦਾ ਪਿਆ ਰਾਣਾ ਸਾਹਿਬ ਕਿ ਅਸੀਂ ਵਿਛੜੇ ਹੀ ਨਹੀਂ। ਹਾਂਜੀ ਹਾਂਜੀ ਅਸੀਂ ਵਿਛੜੇ ਹੀ ਨਹੀਂ ਅੱਜ ਦੀ ਕਿ ਕਦੇ। ਜਿਵੇਂ ਦੂਸਰੇ ਸ਼ਹਿਰ ਬੈਠੇ ਆ ਜਦੋਂ ਅਸੀਂ ਜਾਵਾਂਗੇ ਉਦੋਂ ਸਾਡੇ ਅੰਦਰੋਂ ਖੂਹ ਦੀਆਂ ਟਿੰਡਾਂ ਵਾਂਗੂ ਭਰ ਜ਼ਰੂਰ ਡੁੱਲਣਗੀਆਂ। ਕੱਲ ਅਸੀਂ ਆਖਿਆ ਵੀ ਇੱਧਰ ਦਰਸ਼ਨ ਜ਼ਰੂਰੀ ਨਹੀਂ ਕਿ ਇੱਧਰ ਇਹ ਕਹਿੰਦਾ ਵੀ ਇੱਕ ਪਾਸੇ ਹੀ ਰਹੇਗਾ ਚਾਚਾ ਸਾਡਾ ਕਹਿੰਦਾ ਵਾਹ ਜੀ ਵਾਹ ਜਾਂ ਤੇ ਇੱਧਰ ਕਰ ਲਓ ਜਾਂ ਇੱਧਰ ਕਰ ਲਓ ਮੈਂ ਫਿਰ ਇੱਧਰ ਹੀ ਕਰੋ। ਚਲੋ ਜੀ ਗੁਰੂ ਘਰ ਨੂੰ ਦਰਸ਼ਨ ਜ਼ਰੂਰੀ ਸਮਝੇ ਇਹਨਾਂ ਦੇ। ਵਾਹ ਜੀ ਵਾਹ ਹਾਂਜੀ ਆਪਣੇ ਬਜ਼ੁਰਗਾਂ ਦੀ ਤੁਸੀਂ ਵਿਸ਼ ਪੂਰੀ ਕਰਨ ਆਏ ਹੋ ਹਾਂ, ਸਾਡੀ ਬਰਾਦਰੀ ਹੈ ਜੀ। ਹਾਂ ਬਚਪਨ ਚ ਗੱਲਾਂ ਸੁਣਦੇ ਹੁੰਦੇ ਸੀ ਵੱਡਿਆਂ ਤੋਂ ਬਜ਼ੁਰਗਾਂ ਤੋਂ ਵੀ ਇਸ ਤਰ੍ਹਾਂ ਸੀ ਇੰਜ ਸੀ ਫਲਾਣੇ ਪਿੰਡ ਫਲਾਣਾ ਸੀ ਉੱਥੇ ਸਾਰੀਆਂ ਮਾਤਾਵਾਂ ਕੋਲ ਬਈ ਜਾਈਦਾ ਸਿਆਲ ਜੀ ਜੁੱਲੇ ਚ ਵੜ ਜਿੱਦਾਂ ਮਾਤਾ ਆਪੇ ਦੱਸਣਾ ਦੀ ਗੱਲਾਂ ਆਏ ਸੀ ਬੜੇ ਵਲਵਲੇ ਉੱਠਦੇ ਸਨ ਅੰਦਰ ਅੱਛਾ ਵੀ ਜੇ ਕਿਤੇ ਜਾਇਆ ਜਾਏ ਕਿਤੇ ਵੇਖੀਏ ਅਸੀਂ ਜਾ ਕੇ ਉਹਨਾਂ ਨੇ ਦੱਸਣਾ ਵੀ ਇਸ ਤਰ੍ਹਾਂ ਉਧਰ ਗੁਰਦੁਆਰੇ ਨੇ ਬਾਬੇ ਨਾਨਕ ਦਾ ਜਨਮ ਸਥਾਨ ਉਧਰ ਏ ਇੱਕ ਥਾਂ ਤੇ ਬਾਬੇ ਨਾਨਕ ਦਾ ਪੰਜਾ ਲੱਗਾ ਹੈ ਉਸ ਤਰ੍ਹਾਂ ਹੀ ਇੱਕ ਸੱਚਾ ਸੌਦਾ ਹੈ ਸੱਪ ਨੇ ਛਾਂ ਕੀਤੀ ਸੀ ਬਾਬੇ ਨੂੰ ਕਿਉਂਕਿ ਉਹਨਾਂ ਨੇ ਸਾਰਾ ਕੁਝ ਵੇਖਿਆ ਸੀ। ਉਹ ਜਦੋਂ ਸਾਨੂੰ ਦੱਸਦੇ ਸਨ ਨਾ ਤੇ ਸਾਡੇ ਅੰਦਰ ਬੜੇ ਹੌਲ ਪੈਂਦੇ ਹਨ ਉੱਠਦੇ ਹਨ ਵੀ ਜੇ ਕਿਤੇ ਅਸੀਂ ਵੀ ਉਧਰ ਹੁੰਦੇ ਤੇ ਇਹ ਜਿਹੜੇ ਪਵਿੱਤਰ ਸਥਾਨ ਨੇ ਬਾਬੇ ਨਾਨਕ ਦੇ ਅਸੀਂ ਵੀ ਉਹ ਵਹਿੰਦੇ। ਚਲੋ ਜੀ ਰੱਬ ਨੇ ਤੇ ਸਾਡੀ ਬਾਬੇ ਸਫਾਈ ਵੀ ਬਹੁਤ ਹੋ ਗਈ ਗੁਰਦੁਆਰੇ ਦੀ। ਪਹਿਲਾਂ ਨਾ ਸਰੋਵਰ ਦੇ ਵਿੱਚ ਜਿੱਥੇ ਸੱਪ ਨੇ ਛਾਂ ਕੀਤੀ ਸੀ ਵਿੱਚ ਘਾਹ ਘੂੜਾ ਸਭ ਸਾਫ਼ ਕਰਦੇ ਆ ਨਵੇਂ ਬਣਾਏ। ਸਹੀ ਸਹੀ ਤੇ ਮਹਾਰਾਜ ਰਣਜੀਤ ਸਿੰਘ ਦੀ ਬਣੇ ਨੇ ਸਾਰੇ ਪੂਰੇ ਮਜ਼ਬੂਤ ਨੇ ਸੋਹਣੇ। ਤੇ ਬੜੀ ਖੁਸ਼ੀ ਹੈ ਜੀ। ਤੁਹਾਡਾ ਕਿੰਨਵਾਂ ਚੱਕਰ ਹੈ ਇੱਧਰ? ਸਾਡਾ ਪੰਜਵਾਂ ਹੈ ਜੀ। ਅੱਛਾ ਪੰਜਵਾਂ। ਪਰ ਇਹਨਾਂ ਨੂੰ ਅਸੀਂ ਪਹਿਲੀ ਵਾਰ ਮਿਲ ਰਹੇ ਹਾਂ। ਅੱਛਾ ਇਹਨਾਂ ਨੂੰ ਪਹਿਲੀ ਦਫਾ ਮਿਲਣਾ ਹੈ। ਹਾਂਜੀ ਸਾਡਾ ਅਸੀਂ ਵੀਜ਼ਾ ਲਵਾ ਕੇ ਆਉਂਦੇ ਸਾਂ ਕੋਈ ਸਾਧਨ ਨਹੀਂ ਸੀ ਬਣਦਾ ਕੋਈ ਆਉਣ ਦਾ ਜਾਣ ਦਾ ਤੇ ਅਸੀਂ ਫਿਰ ਮੁੜ ਜਾਂਦੇ ਸਾਂ ਅੱਛਾ ਤੇ ਦਿਲ ਦੇ ਵਿੱਚ ਬੜੇ ਆਉਂਦੇ ਸਨ ਹੇਠਾਂ ਉਹ ਤਾਂ ਹੁੰਦਾ ਸੀ ਭਈ ਜਾਈਏ ਤੇ ਮਿਲੀਏ ਜਾਈਏ ਤੇ ਮਿਲੀਏ। ਹੌਲੀ ਹੌਲੀ ਫਿਰ ਸਾਡਾ ਇਹਨਾਂ ਨਾਲ ਕੰਟੈਕਟ ਹੋਇਆ ਵਾਹ ਜੀ ਵਾਹ ਤੇ ਅੱਜ ਅਸੀਂ ਸਾਰੇ ਪਰਿਵਾਰ ਅਸੀਂ ਪੱਟੀ ਪਰਿਵਾਰ ਹਰਲ ਪਰਿਵਾਰ ਸਾਰੇ ਅਸੀਂ ਇਕੱਠੇ ਖਲੋਤੇ। ਸਹੀ ਹੋ ਗਿਆ। ਸਾਡੇ ਸੌਕੇ ਪਿੰਡ ਵਾਲੇ ਜਿਹੜੇ ਨੇ ਤੁਹਾਡੇ ਪਿੰਡ ਇੱਥੇ ਜਿਹੜਾ ਸੌਕੇ ਪਿੰਡ ਹੈ ਹਾਂਜੀ ਇੱਥੋਂ ਦੇ ਜਿਹੜੇ ਬੰਦੇ ਨੇ ਤੁਹਾਡੇ ਇੱਥੋਂ ਗਏ ਨੇ ਉਹਨਾਂ ਦੇ ਨਾਂ ਸਨ ਉਹ 4 ਭਰਾ ਸਨ। ਹਾਂਜੀ ਵੱਡਾ ਗੁਰਦੀਪ ਸਿੰਘ ਸੀ ਅੱਛਾ ਵਿਰਕ ਹਾਂਜੀ ਛੋਟਾ ਸਵਿੰਦਰ ਸਿੰਘ ਵਿਰਕ ਹਾਂਜੀ ਉਦੋਂ ਛੋਟਾ ਲਖਵਿੰਦਰ ਸਿੰਘ ਵਿਰਕ ਹਾਂਜੀ ਉਦੋਂ ਛੋਟਾ ਕੁਲਦੀਪ ਸਿੰਘ ਵਿਰਕ ਹਾਂਜੀ ਹਾਂਜੀ ਉਹ ਸਾਡੇ ਪਿੰਡ 'ਚ ਬੈਠੇ ਨੇ। ਅੱਛਾ 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 ਤੇ ਉਹ ਸਾਨੂੰ ਇੱਕ ਦਿਨ ਤੁਹਾਡੀ ਵੀਡੀਓ ਮੈਨੂੰ ਮੈਂ ਵੇਖੀ ਸੀ ਉੱਥੇ ਹਾਂਜੀ ਤੇ ਉਹਦੇ ਵਿੱਚ ਤੁਸੀਂ ਉਹਨਾਂ ਦਾ ਵੀਰ ਸਿੰਘ ਸੀ ਕੋਈ ਵੱਡਾ ਕੋਈ ਥਾਣੇਦਾਰ ਸੀ ਉਦੋਂ ਪਤਾ ਨਹੀਂ ਉਸ ਟਾਈਮ ਤੇ ਹਾਂਜੀ
ਉਹਦੀ ਹਵੇਲੀ ਵੀ ਤੁਸੀਂ ਵਿਖਾਈ ਸੀ। ਹਾਂਜੀ ਤੇ ਮੈਂ ਉਹਨਾਂ ਦੇ ਘਰ ਲੈ ਕੇ ਗਿਆ ਮੋਬਾਈਲ, ਮੈਂ ਕਿਹਾ ਉਹ ਤੁਹਾਡੀ ਆ YouTube 'ਚ ਯਾਰ ਮੈਨੂੰ ਵੀਡੀਓ ਲੱਭੀ ਇੱਕ ਅੱਛਾ ਤੁਹਾਡੇ ਪਰਿਵਾਰ ਦੀ। ਤੇ ਉਹ ਅੰਦਰ ਵੀ ਇਹ ਮਤਲਬ ਉਹ ਰਾਣਾ ਸਾਹਿਬ ਨਾਲ ਸਾਡਾ ਕੰਟੈਕਟ ਹੈਗਾ ਹੈ, ਸਾਨੂੰ ਉਹਨਾਂ ਨੇ ਤਸਵੀਰ ਵੀ ਘੱਲੀ ਤੁਸੀਂ ਉਹਨਾਂ ਨੂੰ, ਹਾਂਜੀ ਹਾਂਜੀ ਵੀਰ ਸਿੰਘ ਦੀ, ਹਾਂਜੀ ਸਾਰਾ ਕੁਝ। ਉਹ ਸਾਡੇ ਪਿੰਡ 'ਚ ਬੈਠੇ ਨੇ, ਵਧੀਆ, ਸਾਡੇ ਨਾਲ ਹੀ ਘਰ ਨੇ ਉਹਨਾਂ ਦੇ। ਸਹੀ ਹੋ ਗਿਆ। ਉਹ ਬਜ਼ੁਰਗ ਹੁਣ ਮੈਨੂੰ ਲੱਗਦਾ ਉਹਨਾਂ ਦੇ death- ਪੁਰਾਣੇ ਬਜ਼ੁਰਗ ਤੇ ਸਾਰੇ ਚਲੇ ਗਏ ਨੇ। ਅੱਛਾ ਅੱਗੋਂ ਉਹਨਾਂ ਦੇ ਬੇਟੇ ਨੇ ਸਵਿੰਦਰ ਸਿੰਘ ਦਾ, ਗੁਰਦੀਪ ਸਿੰਘ, ਜਰਨੈਲ ਸਿੰਘ ਅੱਛਾ ਅੱਛਾ ਤੇ ਪਾਲ ਸਿੰਘ। ਤੇ ਜਿਹੜਾ ਗੁਰਦੀਪ ਸਿੰਘ ਨੇ ਸਾਰਿਆਂ ਤੋਂ ਵੱਡਾ, ਹਾਂਜੀ ਉਹਨਾਂ ਦੀਆਂ 3 ਬੇਟੀਆਂ ਸਨ, ਬੇਟਾ ਹੈ ਨਹੀਂ ਸੀ। ਤੇ ਅੱਜ ਵੀ ਕਹਾਣੀ ਸੁਣਾਉਂਦੇ ਨੇ ਨਾ ਕਿ ਬੜੇ ਲੜਾਕੇ ਹੁੰਦੇ ਸੀਗੇ, ਆਪਸ ਵਿੱਚ ਲੜਦੇ ਰਹਿੰਦੇ ਹੁੰਦੇ ਸੀ ਪਿੰਡ ਦੇ ਵਿੱਚ, ਬੜਾ ਪਾਇਆ ਹੁੰਦਾ ਹੈ। ਉਹ ਜੀ ਉਦੋਂ ਦਾ ਰਾਣਾ ਸਾਹਿਬ ਜਿਹੜਾ ਮਾਹੌਲ ਸੀ ਤੇ ਅੱਜ ਦੇ ਮਾਹੌਲ 'ਚ ਲੱਖਾਂ ਕੋਹਾਂ ਦਾ ਫਰਕ ਪੈ ਗਿਆ। ਉਸ ਵੇਲੇ ਸ਼ਰੀਕਾ ਹੁੰਦਾ ਸੀ ਜ਼ਮੀਨਾਂ ਦਾ, ਜ਼ਮੀਨਾਂ ਦਾ, ਹੁਣ ਅੱਜ ਕੱਲ ਪੜ੍ਹਾਈ ਦਾ। ਪੜ੍ਹਾਈ ਦਾ। ਅਗਲਾ ਕਹਿੰਦਾ ਬਾਹਰ ਜਾਈਏ ਪੜ੍ਹ ਕੇ, ਬਾਹਰ ਜਾਈਏ ਪੜ੍ਹ। ਹੁਣ ਤੇ ਆਂਦੇ ਨੇ ਵੀ ਜੇ ਇਹਦਾ ਮੁੰਡਾ ਟੁਰ ਗਿਆ ਜਾਂ ਕੁੜੀ ਟੁਰ ਗਈ ਤੇ ਮੈਂ ਵੀ ਕੱਲਾ। ਸਾਡੇ ਇੰਡੀਆ 'ਚ ਪੰਜਾਬ 'ਚ ਤਾਂ ਲੜਾਈ ਜਮੀ ਖਤਮ ਹੈ ਜੀ। ਖਤਮ ਹੈ ਜੀ। ਸਹੀ ਹੋ ਗਿਆ। ਬਾਕੀ ਇੱਕ ਤੁਹਾਨੂੰ ਹੋਰ ਖਾਸੀਅਤ ਦੱਸਦਾ, ਹਾਂਜੀ ਸਾਡੇ ਇੰਡੀਆ ਦੇ ਵਿੱਚ ਸਾਰੇ ਹੀ ਅਸੀਂ ਮਤਲਬ ਜਿੱਥੋਂ ਜਿੱਥੋਂ ਤੱਕ ਅਸੀਂ ਘੁੰਮੇ ਫਿਰੇ ਆ, ਹਾਂਜੀ ਸਾਡੇ ਕੋਈ ਉੱਥੇ ਇਹ ਨਹੀਂ ਵੀ ਇਹ ਸਿੱਖ ਹੈ ਜਾਂ ਮੁਸਲਮਾਨ ਹੈ ਜਾਂ ਕੋਈ ਹਿੰਦੂ ਹੈ। ਅੱਛਾ ਅਸੀਂ ਸਾਰੇ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ 'ਚ ਜਾਂਦੇ ਆ, ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਅਸੀਂ ਸ਼ਰੀਕ ਹੁੰਦੇ ਆ। ਜੋਗਾ ਸਿੰਘ ਹਰਲ ਆਪਣੇ ਪਿਓ, ਦਾਦੇ, ਚਾਚੇ, ਤਾਏ, ਮਾਈ, ਬੁੜਾ ਦੀ ਜਿਹੜੀ ਜੰਮਣ ਹੋਏ ਸੀ, ਉੱਥੋਂ ਇਹਦੀ ਇੱਛਾ ਹੈ ਕਿ ਮੈਂ ਮਿੱਟੀ ਆਪਣੇ ਇੰਡੀਆ 'ਚ ਖੜਾ। ਅੱਛਾ ਆਪਣੇ ਪਿੰਡ ਦੀ ਮਿੱਟੀ ਲੈ ਕੇ ਜਾ, ਆਪਣੀ ਜ਼ਮੀਨਾਂ ਦੀ। ਜ਼ਮੀਨਾਂ ਆਪਣੀਆਂ ਦੀ। ਅੱਛਾ 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 ਅੱਛਾ। ਤੇ ਉਹ ਮੈਨੂੰ ਤੇ ਨਹੀਂ ਹੁਣ ਪਤਾ, ਇਹੀ ਦੱਸ ਸਕਦੇ ਨੇ ਇਹਨਾਂ ਕਿਉਂ ਖੜਨੀ ਹੈ ਜਾਂ ਅੱਛਾ ਕਾਹਦੇ ਬਜ਼ੁਰਗੋ, ਵਾਸਤੇ ਖੜਨੀ ਹੈ। ਕਿਹੜੀ ਜ਼ਮੀਨ ਸੀ ਇੱਥੇ ਆਪਣੀ, ਬਜ਼ੁਰਗ ਕੀ ਦੱਸਦੇ ਨੇ? ਇਹ ਜ਼ਮੀਨ ਇੱਥੋਂ ਲਾ ਕੇ ਆ ਸਾਰਾ ਪਿਆ, ਹਾਂਜੀ ਉਹ ਪਰਲਾ ਟੱਕ ਦਾ ਸਾਡਾ ਸੀ, ਮਤਲਬ ਅੱਛਾ 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 ਅੱਛਾ। ਉਹ ਡੇਰੇ ਵੇਚਾਂਗੇ। ਔਰ ਡੇਰੇ ਵਿੱਚ ਹੀ। ਇਹ ਵੀ ਵੇਚੀ ਸੀ, ਅੱਛਾ, ਇਹ ਵੇਚੀ ਸੀ। ਇਹ ਵੇਚੀ। ਹਾਂ 172 ਕਿੱਲਾਂ ਤੱਕ ਸੀ। 172 ਕਿੱਲਿਆਂ ਦਾ ਟਰੱਕ ਸੀ। ਹਾਂਜੀ ਇਹ ਪਿੰਡੋਂ ਸ਼ੁਰੂ ਹੁੰਦਾ ਸੀ ਤੇ ਅੱਗੇ ਇਸ ਤੱਕ ਜਾਂਦਾ। ਪਿੰਡੋਂ ਮੈਂ ਤੁਹਾਨੂੰ ਮਧਾਣੀ ਦੱਸਣਾ ਰੋਟੀ ਹੈ ਜਮਾ ਇਕੱਠਾ ਕਿ ਇਸ ਪਿੰਡੋਂ ਇੱਥੇ ਜਿੱਤਲ ਮੇਰੇ ਹੱਥ ਦਾ ਇਸ਼ਾਰਾ ਲਾ ਜੀ, ਹਾਂਜੀ ਇਸ ਪਾਸੇ ਇਹਨਾਂ ਦਾ 172 ਕਿੱਲਿਆਂ ਦਾ ਟੱਕ ਸੀ, ਅੱਛਾ 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 ਸਿੰਘ ਸਰਦਾਰਾਂ ਦਾ, ਹਰਲਾਂ ਦਾ। ਵਿੱਚ ਤੇ ਇਹ ਜਿਹੜਾ ਇਹ ਸਾਡਾ ਟੱਕ ਸੀ, ਅੱਛਾ ਇੱਕੋ ਹੀ ਮੁਸਲਮਾਨ ਇੱਕੋ ਹੀ ਹਰਲਾਂ। ਇੱਕੋ ਹੀ ਸੀ ਨਾ ਘਰ ਭਰਾ। ਦਾਦੇ ਪੜਦਾਦੇ ਤੇ ਇੱਕੋ ਹੀ ਦਾਦੇ ਪੜਦਾਦੇ, ਲੇਕਿਨ ਅੱਗੋਂ ਵੰਡ ਕੀਤੀ ਸੀ ਨਾ ਦੋ ਭਰਾਵਾਂ ਸਾਡੇ ਪੜਦਾਦਿਆਂ ਲਗੜ ਦਾਦਿਆਂ ਅੱਛਾ ਨੇ। ਅੱਛਾ ਅੱਛਾ। ਲਓ ਬਾਬਾ ਜੀ ਆਪਣੇ ਚਲੋ ਜੀ ਆਪਣੇ ਪਿੰਡ ਦੀ ਮਿੱਟੀ ਲੈ ਕੇ ਜਾ ਰਹੇ ਨੇ ਬਜ਼ੁਰਗ। ਤੇ ਬਾਬਾ ਮਿੱਟੀ ਦਾ ਕਰਨਾ ਕੀ ਹੈ? ਇਹ ਮੋਹ ਹੁੰਦਾ ਜੀ ਆਪਣੀ ਧਰਤੀ ਦਾ। ਅੱਛਾ ਹਾਂਜੀ ਅੱਛਾ 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 ਅੱਛਾ। ਮੋਹ ਪਿਆਰ ਹੀ ਇਹ ਜਿਹਾ, ਇਹਨਾਂ ਨਾਲ ਮੋਹ ਪਿਆਰ ਆਇਆ ਤਾਂ ਹੀ ਅਸੀਂ ਆਏ ਮਿਲਣ। ਇਹਨੂੰ ਸੰਭਾਲ ਕੇ ਰੱਖੋਗੇ ਆਪਣੇ ਕੋਲ? ਨਾ ਜੀ ਅਸੀਂ ਵਿਖਾਵਾਂਗੇ ਉੱਥੇ, ਆਪਣੇ ਸਾਰੇ ਪਰਿਵਾਰ ਨੂੰ ਵਿਖਾਵਾਂਗੇ। ਅੱਛਾ ਹਾਂ ਪਿੰਡ ਦੇ ਆਦਮੀਆਂ ਨੂੰ, ਹੋਰ ਨੂੰ ਵਿਖਾਵਾਂਗੇ ਸਾਰਿਆਂ ਨੂੰ। ਇਹ ਜੀ ਜਿਹੜੀ ਆਪਣੇ ਇਜਾਜ਼ਤ ਬਣ ਗਈ ਜੀ ਵੱਡਿਆਂ ਦੀ ਧਰਤੀ ਨਾ, ਜਿਹੜੇ ਸਾਡੇ ਵੱਡੇ ਇੱਥੇ ਕਰਦੇ ਰਹੇ ਨੇ ਕੰਮ ਧੰਦੇ, ਇੱਥੇ ਫਿਰਦੇ ਰਹੇ ਨੇ, ਉਹਨਾਂ ਦੇ ਪੈਰ ਵੀ ਲੱਗੇ ਹੋਣਗੇ ਇੱਥੇ। ਇਹ ਤੋਹਫਾ ਘਰੇ ਧਰਿਆ ਅਸੀਂ ਮੱਥੇ ਨਾਲ ਲਾਵਾਂ ਕਰਾਂਗੇ ਸਵੇਰੇ। ਇਹਨੂੰ ਜੜਾਵਾਂਗੇ ਜੀ, ਹੂੰ ਸ਼ੀਸ਼ੇ ਦੇ ਵਿੱਚ ਜੜਾਵਾਂਗੇ ਵਾਹ ਜੀ ਐ ਵਾਹ ਚੰਗੀ ਤਰ੍ਹਾਂ। ਵਾਹ ਜੇ ਕੋਈ ਰਿਸ਼ਤੇਦਾਰ ਆਵੇਗਾ ਉਹਨੂੰ ਵਿਖਾਵਾਂਗੇ ਵੀ ਆ ਸਾਡੀ ਮਿੱਟੀ ਉੱਥੋਂ ਲੈਂਦੀ ਅਸੀਂ, ਸਹੀ ਹੋ ਗਿਆ ਸਹੀ ਹੋ ਗਿਆ। ਸਾਡੀ ਲਿਖਿਆ ਜਾਊ ਉੱਤੇ ਬੇਚਾਰਾ। ਹਾਂ ਜੀ। ਹੂੰ ਹੂੰ ਹੋ ਜਾ ਬਾਬਾ। ਇਹ ਵੇਖ ਲਓ ਜੀ ਆਪਣੇ ਬਜ਼ੁਰਗਾਂ ਦੀਆਂ ਜ਼ਮੀਨਾਂ। ਸਾਨੂੰ ਤਾਂ ਇਹ ਲੱਗਦਾ ਕੋਈ ਆਵਾਜ਼ ਹੀ ਨਾ ਮਾਰਦੇ ਸਾਨੂੰ, ਪੁਰਾਣਾ ਬਜ਼ੁਰਗ। ਹਾਂ ਆ ਗਏ ਕਿੱਥੇ ਓਏ, ਫਿਰੀ ਜਾਂਦੇ ਹੋ? ਕਿਤੇ ਆ ਗਏ, ਆ ਜਾਓ। ਨਾ ਜੀ ਚੱਲ ਕਿੱਧਰ ਗਏ ਸੀ? ਨਜ਼ਰ ਹੋ ਗਿਆ। ਚੱਲ ਹੀ ਇੱਥੇ ਵੇਖਿਆ ਸੋਨਾ ਬੁੜਾ ਯਾਦ ਆ ਗਿਆ, ਕਹਿੰਦਾ ਅਸੀਂ ਤਾਂ ਢੋ ਮਰ ਜੰਨੇ ਆ, ਮਾਂ ਜਾਵੇ ਸਰਦਾਂ ਪੱਟੀ। ਚੱਲ ਉਧਰ ਕੋਈ ਨਹੀਂ ਏਡਾ ਹੁੰਦਾ। ਨਹੀਂ ਬੜਾ ਹੁੰਦਾ ਹੋਰ ਇੱਧਰ ਇਲਾਕੇ 'ਚ ਕੋਈ ਨਹੀਂ ਵੇਖਿਆ ਇੰਨਾ। ਅੱਛਾ ਅੱਛਾ ਇੱਧਰ ਦੀ ਗੱਲ ਕਰਦੇ ਜੀ, ਇੱਧਰ ਆਂਦੇ ਨੇ ਇਸ ਇਲਾਕੇ 'ਚ ਜ਼ਿਆਦਾ ਹੁੰਦਾ ਸੀ। ਹੂੰ ਹੁਣ ਬਹੁਤ ਫਸਲ ਹੁੰਦੀ ਉੱਥੇ। ਉਦੋਂ ਦਾ ਇਹ ਧੜੀ ਧੜੀ ਗੋਂਗਲੂ ਖਾਣੇ ਸਾਡਾ ਦਾਦਾ ਨਾਲ। ਗੋਂਗਲੂ ਹਾਲੇ ਵੀ ਇੱਥੇ ਬੜੇ ਹੁੰਦੇ। ਧੜੀ ਧੜੀ ਗੋਂਗਲੂ ਹਾਲੇ, ਗੋਂਗਲੂ ਮੂਲੀਆਂ ਤੇ ਹਾਲੇ ਵੀ ਬੜੇ ਮਿੱਠੇ ਹੁੰਦੇ ਨੇ। ਤੇ ਹੁਣ ਘਰ ਇਹਨਾਂ ਦਾ ਜਿਹੜਾ ਇੱਥੇ ਜੀ, ਹਾਂਜੀ ਉੱਥੇ ਇੱਕ ਬੇਰੀ ਖਲੋਤੀ ਹੈ। ਅੱਛਾ ਉਹ ਪੁਰਾਣੀ ਬੇਰੀ ਉਹ ਹੈ। ਪੁਰਾਣੀ ਉਸੇ ਟਾਈਮ ਤੋਂ ਦੀ। ਪਹਿਲੇ ਦੀ। ਹੁਣ ਤੁਹਾਨੂੰ ਅਸੀਂ ਉਧਰ ਲੈ ਕੇ ਚੱਲਦੇ ਹਾਂ, ਅਸੀਂ ਉਹ ਵੇਖਣੀ ਹੈ। ਚਲੋ ਜੀ ਆਓ। ਉਹਨੂੰ ਵੀ ਜੱਫੀ ਪਾ ਕੇ ਆਉਂਦੇ ਆ। ਸ਼ਾਦੀ ਨੂੰ ਆਖਿਆ ਜਾਓ ਅੱਗੋਂ ਜੀ ਜਰਾ। ਇਹ ਭੋਲਾ ਸਾਹਿਬ ਜਿਹੜੇ ਹਰਲ ਸਾਹਿਬ ਨੇ, ਭੋਲਾ ਜੀ, ਤੇ ਇਹਨਾਂ ਨੂੰ ਆਨੇ ਸਾਨੂੰ ਉਹ ਵਿਖਾਓ। ਮੈਂ ਤੇ ਬਾਬਾ ਮੁਲਾਜ਼ਮ ਆ ਇਹਨਾਂ ਦਾ, ਇਹ ਮੈਨੂੰ ਰੱਖੀ ਰੱਖਣ ਹੈ ਜੀ। ਨਹੀਂ ਜੀ ਸਾਡਾ ਤੇ ਮੇਰੇ ਤੇ ਦਿਲ ਵੀ, ਮੈਨੂੰ ਲੱਗਦਾ ਹੈ ਕਿ ਅੱਜ ਮੇਰੇ ਦਾਦੇ ਦੀ ਰੂਹ ਜਿਹੜੀ ਹੈ ਨਾ ਪੂਰੀ ਖੁਸ਼ ਹੋਵੇਗੀ, ਸਕੂਨ ਹੋਵੇਗਾ। ਉਹ ਵੇਖਦਾ ਹੋਵੇਗਾ ਕਿਤੇ ਕਿ ਉਹਦਾ ਪਰਿਵਾਰ ਪੱਟੀ, ਪੇਕਾ ਘਰ ਆ, ਸਹੁਰਾ ਘਰ ਹੈ ਜੀ। ਹਾਂ ਤੇ ਹਰਲ ਪਰਿਵਾਰ ਜਿਹੜਾ ਉਹਦੀ ਬਰਾਦਰੀ ਇੱਥੇ ਅੱਜ ਆਏ ਨੇ ਆਪਣੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਇੱਥੇ ਅਸੀਂ ਸਾਰੇ ਇਕੱਠੇ ਹੋ ਗਏ ਨਾ ਜੀ। ਹਾਂ ਸਾਡੇ
ਤਕੋਣ ਜਿਹੜੀ ਸਾਡੀ ਉਹ ਇੱਥੇ ਆਣ ਕੇ ਇੱਕ ਹੋ ਗਈ। ਅੱਛਾ 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 ਕੋਰੋਂ ਟਾਣਾ ਤੇ ਮਰਾਲੀ ਵਾਲਾ ਹਾਂਜੀ। ਵਿੱਚ ਹੀ ਆ ਗਿਆ, ਵਿੱਚ ਹੀ ਸਾਡੇ ਕੋਟਲੀ ਵਾਲੇ ਆ ਗਏ ਹਾਂਜੀ ਤੇ ਵਿੱਚ ਹੀ ਇਹ ਕਿਲਾ ਦੇਸਾ ਸਿੰਘ ਵਾਲੇ ਆ ਗਏ। ਸਹੀ ਸਹੀ ਇਹ ਸਾਡੀ ਇੱਥੇ ਨੂੰ ਭਾਈ ਆ ਜਾ ਸੱਖਾ ਤੂੰ ਹੀ ਆ ਜਾ। ਆ ਗੱਲ ਹੈ ਜਾਂ ਮੇਰਾ ਫੋਨ ਹੀ ਸਮਝ ਇਹ ਵਧੀਆ ਚੰਗਾ ਬਣਾ ਬੇਸਰਾ ਮੈਂ ਅੱਛਾ ਜੀ ਇਹ ਮਹੱਲਾ ਸੀ ਤੁਹਾਡਾ? ਹਾਂਜੀ ਇੱਥੇ ਤੁਹਾਡੇ ਇਸ ਗਲੀ ਦੇ ਵਿੱਚ ਘਰ ਸੀ? ਹਾਂਜੀ ਇਸ ਗਲੀ ਚ ਕਰਤਾ ਅੱਛਾ ਇਸ ਗਲੀ ਦੇ ਵਿੱਚ ਘਰ ਸੀ। ਹੋਰ ਜੀ ਸਰਦਾਰ ਜੀ ਹੋਰ ਜੀ ਜਾਓ ਜੀ ਆਓ ਜੀ। ਆਪਣਾ ਆ ਘਰ ਇਧਰ ਅੱਛਾ ਜੀ ਇਹ ਘਰ ਹੁਣ ਤੇ ਕਈ ਬਣ ਗਏ, ਉਦੋਂ ਖੁੱਲਾ ਘਰ ਹੋਣਾ ਇੱਕ ਸਾਈਡ ਤੇ। ਹੁਣ ਦੇਖ ਲੈ ਵਿਚਾਰੀ ਦੀ ਇਹਦੇ ਵੀ ਪੈਰੀ ਹੱਥ ਲਾਓ ਭਾਈ ਵਿਚਾਰੀ ਦੇ। ਆ ਬੇਰੀ ਇਹਨਾਂ ਦੇ ਬੜੇ ਪੈਰੀ ਹੱਥ ਲਾ ਦੇ ਭਾਈ। ਬਜ਼ੁਰਗਾਂ ਦੀ ਬੇਰੀ। ਮੈਂ ਕੋਈ ਨਹੀਂ ਭੱਜ ਸਾਹਿਬ ਨਹੀਂ ਖਾਇਆ ਕਿੱਥੇ ਤੇ ਜੀ ਸਾਡੇ ਬਾਦੇ ਨੂੰ ਵਿਚਾਰੇ ਵੱਡੇ ਵਡੇਰੇ 100 ਸਾਲ ਲੱਗਦੇ ਨੇ ਪੁਰਾਣੀ ਬੇਰ ਬਈ ਨੂੰ ਹਾਂਜੀ ਬੇਰ ਲੱਗਦੇ ਨੇ। ਬੇਰ ਬੜੇ ਰਾਣਾ ਸਾਹਿਬ ਇਹ ਪਹਿਲੂ ਬੇਰੀ ਕਾਫੀ ਵੱਡੀ ਸੀ, ਇਹਦਾ ਖਲਾਰ ਵੀ ਉਤੋਂ ਬੜਾ ਸੀ। ਫਿਰ ਨਾਲੇ ਇੱਕ ਨਾਲ ਸਾਡੇ ਚਾਚੇ ਬਾਬੇ ਰਿਫਿਊਜੀਆਂ ਦੇ ਘਰ ਬਣ ਗਿਆ ਗੁੱਜਰ ਬਰਾਦਰੀ ਦੇ, ਜਿਹੜੇ ਉਤੋਂ ਆਏ ਸਨ ਤੇ ਫਿਰ ਥੋੜੀ ਨਾ ਛਾਂਕ ਛੋਕ ਕੇ ਉਹਨੂੰ ਛੋਟਾ ਕਰਨਾ ਪਿਆ। ਇਹਦੇ ਉੱਤੇ ਸਿਉ ਬੇਰ ਲੱਗਦੇ ਨੇ ਜੀ। ਅੱਛਾ ਜੀ ਬੜੀ ਆਲਾ ਕਿਸਮ ਦਾ ਇਹ ਬੇਰ ਇਹਦਾ ਮਿੱਠਾ ਹੁੰਦਾ। ਅੱਛਾ ਬਜ਼ੁਰਗੋ ਕੀ ਦੱਸਿਆ ਸੀ ਆਪਣੇ ਵੱਡਿਆਂ ਨੇ, ਤੁਹਾਡੀ ਭੂਆ ਜੀ ਵੀ ਹੈ ਨੇ, ਉਹਨਾਂ ਨੇ ਕੀ ਦੱਸਿਆ ਸੀ ਕਿ ਆਪਣੇ ਘਰ ਦੇ ਵਿੱਚ ਬੇਰੀ ਸੀ? ਤੇ ਆਪਣੇ ਬਜ਼ੁਰਗ ਕੀ ਆਈ ਕਰਦੇ? ਦੱਸਦੀ ਬੇਰੀ ਸਾਡੇ ਘਰ ਹਾਂ। ਅਡਵੜ ਨਿਸ਼ਾਨੀਆਂ ਦੱਸਦੀ ਸੀ ਨਾ ਹੂੰ ਵੀ ਐਂ ਕਰਕੇ ਐ ਹੁੰਦਾ ਸੀ, ਇੱਥੇ ਖੂਹ ਸੀ ਸਾਡਾ, ਇੰਨੀ ਪੈਲੀ ਸੀ, ਆਏ ਐਂ ਗੱਲਾਂ ਕਰਦੀ ਸੀ। ਸਹੀ ਸਹੀ ਇੱਥੇ ਵੇਖ ਲਓ ਜੀ ਇੰਨੇ ਰਹਿੰਦੇ ਹਨ, ਕੁਲਬਲ ਜੀਆਂ ਦੀ ਹੁੰਦੀ ਸੀ। ਅੱਛਾ ਹਾਂ ਜੀ ਸਾਨੂੰ ਤਿੰਨ ਚਾਰ ਨਿਸ਼ਾਨੀਆਂ ਦਾ ਪਤਾ ਹੈ ਜਿਹੜੀਆਂ ਦੱਸਦੀ। ਇੱਕ ਤਾਂ ਮਸੀਤ ਸੀ, ਇਹ ਮਸੀਤ ਕੱਚੀ ਸੀ ਉਦੋਂ, ਕੱਚੀ ਕੱਚੀ ਸੀ। ਅੱਛਾ ਇਹ ਮਸਜਿਦ ਹੈ ਜੀ ਸਾਹਮਣੇ। ਇੱਕ ਇੱਧਰ ਟੋਬਾ ਹੈ, ਛੱਪੜ ਛੱਪੜ ਵੀ ਸੀ। ਉਹਦੀ ਨਿਸ਼ਾਨੀ ਸੀ, ਇੱਕ ਆ ਖੂਹ ਦੀ। ਅੱਛਾ ਸਾਡੀ ਵੀ ਚਾਰ ਪੰਜ ਨਿਸ਼ਾਨੀਆਂ ਦੱਸਦੀ ਸੀ ਉਹ। ਚਬਾਰਾ ਸੀ। ਅੱਛਾ ਅੱਛਾ ਇੱਕ ਚਬਾਰਾ। ਅੱਛਾ ਇਹ ਹੁਣ ਘਰ ਦੇ ਮਾਲਕ ਕੌਣ ਨੇ? ਅੱਛਾ ਤੁਸੀਂ ਹੋ। ਅੱਛਾ ਤਾਇਆ ਜੀ ਇੱਧਰ ਆਉਣ। ਤੁਸੀਂ ਜਦੋਂ ਆਏ ਸੀ ਉਧਰੋਂ ਤੁਹਾਡੇ ਬਜ਼ੁਰਗ ਆਏ ਨੇ, ਉਦੋਂ ਇਹ ਬੇਰੀ ਇੰਜ ਦੀ ਸੀ ਕਿ? ਇੰਨੀ ਜਿਉਂ ਮੈਂ ਜੰਮਿਆ ਜੀ ਹਾਂਜੀ ਕਿੰਨੀ ਉਮਰ ਹੋ ਗਈ ਬਾਬਾ ਇੱਧਰ ਆ ਜੀ ਜਾਓ, ਤੁਹਾਡੀ? ਇੱਧਰ ਤੇ ਨਾਲ। ਮੇਰੇ ਇੱਧਰ ਆ ਕੇ 3 ਸਾਲ ਬਾਅਦ ਦੀ ਵਿਦਾਇਗੀ। ਅੱਛਾ 3 ਸਾਲ ਬਾਅਦ ਦੀ ਪੈਦਾਇਸ਼। 72 ਸਾਲ ਹੋ ਗਏ। ਤੁਸੀਂ ਕਿਹੜੇ ਇਲਾਕੇ ਦੇ ਹੋ? ਅਸੀਂ ਪਟਿਆਲੇ ਤੋਂ, ਕਿਹੜਾ ਪਿੰਡ ਸੀ? ਰਿਆਸਤ ਪਟਿਆਲਾ ਤੇ ਸ਼ਮਸ਼ਪੁਰਾ ਹਾਂਜੀ। ਹੈ ਕਿਹੜੀ ਬਰਾਦਰੀ ਆਪਣੀ? ਬਹਾਦਰਗੜ੍ਹ। ਗੁੱਜਰ। ਗੁੱਜਰ। ਅੱਛਾ 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 ਸ਼ਮਸ਼ਪੁਰਾ ਬਹਾਦਰਗੜ੍ਹ ਦੇ ਕੋਲ ਹੈ। ਆਪਣੀ ਬੇਰੀ ਦੇ ਪੱਤਰ ਉਹ ਕੋਠੇ ਤੋਂ ਲਾਓ ਇਤਨਾ ਖੇਡਦਾ ਇੱਥੇ ਸਾਰੇ ਢੋਲਾ ਬਸ ਓਏ ਬਸ ਜਿਹੜੀ ਬੜੀ ਉਹ ਨਹੀਂ ਇੰਨੀ ਨਾ ਤੋੜਾ, ਮਾੜੀ ਜਿਹੀ ਤੋੜ ਲੈ। ਮਾੜੇ ਜਿਹੇ ਪੱਤੇ ਤੋੜ ਲਾ ਪੱਤੇ। ਥੋੜਾ ਸੋਚਲਾ ਯਾਰ। ਬਸ 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 ਬੜੇ ਨੇ। ਇਹਦੇ ਹੁਣ ਰਹਿ ਗਈ ਨਹੀਂ ਤੇ ਬੜੀ ਵੱਡੀ। ਆਹ ਬੜੀ ਵੱਡੀ ਇੰਨੇ ਦੇ ਵਿੱਚ ਆ ਗਏ ਥੱਲੇ ਭਰਤੇ। ਅੱਛਾ ਵਿੱਚ ਆ ਗਈ ਹੈ? ਇੰਨੀ ਜਿਹੜੀ ਹੈ ਇੰਨੀ ਥੱਲੇ ਡੁੱਬ ਗਈ। ਇਹ ਵੇੜੇ ਦੇ 5-6 ਫੁੱਟ ਥੱਲੇ ਵੇ। ਇਹ ਲਗਭਗ ਇਹ ਦੱਸਦੇ ਨੇ ਜੀ ਜਗ੍ਹਾ ਗੁਰਦੁਆਰੇ ਪਾਈ ਨੇ ਇਹ ਲਗਭਗ 6 ਫੁੱਟ ਥੱਲੇ ਟੁਰ ਗਈ, ਪਰਤ ਪੈ ਗਈ। 6 ਫੁੱਟ ਥੱਲੇ ਚਲੀ ਗਈ। ਹਾਂਜੀ ਧੋਪਣੀ ਦੀ ਲੱਗਦੀ ਹੈ ਉਹ ਬਾਬੇ ਦੇ ਦੇ ਉਹ ਤਾਂ ਦੋ ਜੀ ਬਾਬਾ ਜੀ ਨੂੰ ਆਪਣੀ ਬੇਰੀ ਦੇ ਬੇਰੀ ਹੈ।
ਇਹ ਜੀ ਬੇਰੀ ਦੇ ਪੱਤੇ ਬਜ਼ੁਰਗਾਂ ਨੂੰ ਦਿੱਤੇ ਗਏ ਨੇ। ਆ ਵਿਖਾ ਦੇ ਮੁੰਡੇ ਆਪਣੇ ਬਜ਼ੁਰਗਾਂ ਦੀ ਬੇਰੀ ਦੇ ਪੱਤੇ ਲੈ ਕੇ ਚੱਲੇ ਨੇ ਨਾਲ ਇੰਡੀਆ। ਯਾਦ ਕਰੇ ਜੀ ਹਾਂਜੀ ਵਿਖਾਵਾਂਗੇ ਕਿਸੇ ਨੂੰ ਵੀ ਅਸੀਂ ਨਾਲ ਅੱਗੇ ਜੇ ਕੋਈ ਆਵੇਗਾ ਜੀ ਰਿਸ਼ਤੇਦਾਰ ਆਵੇਗਾ ਪਿੰਡ ਦੇ ਬੰਦਿਆਂ ਨੂੰ ਵਿਖਾਵਾਂਗੇ। ਉਹ ਜਿੱਥੇ ਤੁਹਾਡੇ ਮਕਾਨ ਇਹ ਜੀ ਮਕਾਨ ਹੁਣ ਤੇ ਇੱਥੇ ਨਕਸ਼ਾ ਬਦਲ ਗਿਆ, ਲੇਕਿਨ ਉਸ ਵੇਲੇ ਪੱਕੇ ਮਕਾਨ ਹੁੰਦੇ ਸੀ ਇੱਥੇ ਤੇ ਵਿੱਚ ਘਰ ਬੇਰੀ ਸੀ। ਇਹ ਹੁਣ ਆਡਾਣੇ ਵੱਢ ਬੁੱਢ ਦਿੱਤੇ ਨੇ ਆ ਨਾ ਧੁੱਪੜੀ ਨਹੀਂ ਲੱਗਦੀ ਬਜ਼ੁਰਗੋ ਇਹਦੀ ਵਜ੍ਹਾ ਤੋਂ ਫਿਰ ਵੱਢਣਾ ਪਿਆ। ਇਹ ਥੱਲੇ ਵੀ ਤਕਰੀਬਨ ਮੇਰੇ ਜਿਹੀ ਨਹੀਂ ਹੋਣੀ ਥੱਲੇ। ਹਾਂਜੀ ਬੜੀ ਥੱਲੇ ਹੋ ਗਈ ਏ ਥੱਲੇ ਨਲਕਾ ਲਾਇਆ ਇਹ ਨਲਕੇ ਦਾ ਲੈਗੋ ਪਹਿਲਾਂ ਦੀ ਅੱਛਾ ਡੀ ਨਹੀਂ ਇਹ ਡੀ ਇਹ ਜੀ ਬਾਬਾ ਜੀ ਆਪਣੇ ਘਰ ਆਏ, ਆਪਣੀ ਬੇਰੀ ਦੇਖੀ ਇਹਨਾਂ ਨੇ। ਉਸ ਤੋਂ ਬਾਅਦ ਇਹ ਬਜ਼ੁਰਗ ਜਿਹੜੇ ਨੇ ਛਿਜੜਾ ਪੜਨਗੇ ਇਸ ਪਿੰਡ ਦੇ ਜਿਹੜੇ ਇਹਨਾਂ ਦੇ ਬਜ਼ੁਰਗ ਹੋਏ ਨੇ, ਹਰਲ ਬਰਾਦਰੀ ਬਰਾਦਰੀ ਦਾ। ਤੇ ਆਓ ਸੁਣਦੇ ਇਹਨਾਂ ਦੇ ਕੋਲੋਂ। ਹਾਂਜੀ ਬਾਬਾ ਜੀ। ਹਾਂ ਨਹੀਂ ਥੱਲੇ ਟੁਰੋ ਜੀ, ਇੱਥੋਂ ਮੇਰੇ ਤੋਂ ਟੁਰ ਪਵੋ। चौरी पोला जे चौरी अरशद दा चौरी अरशद चौरी दोस्त दा चौरी दोस्त मेहरदाद दा चौरी मेहरदाद रुकनदीन दा चौरी रुकनदीन हसन खान दा चौरी हसन खान निजाबत खान दा निजाबत खान करमलाई सालियो मोहम्मद दा सालियो मोहम्मद अलाई बश्क दा लाई बश्क सलार लखवेरा खरल दा चडेरा खरल दा टुंगेरा खरल दा नूआ खरल दा बादल खरल दा गोपे रां खरल दा साई खरल दा खरल खीवे दा हरल खीवे दा खीवा राणू जैसर गद्दर दा गद्दर राजे करण दा करण रामचंद जसरा अद दलीप मान दासा मनो सूरज बंब तारा नहूर सरूई रग फलग शीश नूं दा हाम नूं दा कन्यान नूं दा जबस नूं दा नूं ला मक बिरिया राज राजे करम ਬਾਵੇ ਆਦਮ ਸਾਹਿਬ बाबे आजम दा बाबा आजम मठ दा पंजा चीज़ां दा निशान है बाबा आजम जेह्ड़ा एह् भी एह्दा भी बाप है बाबा आजम मठ दा खुदा सच है खुदा का भेजिया हज पाक मोहम्मद रसूलुल्लाह बरक ਠੀਕ ਹੋ ਗਿਆ ਜੀ। ਐਸੀ ਜੀ ਛਿਜੜਾ ਹਰਲ ਬਰਾਦਰੀ ਬਰਾਦਰੀ ਦਾ, ਜਿਹਦੇ ਵਿੱਚ ਸਰਦਾਰ ਵੀ ਤੇ ਮੁਸਲਮਾਨ ਵੀ ਆ ਜਾਂਦੇ ਨੇ। ਰਾਜੇ ਕਰਨ ਇਹਨਾਂ ਦਾ ਵੀ ਇਹ ਸਾਰਾ ਬਜ਼ੁਰਗਾਂ ਹਾਂਜੀ। ਦਾ। ਇਹਦੇ ਵਿੱਚ ਇਹ ਪੱਟੀ ਵੀ ਆ ਗਏ ਜੀ ਹਾਂ ਇਹਦੇ ਵਿੱਚ ਪੱਟੀ ਵੀ ਆ ਗਏ ਨੇ दुल्ला फरीद दा भुल्ला फरीद दा बुढ़ा फरीद दा आडा फरीद दा मसीहा फरीद दा फरीद बिजली तम दा ते तम पट्टी दा पट्टी बलवंत कोर राम सुर्ग वस सेम राजे करण दा भी राजे करण दिया ਰਾਜੇ ਕਰਨ ਸਿੰਘ ਤੇ 373 ਜੱਟਾਂ राजे करण 373 ਜੱਟਾਂ ਦੀਆਂ ਨਸਲਾਂ ਜਿਹਦੇ ਚ ਪੱਟੀ ਮੰਡ ਹਰਲ ਖਰਲ ਵਿਰਗ ਜਿਤਰੀਆਂ ਵੀ ਹਨ ਉਹ ਰਾਜੇ ਕਰਨ ਸਿੰਘ ਉੱਤੇ ਜਾ ਕੇ ਗੁੱਜਰ ਵੀ ਤੇ ਇਕੱਠੇ ਭਰਾ ਹੋ ਜਾਂਦੇ ਨੇ। ਖੁੱਲੇ ਹੀ ਸੀ ਜਦੋਂ ਅਸਾਂ ਦੇਖਿਆ ਸਾਰਾ ਖੁੱਲੇ ਹੀ ਸੀ। ਜੋ ਧਨੌਲਿਓ ਮੰਡੀ ਤੋਂ ਆਉਂਦੇ ਹਨ ਤੇ ਉੱਥੇ ਸਾਡੇ ਰਾਤਾਂ ਕੱਟਦੇ ਹਨ ਜਾਂ ਸਾਡੀ ਵੇਲੀ 'ਚ ਇਹ ਸਾਰਾ ਖੁੱਲੇ ਹੀ ਸੀ ਨਾ। ਜਿੰਨਾ ਵੀ ਆਲੇ ਦੁਆਲੇ ਜਿਹੜੇ ਮਕਾਨ ਬਣ ਗਏ ਤੁਹਾਡੇ ਘਰ ਸੀ। ਹਾਂਜੀ ਲੇਕਿਨ ਹੁਣ ਵੰਡੀਆਂ ਪੈ ਗਈਆਂ ਨਾ ਜੀ 7300 ਹੁਣ ਛੋਟੇ ਛੋਟੇ ਗਲੀਆਂ ਬਣ ਗਈਆਂ। ਉਸ ਟਾਈਮ ਤੁਹਾਡਾ ਕਿਤੇ ਉੱਥੇ ਗੇਟ ਹੋਣਾ ਮੇਨ ਰੋਡ ਜਦੋਂ ਧਨੌਲਿਓ ਮੰਡੀ ਆਉਂਦੇ ਨਾ ਅਸੀਂ ਰਾਤ ਕੱਟ ਕੇ ਜਾਂਦੇ ਸਾਡੀ ਵੇਲੀ ਇੱਥੇ। ਹਾਂਜੀ ਸਹੀ ਇਹ ਕੋਈ ਵੀ ਰਾਈ ਪਾਣ ਦੀ ਕੋਈ ਜਾਂਦਾ ਹਨੇਰਾ ਪੈ ਜਾਂਦਾ। ਅੱਜ ਠੰਡ ਪਈ ਆਪਣੇ ਦਿਲ ਦੇ ਵਿੱਚ, ਆਪਣਾ ਘਰ ਵੇਖ ਕੇ ਆਪਣੀ ਬੇਟੀ ਮੈਂ ਵੇਖ ਕੇ ਆਪਣਾ ਪਿੰਡ ਕਹਿੰਦਾ ਵੇਖ ਕੇ। ਆਨੰਦ ਆ ਗਿਆ ਜੀ। ਹਾਏ। ਚਲੋ ਜੀ ਸਾਡਾ ਐਸੇ ਇਹਨਾਂ ਨੂੰ ਮਿਲਨੇ ਆ ਅਸੀਂ ਹੂੰ ਇਹਨੇ ਬਾਨੇ ਐਸੇ ਤਰ੍ਹਾਂ ਮਹਾਰਾਜ ਬਾਬੇ ਨਾਨਕ ਨੇ ਕਰਾਏ ਨੇ ਦਰਸ਼ਨ ਮੇਲੇ। ਅਸੀਂ ਬਜ਼ੁਰਗੋ ਐਸੇ ਤਰ੍ਹਾਂ ਹੀ ਪਿਆਰ ਵੱਧਦਾ ਰਹੇ, ਹਾਂਜੀ। ਨਫ਼ਰਤਾਂ ਘਟਣ। ਜਿਹੜਾ ਐਵੇਂ ਮੀਡੀਆ ਸਾਡਾ ਇੱਥੇ ਜਿਹੜਾ ਬਾਰਡਰ ਤੇ ਬੜਾ ਜ਼ੋਰ ਲਾ ਰੱਖਿਆ ਜੀ ਜੇ ਬਾਰਡਰ ਖੁੱਲ ਜੇ ਅਸੀਂ ਰਾਣਾ ਸਾਡਾ ਸਾਹਿਬ ਪੰਜਾਬ ਇਕੱਠਾ ਹੋ ਜੇ। ਰਾਣਾ ਸਾਹਿਬ ਅਸੀਂ ਵੀ ਅਰਦਾਸਾਂ ਬੇਨਤੀਆਂ 75 ਸਾਲ ਹੋ ਗਏ ਸਾਨੂੰ ਵੀ ਕਰਦੇ ਨੂੰ ਤੇ ਸਾਡੀਆਂ ਸੁਣੀਆਂ ਗਈਆਂ ਨੇ। ਹਾਂਜੀ ਬੜਾ ਕਿਰਪਾ ਹੋਈ ਹੈ ਬਾਬੇ ਨਾਨਕ ਦੀ ਮਿਹਰ ਹੋਇਆ ਹੈ। ਹਾਂਜੀ ਅਸੀਂ ਤੁਹਾਨੂੰ ਵੀ ਸਾਰਿਆਂ ਨੂੰ ਇਹ ਆਨੇ ਵੀ ਜਦੋਂ ਤੁਸੀਂ ਜਾ ਕੇ ਕਿਸੇ ਟਾਈਮ ਜਦੋਂ ਨਮਾਜ਼ ਅਦਾ ਕਰਦੇ ਜੇ ਨਾ, ਹਾਂਜੀ ਤੁਸੀਂ ਸਾਡੀ ਇਹਦੇ ਵਿੱਚ ਇੱਕ ਦੁਆ ਕਰਿਆ ਕਰੋ ਜੀ ਕਿ ਅਸੀਂ ਆਉਂਦੇ ਰਹੀਏ, ਹਾਂਜੀ ਅਸੀਂ ਮਿਲਦੇ ਰਹੀਏ।
ਸਾਡੀ ਜੀ ਇਹ ਹਮੇਸ਼ਾ ਦੁਆ ਹੈ ਕਿ ਸਾਡੇ ਸਿੱਖ ਵੀਰ ਜਿੰਨੇ ਵੀ ਹਾਂ ਨੇ ਜੀ, ਮੇਲ ਕਰਾ ਉਹ ਦੇ ਆਪਣੇ ਕੇ ਪਿੰਡ ਰੱਬ ਵੇਖਣ ਕਰਨੇ ਆਉਣ, ਪਾਜ ਆਪਣੇ ਦਾ। ਯਾਰਾਂ ਨੂੰ ਮਿਲਣ ਆਉਣ, ਐਸੇ ਤਰ੍ਹਾਂ ਹੀ ਪਿਆਰ ਵੱਧਦਾ ਸਾਡੇ ਰਹੇ। ਰਿਸ਼ਤੇਦਾਰੀਆਂ 'ਚ ਵੇਖੋ ਇਹ ਵਪਾਰ ਬੜਾ ਵੱਧਦਾ ਹੈ ਜੀ, ਇਧਰੋਂ ਜੇ ਬਾਰਡਰ ਖੁੱਲ ਜੇ ਵਪਾਰ ਬੜਾ ਬੜਾ ਵੱਧਦਾ। ਵੱਧਦਾ ਜੀ, ਬੜਾ ਵੱਧਦਾ। ਹੁਣ ਇੱਧਰ ਕੀ ਭਾਅ ਨੇ, ਗੰਡਾ ਟੋਟਾ ਟਮਾਟਰ ਲਟਰ ਪਟਰ, ਉਧਰ ਕੀ ਭਾਅ ਨੇ। ਐਸੇ ਤਰ੍ਹਾਂ ਹੀ ਜੀ, ਐਸੇ ਤਰ੍ਹਾਂ ਹੀ। ਬੜਾ ਦੁਆ ਕਰੋ ਕਿ ਸਾਡੇ ਵੀ ਜਿਹੜੇ ਇੱਥੇ ਬਜ਼ੁਰਗ ਚੰਦ ਰਹਿ ਗਏ ਨੇ, ਉਹਨਾਂ ਦਾ ਵੀ ਬੜਾ ਦਿਲ ਕਰਦਾ ਆਪਣੇ ਪਿੰਡ ਵੇਖਣ ਨੂੰ, ਆਪਣੇ ਉਹ ਸ਼ਹਿਰ ਜਿਹੜੇ ਵੇਖਣ ਨੂੰ, ਐਵੇਂ ਤੁਰ ਕੇ ਬਜ਼ੁਰਗ। ਅਸੀਂ ਤੇ ਇਹ ਗੱਲ ਆਨੇ ਜੀ, ਸਰਕਾਰ ਜਿਹੜੀ ਨਾ, ਦੋਵੇਂ ਸਰਕਾਰਾਂ ਹਾਂਜੀ ਉਹ ਪ੍ਰੂਫ ਲੈਣ, ਐਸੇ ਤਰ੍ਹਾਂ ਉਹਨਾਂ ਦੀ ਜੇ ਕੋਈ ਗਾਰੰਟੀ ਲੈਣੀ ਹੈ ਤੇ ਉਹ ਲੈਣ। ਤੇ ਜਿਹੜੇ ਉਦੋਂ ਦੇ 47 ਵੇਲੇ ਦੇ ਪਰਿਵਾਰ ਵਿਛੜੇ ਨੇ ਹਾਂਜੀ ਉਹ ਮਿਲ ਜਾਣ, ਉਹਨਾਂ ਨੂੰ ਇੱਧਰ ਉੱਧਰ ਆਉਣ ਦੀ ਇਜਾਜ਼ਤ ਹੋਵੇ। ਸਹੀ ਗੱਲ ਹੈ, ਠੀਕ ਹੈ ਨਾ ਜੀ। ਤੇ ਜਿਹੜੇ ਅਜੇ ਅਸੀਂ ਤੁਹਾਡੀ ਵੀਡੀਓ ਵੇਖਦੇ ਆ, ਤੁਹਾਡੀਆਂ ਵੀ ਪਾਈਆਂ ਹੁੰਦੀਆਂ ਨੇ, ਹੋਰ ਵੀ ਬੜੇ ਚੈਨਲ ਵੀਡੀਓ ਪਾਉਂਦੇ ਨੇ। ਤੇ ਵੈਸੇ ਮੈਂ ਤੁਹਾਨੂੰ ਦੱਸਾਂ ਰਾਣਾ ਸਾਹਿਬ, ਮੈਂ ਜਦੋਂ ਰਾਤ ਨੂੰ ਰੋਟੀ ਖਾ ਕੇ ਲੰਗਰ ਪਾਣੀ ਮੈਂ ਪੈਣਾ ਨਾ, ਮੈਂ ਵੀਡੀਓ ਇਹ ਵੇਖਦਾ। ਅੱਛਾ ਤੁਹਾਡੀਆਂ ਨੇ ਕੁਝ ਹੋਰ YouTube 'ਚ ਬੜੀਆਂ ਨਿਕਲਦੀਆਂ ਨੇ, ਉਹ ਰੋ ਕੇ ਪਰਿਵਾਰ ਜਿਹੜੇ ਨਾ ਅਜੇ ਵਿਛੜੇ ਨੇ, ਸਾਨੂੰ ਕਈ ਤੇ ਆਂਦੇ ਨੇ ਮੈਂ ਸਾਰੀ ਜ਼ਮੀਨ ਜਾਇਦਾਦ ਦੀ ਦੇ ਦਿਆਂਗਾ, ਪਰ ਮੈਨੂੰ ਮੇਰਾ ਮਿਲਾ ਦਿਓ, ਮੇਰਾ ਪਿੰਡ ਵਿਖਾ ਦਿਓ, ਮੈਨੂੰ ਵਿਛੜੇ ਮਿਲਾ ਦਿਓ। ਤੇ ਇਹ ਜਿਹੜੀ ਨਾ ਸਰਕਾਰ ਜਿਹੜੀ ਨਾ, ਉਹਨਾਂ ਦੀ ਜਿਹੜੀ ਕੋਈ ਬਣਦੀ ਕਾਰਵਾਈ ਲਿਖਤੀ ਤੌਰ ਤੇ ਕੋਈ ਗਾਰੰਟੀ ਲੈਣ, ਉਧਰ ਹੀ ਸਾਡੀ ਗਾਰੰਟੀ ਪਾਕਿਸਤਾਨ ਵਾਲੇ ਦੇਣ, ਪਾਕਿਸਤਾਨ ਵਾਲੇ ਦੀ ਗਾਰੰਟੀ ਉਧਰ ਲੋਕ ਦੇਣ, ਤੇ ਆਉਣ ਜਾਣ ਜਿਹੜਾ ਨਾ ਉਹਦੇ ਵਿੱਚ ਇਜਾਜ਼ਤ ਹੋਣੀ ਚਾਹੀਦੀ। ਜਿਹੜੇ ਨੇ ਨਾ 70 ਸਾਲ ਤੋਂ ਉੱਤੇ ਬਜ਼ੁਰਗ, ਉਹਨੂੰ ਤੇ ਵੀਜ਼ਾ ਫ੍ਰੀ ਦੇ ਦੇਣਾ ਚਾਹੀਦਾ ਕਿ ਜਾ ਵੀ ਵੇਖ ਆਓ ਆਪਣਾ। ਇੱਕ ਪਿੱਛੇ ਜੇ ਕੀ ਕਰ ਲੈਣਾ ਉੱਥੇ ਜਾ ਕੇ, ਇੱਕ ਰਾਣਾ ਸਾਹਿਬ ਪਿੱਛੇ ਜੇ ਗੱਲ ਸੁਣੀ ਆਈ ਸੀ ਤੇ ਤੁਹਾਡੇ YouTube ਦੇ ਵਿੱਚ, ਹਾਂਜੀ, ਤੇ ਉਹਦੇ ਚ ਸੀ ਵੀ ਜਿਹੜਾ ਇਹਨਾਂ ਦੋਵਾਂ ਮੁਲਕਾਂ ਦਾ ਇੱਕ ਸਹਿਮਤੀ ਹੋਈ ਹੈ, ਹਾਂਜੀ, ਵੀ 60 ਸਾਲ ਤੋਂ ਉੱਤੇ ਦੋਵਾਂ ਮੁਲਕਾਂ ਦੇ ਜਿਹੜੇ ਨਾ, ਹਾਂਜੀ, ਭਾਵੇਂ ਉਹ ਬੀਬੀਆਂ ਨੇ ਤੇ ਭਾਵੇਂ ਉਹ ਆਦਮੀ ਨੇ, ਹਾਂਜੀ, ਉਹ ਮਤਲਬ ਉਹਨਾਂ ਨੂੰ ਵੀਜ਼ਾ ਮਿਲੇਗਾ ਸਾਲ 'ਚ 2 ਵਾਰੀ, ਹਾਂਜੀ, ਇੱਕ 100 ਰੁਪਏ 'ਚ ਵੀਜ਼ਾ ਮਿਲੇਗਾ, ਤੇ ਉਹਦਾ ਜਿਹੜਾ ਇੱਕੋ ਹੀ ਰੱਖਿਆ ਹੈ ਟਿਕਾਣਾ, ਉਹ ਰੱਖਿਆ ਵਾਗਾ। ਇੱਕ 100 ਰੁਪਇਆ ਦੇ ਕੇ 45 ਦਿਨਾਂ ਦਾ ਵੀਜ਼ਾ ਲੱਗੇਗਾ। ਅੱਛਾ, 45 ਦਿਨਾਂ ਦੇ ਵਿੱਚ ਜੇ ਅਸੀਂ ਐਸੇ 10 ਦਿਨ ਇੱਧਰ ਰਹਿ ਕੇ ਜਾਂ ਤੁਸੀਂ ਉੱਧਰ ਜਾਓ, ਹਾਂਜੀ, ਜਿੰਨੇ ਦਿਨ ਤੁਹਾਡਾ ਜੀ ਕਰੇ ਆਪਾਂ ਫਿਰ ਉੱਧਰ ਹੀ ਆਪਣੇ ਦੇਸ਼ 'ਚ ਚੱਕਰ ਲਾ ਕੇ ਉਹ 45 ਦਿਨਾਂ 'ਚ ਆਪਾਂ ਆ ਜਾ ਵੀ ਸਕਦੇ। ਇਹ ਮਤਲਬ ਲਾਗੂ ਪਤਨੀ ਜੇ ਇਹਨਾਂ ਨੇ, ਲੇਕਿਨ ਇਹ ਲਾਗੂ ਨਹੀਂ ਹੋਇਆ, ਉਹਨਾਂ ਦਿੱਤੇ ਹੀ ਹੈ ਸੀ ਐਡਵਾਈਸ ਕਿ ਇਸ ਤਰ੍ਹਾਂ ਹੋਣਾ ਚਾਹੀਦਾ। ਇਹ ਹੋ ਜਾਣਾ ਕਿਸੇ ਦਿਨ, ਅਗਰ ਹੋ ਜਾਵੇ ਤੇ ਇਸ ਤੋਂ ਵੱਡੀ ਗੱਲ ਕਿਹੜੀ। ਅਸੀਂ ਮੰਗ ਕਰਨੇ ਆ ਲਾਗੂ। ਹੁਣ ਦੇਖੋ ਪਾਕਿਸਤਾਨ ਨੇ ਕਰਤਾਰਪੁਰ ਖੋਲਿਆ, ਹਾਂਜੀ, ਬੜੀ ਜਿੰਨੇ ਵੀ ਕਈ ਪਰਿਵਾਰ ਐਸੇ ਨੇ ਜਿਹੜੇ ਮਿਲ ਹੀ ਨਹੀਂ ਸਕਦੇ ਸੀ, ਹੁਣ ਉਹ ਮਿਲੇ ਨੇ ਜੀ, ਮਿਲੇ ਨੇ। ਸਿੱਧੂ ਸਾਹਿਬ, ਹਾਂਜੀ, ਇੱਕ ਜਨਰਲ ਬਾਜਵਾ ਸਾਹਿਬ, ਇਮਰਾਨ ਖਾਨ ਸਾਹਿਬ, ਹਾਂਜੀ, ਇਹਨਾਂ ਦਾ ਰਹਿੰਦੀ ਦੁਨੀਆ ਤੱਕ ਨਾ ਰਹੇਗਾ। ਕਿਉਂ ਨਾ ਕਿਵੇਂ ਰਹੇਗਾ? ਉੱਥੇ ਉਹਨਾਂ ਦੇ ਪੱਥਰ ਲੱਗ ਚੁੱਕੇ ਨੇ, ਉਹਨਾਂ ਦੇ ਨਾਂ ਦੇ ਪੱਥਰ ਲੱਗ ਚੁੱਕੇ ਨੇ। ਉਹਨੂੰ ਪੱਥਰ ਤੇ ਨਹੀਂ ਕਿਤੇ ਮਿਟਣੇ, ਬਾਕੀ ਹਿਸਟਰੀਆਂ ਲਿਖੀਆਂ ਗਈਆਂ ਨੇ, ਇਤਿਹਾਸ ਲਿਖਿਆ ਗਿਆ, ਉਹ ਸਾਰਾ ਜਿਹੜਾ ਹੈ ਉਹ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਂ ਰਹੇਗਾ। ਕਿਉਂਕਿ ਇੱਕ ਬਹੁਤ ਵੱਡਾ ਸਥਾਨ ਗੁਰੂ ਨਾਨਕ ਪਾਤਸ਼ਾਹ ਦਾ, ਜਿੱਥੇ ਉਹਨਾਂ ਨੇ ਆਪਣੇ ਆਖਰੀ ਕੋਈ ਸਾਲ ਬਾਬੇ ਨਾਨਕ ਜੀ ਨੇ ਉੱਥੇ ਖੇਤੀ ਕੀਤੀ ਬਤਾਏ, ਹਾਂਜੀ, ਤੇ ਉਹਦਾ ਰਸਤਾ ਸਾਨੂੰ ਇਹਨਾਂ ਨੇ ਦਿੱਤਾ ਹੈ। ਅਸੀਂ ਬੜਾ ਧੰਨਵਾਦ ਕਰਦੇ ਹਾਂ ਪਾਕਿਸਤਾਨ ਸਰਕਾਰ ਦਾ। ਤੇ ਅਸੀਂ ਇਸ ਤਰ੍ਹਾਂ ਹੀ ਮੰਗਾਂ ਤਾਂ ਸਾਡੀਆਂ ਇਹ ਵੀ ਨੇ ਕਿ ਸਾਨੂੰ ਜਿਹੜੇ ਜਿੰਨੇ ਗੁਰਧਾਮ ਨੇ ਪਾਕਿਸਤਾਨ ਦੇ ਵਿੱਚ, ਨਾਲੇ ਤਾਂ ਅਸੀਂ ਉਹਨਾਂ ਦੇ ਦਰਸ਼ਨ ਕਰੀਏ, ਨਾਲੇ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਦੇ ਮੇਲ ਮਿਲਾਪ ਸਾਡਾ ਹੋਵੇ। ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਖੂਹ ਹੈ ਇੱਥੇ ਰਾਣਾ ਸਾਹਿਬ। ਅੱਛਾ, ਇੱਥੇ ਖੂਹ ਵੀ ਹੁੰਦਾ ਸੀ? ਹਾਂਜੀ, ਇਹਨਾਂ ਦੇ ਵੱਡੇ ਖੂਹ ਸੀ ਇਹਨਾਂ ਦਾ, ਜਿਹੜਾ ਸੀ ਇੱਥੇ ਪਿੰਡ ਦਾ, ਇੱਥੋਂ ਪਾਣੀ ਸਾਰਾ ਪਿੰਡ ਭਰਦਾ ਸੀ। ਇਹਦਾ ਮਤਲਬ ਤੁਹਾਡਾ ਇੱਥੋਂ ਹੀ ਡੇਰਾ ਸ਼ੁਰੂ ਹੋ ਜਾਂਦਾ ਸੀ? ਹਾਂਜੀ, ਹਾਂ, ਪਿੱਛੇ ਆ ਮੁੰਡਾ ਦੱਸਦਾ ਪਿਆ, ਆ ਮੁੰਡਾ ਵੇਲਿਆ ਸਾਡਾ ਘਰ ਹੀ ਹੈ। ਹਾਂਜੀ, ਆਜੋ ਦੱਸੋ ਜੀ ਮਾਸਟਰ ਜੀ, ਕਿੱਥੇ ਹੁੰਦਾ ਸੀ? ਆ ਜੀ ਖੂਹ ਦੇ ਨਿਸ਼ਾਨੀ ਜੀ, ਆ ਸਾਡੇ ਵਡੇਰੇ ਦੱਸ ਜੀ। ਅੱਛਾ, ਆ ਜਿਹੜਾ ਨਾ ਇੱਥੇ ਇਹ ਲੈਂਟਰ ਨਾਲ ਲਾਇਆ ਇਹਨਾਂ ਨੇ, ਹਾਂ ਲੈਂਟਰ ਪ੍ਰੈਸ਼ਰ ਲੈਂਟਰ ਲੱਗਿਆ। ਇੱਥੇ ਖੂਹ ਵਾਲੀ ਥਾਂ ਜਿਹੜੀ ਨਾ ਪੋਲੀ ਹੋਣ ਦੇ ਕਾਰਨ ਹੁਣ ਵੀ ਬੈਂਦਾ ਹੈ, ਇੱਥੇ ਕੰਧ ਦਬ ਜਾਂਦੀ ਸੀ, ਫਿਰ ਉੱਤੇ ਆ ਵੇਖੋ ਨਾ ਥੱਲੇ ਵੀ ਉੱਥੇ ਵੀ ਲੈਂਟਰ ਲੱਗਾ, ਇੱਧਰ ਕਰਕੇ ਆ ਇੱਥੋਂ ਵੀ ਲਾਇਆ। ਇਹ ਵੀ ਆਰਸੀਸੀ ਪਾਈ ਖੂਹ ਹੈ, ਇਹ ਬਲਦਾਂ ਨਾਲ ਚੱਲਦਾ ਸੀ। ਹਾਂ, ਤੇ ਇੱਥੇ ਪੈਲੀਅਨ ਪਾਣੀ ਪੂਣੀ ਵੀ ਇੱਥੋਂ ਲੱਗਦਾ ਸੀ। ਜੇ ਮੈਂ ਹੁਣ ਵੀ ਛਾਲ ਮਾਰਾਂ ਤੇ ਬਹਿ ਜਾਂਦੇ। ਉਹ ਤੇਰੇ ਠੀਕ ਹੋ ਗਿਆ ਜੀ। ਕੀ ਹਾਲ ਚਾਲ ਹੈ? ਠੀਕ ਹੈ, ਵਧੀਆ। ਕੀ ਨਾਮ ਹੈ ਆਪਣਾ? ਅਜੀਤ ਸਿੰਘ। ਅਜੀਤ ਸਿੰਘ। ਤੁਹਾਡਾ ਕੀ ਨਾਮ ਹੈ ਜੀ? ਅਨੂਪ ਸਿੰਘ। ਅਨੂਪ ਸਿੰਘ। ਜੋਗਾ ਸਿੰਘ। ਬਜ਼ੁਰਗੋ, ਤੁਹਾਡੇ ਵਾਲਦ ਦਾ ਕੀ ਨਾਮ ਸੀ? ਇੰਦਰ ਸਿੰਘ। ਇੰਦਰ ਸਿੰਘ। ਤੇ ਦਾਦਾ ਜੀ ਦਾ? ਦਾਦਾ ਜੀ ਦਾ? ਹਾਂ, ਦੀਵਾਨ ਸਿੰਘ। ਦੀਵਾਨ ਸਿੰਘ। ਕਿਹੜੀ ਬਰਾਦਰੀ ਆਪਣੀ? ਆਪਣਾ ਭੱਟੀ ਆ। ਭੱਟੀ। ਸਹੀ ਹੋ ਗਿਆ। ਪਾਕਿਸਤਾਨ ਤੁਸੀਂ 75 ਸਾਲ ਬਾਅਦ ਆਏ ਹੋ। ਹਾਂ। ਕਿੱਦਾਂ ਦਾ ਲੱਗਿਆ ਇੱਥੇ ਆ ਕੇ? ਠੀਕ ਹੈ, ਵਧੀਆ, ਸਭ ਕੁਝ ਠੀਕ ਹੈ।
ਆਪਣਾ ਪਿੰਡ ਕਿਹੜਾ ਸੀ ਪਾਕਿਸਤਾਨ 'ਚ? ਕੋਲਟਣ ਕੋਰੋਟਾਣਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਕੋਲਾ ਬਾਕਰਕੋਟ ਕੋਟਲੀ ਹੂੰ ਤੇ ਭਾਖੜਾਂ ਵਾਲੀ ਇਧਰ ਆ ਗਿਆ ਮਰਾੜੀ ਵਾਲਾ। ਅੱਛਾ, ਭਾਖੜਾਂ ਵਾਲੀ ਕਿੱਡਾ ਕੁ ਵੱਡਾ ਪਿੰਡ ਹੁੰਦਾ ਸੀ ਇਹ? ਹੈ ਕਿੱਡਾ ਕੁ ਵੱਡਾ ਪਿੰਡ ਸੀ ਜਦੋਂ 47 ਦੀ ਵੰਡ ਤੋਂ ਪਹਿਲੇ? ਛੋਟਾ ਸੀ ਬੜੇ ਛੋਟੇ ਜਿਹੇ। ਕਿੰਨੀਆਂ ਬਰਾਦਰੀਆਂ ਰਹਿੰਦੀਆਂ ਸੀ ਇਸ ਪਿੰਡ 'ਚ? ਨਾ ਸਾਰੇ ਪੱਟੀ ਸਨ, ਸਾਰੇ ਬਾਹਮਣ ਭੱਟੀ। ਘਰ ਸਨ ਪੰਜ ਸੱਤ। ਅੱਛਾ। ਹਾਂ ਨਾ ਅਸਾਈਆਂ ਦੇ ਕੁਝ ਮਿਲੀਆਂ ਦੇ। ਹੂੰ, ਤੇ ਮੁਸਲਮਾਨ ਵੀ ਰਹਿੰਦੇ ਸੀ? ਮੁਸਲਮਾਨ ਕਸ਼ਮੀਰੀ ਸਨ। ਅੱਛਾ, ਹਾਂ ਕੀ ਨਾਂ ਸੀ ਮੁਸਲਮਾਨਾਂ ਦਾ ਜਿਹੜੇ ਰਹਿੰਦੇ ਸੀ ਇੱਥੇ? ਇਹ ਤਾਜ ਦੇ ਮੁੰਡੇ ਹਨ ਤਿੰਨ ਚਾਰ। ਹੂੰ, ਇੱਕ ਬਸ਼ੀਰਾ ਸੀ, ਅੱਛਾ। ਸ਼ਹੀਦੂ ਸੀ, ਇੱਕ ਹੂੰ, ਮਨਜੂਰਾ ਸੀ, ਅੱਛਾ ਤੇ ਪੰਜ ਚਾਰ ਮੁੰਡੇ ਸਨ ਉਹਦੇ। ਅੱਛਾ, 5-4 ਮੁੰਡੇ ਸਨ। ਹਾਂ ਇੱਕ ਮੰਮੀ ਹੁੰਦਾ ਸੀ, ਟਾਂਗਾ ਆਉਂਦਾ ਸੀ, ਅੱਛਾ ਸਰਵਰ ਸੀ। ਅੱਛਾ ਅੱਛਾ ਉਹ ਮੇਰੇ ਹਾਣੀ ਸਨ। ਤੁਹਾਡੀ ਉਸ ਵੇਲੇ ਕਿੰਨੀ ਉਮਰ ਸੀ? ਮੇਰੀ ਉਸ 14 ਸਾਲ ਦਾ। 14 ਸਾਲ ਦੇ ਸੀ। ਇੱਥੇ ਪੜਨ ਕਿੱਥੇ ਜਾਂਦੇ ਸੀ ਤੁਸੀਂ? ਪਹਿਲਾਂ ਗੁਜਰਾਂ ਪੜਦੇ ਹਨ, ਵੀਰਾਂ ਨੇ ਕਿਹੜੀ ਜਗ੍ਹਾ ਤੇ? ਗਵਰਨਮੈਂਟ ਹਾਈ ਸਕੂਲ। ਅੱਛਾ, ਖਿਆਲੀ ਸੀ? ਹੈ ਖਿਆਲੀ ਸੀ। ਖਿਆਲੀ ਤੋਂ ਅੱਗੇ ਜਾ ਕੇ ਅੱਛਾ, ਅਬ ਜੇ ਬਾਹਰ ਥਾਣਾ ਸੀ ਨਾ ਹਾਂਜੀ ਲੌਰੀ ਸੜਕ ਤੇ, ਹਾਂਜੀ, ਉਹਦੇ ਨਾਲ ਗੁਰਦੁਆਰਾ ਸਕੂਲ ਸੀ। ਉਹ ਹਲੇ ਵੀ ਸਕੂਲ ਹੈਗਾ ਹਾਂ ਉਹ? ਉਹ ਜੇ ਵੀ ਹੈ। ਅੱਛਾ, ਉੱਥੇ ਕਿੰਨੀਆਂ ਜਮਾਤਾਂ ਪੜੀਆਂ? ਉੱਥੇ 7 ਜਮਾਤਾਂ। ਤੁਹਾਡੇ ਜਿਹੜੇ ਨਾਲ ਬੱਚੇ ਪੜ੍ਹਦੇ ਸੀ ਉਹਨਾਂ ਦੇ ਕੋਈ ਨਾਂ ਯਾਦ ਨੇ ਬੇਲੀਆਂ ਦੇ? ਸਭ ਦੇ ਯਾਦ ਨੇ। ਦੱਸੋ। ਕੋਲਾ ਦੇ ਮੁੰਡੇ, ਜੀ, ਇੱਕ ਦੇ ਫਲਾਣ ਦਾ ਮੁੰਡਾ ਫਰੂਕ। ਕਿਹਦਾ ਮੁੰਡਾ ਸੀ? ਫਰੂਕ ਅਜੀਜ਼ ਖਾਂ ਪਠਾਨ ਦਾ। ਅਜ਼ੀਜ਼ ਖਾਨ ਪਠਾਨ ਦਾ। ਹਾਂ ਅੱਛਾ, ਤੁਹਾਡੇ ਨਾਲ ਪੜ੍ਹਦਾ ਸੀ? ਸਾਡੇ ਨਾਲ ਪਰ ਇੱਕ ਕਾਲੇ ਕਾਲੇ ਦੀਨ ਖਾਂ ਫਲਾਣ ਸੀ ਉਹਦਾ ਸੀ। ਅੱਛਾ। ਉਹ ਖੱਤਰੀਆਂ ਮੁੰਡਿਆਂ ਨੇ ਕਸਤੂਰੀ ਰਤਨ ਹੂੰ, ਤੇ ਤਿਲਕੂ ਵੀ ਹੁੰਦਾ ਸੀ, ਮਹਿਰਿਆਂ ਦਾ ਮੁੰਡਾ। ਅੱਛਾ, 7-8 ਮੁੰਡੇ ਪੜ੍ਹਦੇ ਹੁੰਦੇ ਸਹੀ ਤੇ ਸਹੀ। 3 ਮੁੰਡੇ ਅਸੀਂ ਕੋਟਾਂ ਦੇ ਸਨ। ਅੱਛਾ, 3 ਮੁੰਡੇ ਕੋਟਾਣੇ ਦੇ ਉਹ ਸੀ। ਕਿਹੜੇ ਕਿਹੜੇ ਸਨ? ਕਰਤਾਰ ਮਲੂਕ ਸਿੰਘ ਹੂੰ, ਤੇ ਮੈਂ ਅਜੀਤ ਸਿੰਘ। ਅੱਛਾ 3 ਮੁੰਡੇ ਅਸੀਂ। ਮਲੂਕ ਸਿੰਘ ਸਾਡਾ ਹੀ ਸੀ ਉਹ, ਅੱਛਾ ਅੱਛਾ ਅੱਛਾ। ਮਤਲਬ ਭਰਾ ਹੀ ਅੱਛਾ ਸੀ। ਬਜ਼ੁਰਗੋ, ਉਦੋਂ ਪੜ੍ਹਾਈ ਜਿਹੜੀ ਹੁੰਦੀ ਸੀ ਉਰਦੂ ਉਰਦੂ ਸੀ? ਉਰਦੂ ਤੁਸੀਂ ਉਰਦੂ ਜਾਣਦੇ ਹੋ? ਜਾਣਦੇ ਹਾਂ। ਅੱਛਾ, ਤੇ 7ਵੀਂ ਜੇ ਪੜ੍ਹ ਕੇ 7ਵੀਂ ਪੜ੍ਹ ਕੇ ਫਿਰ ਕਿਹੜੇ ਸਕੂਲੇ ਪੜ੍ਹੇ ਤੁਸੀਂ? ਤੇ 8ਵੀਂ ਚ ਅਸੀਂ ਉਦੋਂ ਸਾਦਾ ਪੈ ਗਿਆ। ਨਹੀਂ ਮਰਾਲੀ ਵਾਲੇ ਵੀ ਪੜ੍ਹੇ ਹੋ ਨਾ? ਨਹੀਂ, ਥੋੜਾ ਜਿਹਾ 6 ਮਹੀਨੇ ਮਾਰ ਪੜੇ। ਉਹ ਕਿਹੜੀ ਕਲਾਸ 'ਚ ਪੜ੍ਹੇ ਸੀ? 8ਵੀਂ ਚ ਅੱਛਾ, 8ਵੀਂ 'ਚ। ਸਕੂਲ ਅਸੀਂ ਬਣ ਗਏ ਮਰਾਲੀ ਵਾਲੇ ਫਿਰ। ਹੂੰ, ਇਹ ਨੇੜੇ ਸੀ। ਅੱਛਾ ਅਸਲ ਦੀ ਖੱਤਰੀ ਸੀ, ਉਹ ਫਿਰ ਸਾਰੇ ਮੁੰਡਿਆਂ ਨੇ ਇੱਥੇ ਲਾਇਆ। ਅੱਛਾ 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 ਅੱਛਾ। ਗੁਜਰਾਂ ਵਾਲੇ ਜਿਹੜੇ ਮਾਸਟਰ ਪੜ੍ਹਾਉਂਦੇ ਸੀ ਤੁਹਾਨੂੰ, ਹੈ ਜਿਹੜੇ ਮਾਸਟਰ ਪੜ੍ਹਾਉਂਦੇ ਸੀ ਗੁਜਰਾਂ ਵਾਲੇ, ਆਹੋ ਉਹ ਮੁਸਲਮਾਨ ਹੁੰਦੇ ਸੀ ਕਿ ਸਿੱਖ ਹੁੰਦੇ ਸੀ? ਮੁਸਲਮਾਨ ਸਨ ਤੇ ਵਿੱਚ ਕੋਈ ਖੱਤਰੀ ਵੀ ਸਨ। ਉਹਨਾਂ ਦਾ ਕੋਈ ਨਾਂ ਯਾਦ ਆ ਮਾਸਟਰ ਦਾ? ਇੱਕ ਜਗਨਨਾਥ ਸੀ, ਹਾਂਜੀ, ਇੱਕ ਅਬਦੁੱਲਾ ਸੀ, ਅੱਛਾ ਇਸ ਤਰ੍ਹਾਂ ਇੱਕ ਹਿੰਦੀ ਮਾਸਟਰ ਸੀ, ਅੱਛਾ। ਬਾਹਮਣ ਸੀ ਉਹ। ਅੱਛਾ, ਸਹੀ। ਇਸ ਤਰ੍ਹਾਂ ਤੇ ਪੰਜਾਬੀ ਵੀ ਪੜ੍ਹਾਉਂਦੇ ਹੁੰਦੇ ਸਨ? ਪੰਜਾਬੀ ਇੱਥੇ ਨਹੀਂ ਸੀ ਪੜ੍ਹਾਉਂਦੇ। ਹੂੰ, ਪੰਜਾਬੀ ਖਾਲਸਾ ਹਾਈ ਸਕੂਲ ਪੜ੍ਹਾਉਂਦੇ ਸਨ, ਅੱਛਾ, ਖਾਲਸਾ ਹਾਈ ਸਕੂਲ। ਉੱਥੇ ਪੜ੍ਹਾਉਂਦੇ। ਸਹੀ, ਅੱਛਾ ਅੱਛਾ ਅੱਛਾ। ਬਾਬਾ ਜੀ ਜਦੋਂ ਪੜ੍ਹਨ ਜਾਂਦੇ ਸੀ ਗੁਜਰਾਂ ਵਾਲੇ ਸ਼ਹਿਰ 'ਚ, ਹੂੰ ਸਾਈਕਲਾਂ 'ਚ ਜਾਂਦੇ ਸੀ ਕਿ ਕੋਈ? ਸੈਕੜਾਂ ਦੇ। ਅੱਛਾ, ਸਾਈਕਲ ਨਾਲ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? ਨੰਬਰਦਾਰ 2। ਕੀ ਨਾਂ ਸੀ ਲੰਬੜਦਾਰਾਂ ਦੇ? ਇੱਕ ਨਾਮ ਸਿੰਘ, ਸੱਜਣ ਸਿੰਘ। ਹੂੰ, 2 ਸਨ। ਸਹੀ ਹੋ ਗਿਆ। ਸੱਜਣ ਸਿੰਘ ਸਾਡਾ ਹੀ ਤਾਇਆ ਹੀ ਸੀ ਲੱਗਦਾ। ਸਹੀ ਹੋ ਗਿਆ। ਅੱਛਾ, ਕੋਈ ਜ਼ੈਲਦਾਰੀ ਵੀ ਹੈ ਸੀ ਆਪਣੇ ਪਿੰਡਾਂ ਦੀ? ਨਾ ਜੈਲਦਾਰ ਨਹੀਂ। ਹੂੰ, ਜੈਲਦਾਰ ਕੋਈ ਨਹੀਂ ਦੇਖਦੇ। ਜੈਲਦਾਰ ਮੰਗਲ ਸਿੰਘ। ਜੈਲਦਾਰ ਪੋਗੀ ਸੀ। ਅੱਛਾ। ਹਾਂ ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਆਪਣੀ ਰਿਸ਼ਤੇਦਾਰੀਆਂ ਸਨ ਸੈਂਸਰੇ, ਹੂੰ, ਕਿਰਾਇਆਂ ਦੇ ਹਿੰਦੂ ਚੱਕ, ਅੱਛਾ। ਬਾਕੀ ਜਗਣੇ ਹੂੰ, ਤੇ ਮਿਲ ਵਾਲੇ। ਨਾਨਕੇ ਕਿੱਥੇ ਸੀ? ਨਾਨਕੇ ਜੰਡੂ ਕਸਾਈਆਂ ਦੇ। ਜੰਡੂ ਸਾਈਆਂ ਦੇ? ਹਾਂ। ਉਹ ਸਿਆਲਕੋਟ ਡਸਕੇ ਦੇ ਕੋਲ? ਦੱਸ ਕੇ ਕੋ ਅੱਛਾ ਅੱਛਾ ਅੱਛਾ, ਉੱਥੇ ਨਾਨਕੇ। ਸਹੀ ਹੋ ਗਿਆ। ਅੱਛਾ, ਤੁਹਾਡੀਆਂ ਜਿਹੜੀਆਂ ਭੂਆ ਸਨ ਉਹ ਕਿੱਥੇ ਕਿੱਥੇ ਵਹੀਆਂ ਸਨ? ਭੂਆ ਸਾਡੀ ਕੋਈ ਨਹੀਂ ਸੀ। ਹੂੰ, ਸਾਡੀ ਭੂਆ ਸੀ, ਉਹ ਮਰਾਲੀ ਲਈ ਵਿਆਹੀ ਸੀ। ਇਹ ਭੂਆ ਅਸੀਂ ਸਾਡੀ ਚਾਚੇ ਕੋਈ ਤਾਏ ਦੇ ਨਾ ਆਪ ਚ। ਅੱਛਾ ਉਹ ਇੱਕ ਅੱਛਾ, ਸੀ, ਉਹ ਮਰ ਗਈ ਸੀ। ਸਹੀ ਹੋ ਗਿਆ। ਸਾਡੀ ਭੂਆ ਮਰਾਲੀ। ਤੁਹਾਡੇ ਪਿੰਡ ਦੇ ਵਿੱਚ ਸਭ ਨੂੰ ਜ਼ਮੀਨ ਭਾਂਡੇ ਦਾ ਲੈਂਡਲਾਰਡ ਬੰਦਾ ਕਿਹੜਾ ਸੀ? ਸਭ ਨੂੰ ਚੌਧਰੀ ਜਿਹਦੀ ਮੰਨੀ ਜਾਂਦੀ ਸੀ? ਮੰਨੀ ਜੀ ਸਾਡੇ ਘਰ ਦੀ, ਸਾਡੇ ਬਾਪ ਦੀ ਤੇ ਚਾਚੇ ਦੀ ਮੰਨੀ ਜਾਂਦੀ। ਅੱਛਾ, ਪਾਲਾ ਸਿੰਘ ਪਹਿਲਵਾਨ ਦੀ। ਸਹੀ ਹੋ ਗਿਆ। ਭਲਵਾਨੀ ਵੀ ਕਰਦੇ ਹੁੰਦੇ ਸਨ? ਹਾਂ ਸਭ ਕੁਝ ਕਰਦਾ ਸੀ, ਤਗੜਾ ਸੀ। ਅੱਛਾ, ਦੋਵੇਂ ਭਰਾ ਤਗੜੇ ਸਨ। ਸਹੀ। ਤੇ ਮੇਲਾ ਸ਼ੇਲਾ ਲੱਗਦਾ ਸੀ ਕੋਈ ਪਿੰਡ ਦੇ ਵਿੱਚ? ਨਾ ਮੇਰੇ ਬਾਕਰ ਕੋਲ ਲੱਗਦਾ ਸੀ, ਸਾਡੇ ਵੀ ਲੱਗਦਾ ਸੀ ਮਾੜੀ ਦਾ ਮੇਲਾ। ਅੱਛਾ,
ਤੁਸੀਂ ਜਾਂਦੇ ਰਹੇ ਮੇਲਾ ਵੇਖਣ? ਜਾਂਦੇ ਆ, ਮੁੰਡੇ ਕਬੱਡੀਆਂ ਕੁੜੀ ਖੇਡਦੇ ਸਨ, ਘੋਲ ਘਾਲ ਹੁੰਦੇ ਸਨ। 47 ਦੀ ਵੰਡ ਹੋਈ ਆ, ਉਸ ਵੇਲੇ ਕੀ ਕੁਝ ਹੋਇਆ ਸੀ ਤੁਹਾਡੇ ਪਿੰਡ ਵਾਲਿਆਂ ਨਾਲ? ਕਿੱਦਾਂ ਤੁਸੀਂ ਆਪਣਾ ਪਿੰਡ ਛੱਡਿਆ ਸੀ? ਸਾਡੇ ਪਿੰਡ ਅਸੀਂ ਜੋ ਟੁਰੇ ਸਾਂ ਇੱਥੋਂ ਪਹਿਲਾਂ ਆਏ ਸੀ ਮਰਾੜੀ ਵਾਲੇ, ਅਰਜਨ ਦਾ ਖੂਹ ਦੀ ਰਾਤ ਉੱਥੇ ਰਹੇ। ਕਿਹੜੇ ਖੂਹ 'ਚ? ਅਰਜਨ ਦਾ ਖੂਹ। ਅਰਜਨ ਦਾ ਖੂਹ ਦੂਰ ਸੀ ਮਰਾੜੀ ਤੋਂ। ਅੱਛਾ। ਫਿਰ ਅਸੀਂ ਭਰਾਈ ਟੁਰ ਗਏ, ਭਰਾਈ ਤੋਂ ਮਟਵੀਂ, ਅੱਛਾ। ਮਟਵੀਂ ਸੌ ਕੇ, ਅੱਛਾ। ਸੌ ਕੇ ਫਿਰ ਕੜਿਆਲ ਗਏ ਉੱਥੇ ਨਾਲ। ਅੱਛਾ। ਕੜਿਆਲ ਸਾਡੇ ਬਾਪ ਕੇ ਨਾਨਕੇ ਸਨ। ਅੱਛਾ, 100 ਕੇ ਕਿੰਨੇ ਦਿਨ ਰਹੇ ਤੁਸੀਂ? ਹਾਂ, ਇੱਕ ਰਾਤ ਰਹਿੰਦੇ ਆ। ਅੱਛਾ। ਜਿੱਥੇ ਜਦ ਨਾਲ ਦੂਜੇ ਟੁਰ ਪੈਂਦੇ ਸਾਰੇ, ਉਹ ਪਿੰਡ ਉਹ ਵੀ ਟੁਰ ਪੈਂਦਾ ਸੀ ਉਹ ਨਾਲ ਟੁਰ ਪੈਂਦੇ। ਚਲੋ ਕਾਫਲਾ ਬਣ ਗਿਆ ਵੱਡਾ। ਫਿਰ ਹਾਂ, ਹੌਲੀ ਚੱਲਦੇ ਜਾਏ ਸੱਚੇ ਦੇ ਉੱਪਰ ਗਏ। ਕੋਈ ਰਾਹ 'ਚ ਹਮਲਾ ਸ਼ਮਲਾ ਤਾਂ ਨਹੀਂ ਨਾ, ਹੋਇਆ? ਸਾਡੇ ਕੋਈ ਹਮਲਾ ਨਹੀਂ ਬਿਲਕੁਲ। ਜਾਂ ਤੁਹਾਡੇ ਪਿੰਡ ਆਲੇ ਦੁਆਲੇ ਕਿਸੇ ਨੇ ਲੋਕਾਂ ਨੇ ਸਾਡੇ ਹਮਲਾ ਦੋ ਕੀਤਾ? ਬੰਦੇ ਮਾਰ ਗਏ ਸਨ ਸ਼ਹਿਰ ਦੇ ਗੁਜਰਾਲ ਦੇ। ਅੱਛਾ। ਉਹ ਫਿਰ ਸਾਡੇ ਘੋੜੀਆਂ ਨੂੰ ਮਗਰ ਲੱਗ ਕੇ ਭੱਜ ਆਏ। ਫਿਰ ਆਪਣਾ ਮਾਲ ਵਗੈਰਾ ਲੈ ਕੇ ਗਏ ਹੋ ਘਰੋਂ? ਹੈ, ਮਾਲ ਵਗੈਰਾ ਲੈ ਕੇ ਗਏ ਸੀ ਨਾ ਘਰੋਂ? ਕੋਈ ਲੈ ਕੇ ਨਹੀਂ ਬਿਲਕੁਲ। ਅਸੀਂ ਅਜੇ ਵੱਡੇ ਨੇ ਕਿ 4 ਦਿਨ ਆਪਣੇ ਰਿਸ਼ਤੇਦਾਰ ਰਹਿ ਕੇ ਵਾਪਸ ਆ ਜਾਣਾ। ਇਹ ਨਹੀਂ ਪਤਾ ਕਿ ਅਗਾਂ ਟੁਰ ਜਾਣਾ। ਅੱਛਾ। ਬਾਬਾ ਜੀ ਉਹ ਜਿਹੜੀ ਸਾਡੀ ਘੋੜੀ ਖੋਲ ਕੇ ਇੱਥੋਂ ਕਿਲਿਓ ਖੜੀ ਸਾਜੇ, ਉਹ ਕਿਵੇਂ ਖੜੀ ਸਾਜੇ? ਉਹ ਖੜੀ ਸੀ ਇਸ ਤਰ੍ਹਾਂ ਕਿ ਕੜਿਆਲ ਗਏ ਸਾਂ ਤੇ ਸਾਡੇ ਬਾਪ ਦੇ ਨਾਨਕੇ ਸਨ ਵਿਸ਼ਕਦੀ ਹੋਵੇ। ਅੱਛਾ। ਉੱਥੇ ਗਏ ਪਾਲਾ ਇਹਨੂੰ ਪਠਾਨ ਨੇ ਜੇਲ੍ਹ ਚੋਂ ਕਢਾ ਕੇ ਮਾਰਤਾ। ਅੱਛਾ। ਫਿਰ ਬਾਪ ਸਾਡੇ 40 ਘੋੜੀਆਂ ਬੰਦੂਕਾਂ ਲੈ ਕੇ ਪਠਾਨ ਨੂੰ ਮਾਰਨਾ ਹੈ। ਇੱਥੇ ਜ਼ਮੀਨ ਬਾਹਲਾ ਪੈ ਗਿਆ। ਅੱਛਾ। ਇਹਨਾਂ ਦੀ ਘੋੜੀ ਕੇ ਇੱਕ ਦੋ ਘਰ ਵੀ ਸਾੜ ਗਏ ਸਨ। ਅੱਛਾ, ਇਹਨਾਂ ਦੇ ਘਰ ਵੀ ਸਾੜ ਗਏ ਸਨ? ਇੱਕ ਦੋ ਘਰ ਸਾੜ ਗਏ। ਸਾਡੇ ਨਾਨਕੇ ਨੇ ਵੇਲਾ ਸਾਡਾ ਜ਼ਿਆਦਤੀ ਕੀਤੀ। ਤੁਹਾਨੂੰ ਵੀ ਪਤਾ ਤੁਹਾਨੂੰ ਆਪਣੇ ਨੇ, ਫਿਰ ਵੀ ਅੱਗਾ ਲਾ ਗਏ? ਨਾ, ਬੰਦੇ ਹੋਰ ਸਨ ਨਾ। ਅੱਛਾ। ਮੇਰੇ ਤੋਂ ਵੱਡਾ ਹੀ ਮੈਂ ਨਾਲ ਸੀ, ਮੇਰੇ ਤੋਂ ਵੱਡਾ ਨਾਲ ਸੀ। ਅੱਛਾ, ਤੁਹਾਡਾ ਵੱਡਾ ਭਰਾ ਨਾਲ ਸੀ? ਨਾਲ ਸੀ। ਉਹਦਾ ਕੀ ਨਾਂ ਸੀ? ਗੁਰਮੁਖ ਸਿੰਘ। ਅੱਛਾ, ਗੁਰਮੁਖ ਸਿੰਘ। ਤੇ ਫਿਰ ਘੋੜੀ ਲੈ ਗਏ ਇਹਨਾਂ ਦੀ? ਘੋੜੀ ਲੈ ਗਏ ਉੱਥੇ ਜਾ ਸੱਜੇ ਹੀ ਛੱਡਦੀ। ਅੱਛਾ, ਛੱਡ ਦਿੱਤੀ ਜਾ ਕੇ? ਛੱਡਦੀ ਕੀ ਕਰਦੀ ਹਾਂ। ਸੱਚੇ ਸੌਦੇ ਟ੍ਰੇਨ ਤੇ ਪੈ ਗਿਆ ਨਾ ਜੀ, ਉੱਥੇ ਸਾਡੀ ਇਹਨਾਂ ਘੋੜੀ ਛੱਡ ਦਿੱਤੀ। ਅੱਛਾ। ਸਾਡੀ ਘੋੜੀ ਤਕਰੀਬਨ 3 ਕੁ ਸਾਲ ਬਾਅਦ ਸਿਆਲ ਦੇ ਵਿੱਚ ਸਰਗੀ, ਇਹਦਾ ਟੱਪ ਹੁੰਦਾ ਸੀ ਇਸ ਪਾਸੇ ਜਿੱਥੇ ਮੇਰਾ ਹੱਥ ਦਾ ਇਸ਼ਾਰਾ ਹੈ। ਅੱਛਾ। ਘੋੜੀ ਦਾ ਉੱਥੇ ਆ ਕੇ ਤੇ ਉਹਦਾ ਹਿਣਕੀ ਅੱਛਾ। ਰਾਤ ਨੂੰ, ਹਾਂਜੀ ਰਾਤ ਨੂੰ ਤਕਰੀਬਨ ਸਰਗੀ ਦਾ ਟਾਈਮ ਸੀ। ਇਹਨਾਂ ਦੀ ਭੈਣ ਜੋ ਕਿ ਮੇਰੀ ਦਾਦੀ ਬੇਬੇ ਪਠਿਆਣੀ ਤੇ ਮੇਰੇ ਦਾਦਾ ਜੀ ਉਹ ਸੁੱਤੇ ਪਏ ਸਨ ਘਰ। ਤੇ ਦਾਦੀ ਜੀ ਆਂਦੇ ਨੇ ਕਿ ਮੇਰੇ ਦਾਦਾ ਜੀ ਨਾਲ ਦੋਸਤ ਮੁਹੰਮਦ ਸੀ। ਦੋਸਤ ਮੁਹੰਮਦ ਦਾ ਘੋੜੀ ਆ ਗਈ ਹੈ ਸਾਡੀ। ਅੱਛਾ। ਦਾਦਾ ਜੀ ਆਂਦੇ ਨੇ ਤੈਨੂੰ ਕਿੱਥੋਂ ਖਾਬ ਆ ਗਿਆ, ਹੋਰੇ ਕਿੱਥੇ ਮਾਰ ਖੱਪ ਗਈ, ਸਿੱਖ ਲੈ ਗਿਆ ਨੇ ਉਹਨੂੰ ਖੋਲ ਕੇ ਜੋ ਵੀ ਹੈ। ਤੇ ਉਹ ਦਾਦੀ ਜੀ ਨੇ ਬਾਹਰ ਨਿਕਲ ਕੇ ਵੇਖਿਆ ਤੇ ਉਹੋ ਹੀ ਸਾਡੀ ਸਗਵੀਂ ਘੋੜੀ ਤੇ ਨਾਲ ਉਹਦੇ ਇੱਕ ਬਿਆਨ ਸਾਲ ਡੇਢ ਦੀ। ਅੱਛਾ। ਹਾਂਜੀ, ਉਹ ਵਾਪਸ ਆ ਗਈ ਤਕਰੀਬਨ 4 ਕੁ ਸਾਲ ਬਾਅਦ। ਹੁਣ ਇਹ ਨਹੀਂ ਪਤਾ ਕਿ ਉਹ ਸੱਚੇ ਸੌਦੇ ਕਿਸੇ ਫੜ ਲਈ ਜਾਂ ਨਨਕਾਣਾ ਸਾਹਿਬ ਸੱਚੇ ਸਾਰੇ ਕੁੜੇ ਸੱਜੇ ਛੱਡ ਗਏ ਸਨ। ਅੱਛਾ, ਉੱਥੇ ਛੱਡ ਗਏ ਸੀ? ਸਭ ਛੱਡ ਗਏ। ਮੇਰਾ ਹੁਣ ਉਸੇ ਰੇਲ ਤੇ ਜਾ ਕੇ ਲੋਹੜੀਆਂ ਛੱਡ ਗਏ ਮੇਰੇ। ਮੇਰਾ ਹੁਣ ਇਹ ਨਾਲ ਕਿਰਾਇਆ ਕਰਾਇਆ ਭਾਈ ਬਣਦਾ ਤੇ ਉਹ ਹੁਣ ਮੈਨੂੰ ਸਾਰੇ ਭਰਾ ਲੈ ਕੇ ਦਿਓ ਹੈ ਜੀ। ਤੁਸੀਂ ਸਾਡੇ ਢੱਗੇ ਦੇ ਦਿਓ, ਅਸੀਂ ਤੁਹਾਨੂੰ ਘੋੜੀ ਦੇ ਦਿੰਦੇ। ਅੱਛਾ, ਢੱਗੇ ਖੋਏ ਲੈ ਸੀ ਤੁਹਾਡੇ? ਇੱਧਰ ਆ ਜਾਓ ਨਾਲ ਹੀ, ਇੱਧਰ ਆ ਜਾਓ ਨਾਲ ਹੀ, ਇੱਧਰ ਆ ਜਾਓ ਨਾਲ। ਉਹ ਜੀ ਇਸ ਤਰ੍ਹਾਂ ਗੱਲ ਸੀ, ਜਿਹੜੇ ਸਾਡੇ ਸੀ ਨਾ ਤਾਇਆ ਪਾਲਾ ਸਿੰਘ ਪਹਿਲਵਾਨ, ਉਹਦੇ ਨਾਲ ਆਪਣੇ ਕੋਲ ਵਾਲੇ ਦਾ ਸੀ ਇੱਕ ਮੁਸਲਮਾਨ ਮੀਏ ਖਾਂ। ਅੱਛਾ। ਤੇ ਉਹਨਾਂ ਪੱਗ ਵਟਾਈ ਸੀ, ਭਰਾ ਬਣੇ ਸਨ। ਸਹੀ। ਤੇ ਉਹਨਾਂ ਦਾ ਭਰਾ ਸੀ ਬੂਟਾ ਇੱਕ ਪੱਤਾ ਇੱਕ ਫੱਤਾ। ਅੱਛਾ। ਤੇ ਢੱਗੇ ਕੋਦੇ ਖੋਲੇ ਹਨ ਫੱਤੇ ਦੇ ਨਾਲ ਜੋੜੀ ਉਹਨਾਂ ਦਿਨਾਂ ਚ ਜੋੜੀ ਉਹਨੇ ਲਿਆਂਦੀ ਸੀ 2500 ਰੁਪਏ ਦੀ। ਅੱਛਾ। ਤੇ ਨੇੜੇ ਆਂਦੇ ਨੇ ਪਿੰਡ ਵੇਖਣ ਆਏ ਸਨ ਵੀ ਫੱਤਾ 2500 ਦੀ ਜੋੜੀ ਲਿਆ ਘੋੜੀ ਬਲਦਾਂ ਦੀ, ਵੇਖੀ ਕਿਵੇਂ ਦੀ ਹੈ। ਉਹ ਕੋਈ ਥੋੜਾ ਟਾਈਮ ਲੰਘਿਆ ਤੇ ਹਰਲਾਂ ਦੀ ਮਿਹਰਬਾਨੀ ਹੋ ਗਈ, ਖੋਲ ਲਿਆਏ। ਅੱਛਾ, ਖੋਲ ਲਿਆਏ? ਖੋਲ ਲਿਆਏ। ਅੱਛਾ। ਖੋਲ ਲਿਆਏ ਤੇ ਉਹ ਫਿਰ ਜਿਹੜਾ ਸਾਡਾ ਤਾਇਆ ਸੀ ਪਾਲਾ ਸਿੰਘ ਪਹਿਲਵਾਨ, ਉਹ ਜਦੋਂ ਸਵੇਰੇ ਨੂੰ ਪਤਾ ਲੱਗਾ ਤੇ ਗਿਆ ਪੁੱਛਣ ਘਰੋਂ ਵੀ ਕੀ ਗੱਲ ਹੁੰਦਾ, ਵੀ ਢੱਗੇ ਭਰਾ ਚੋਰੀ ਹੋ ਗਏ ਨੇ। ਤੇ ਉਹ ਫਿਰ ਉੱਥੋਂ ਘੋੜਾ ਸੀ ਉਹਦੇ ਕੋਲ, ਤੇ ਘੋੜੇ ਤੇ ਚੜ ਕੇ ਇੱਥੇ ਆ ਗਿਆ ਬਾਬੇ ਮਿਹਰ ਕੋਲ। ਤੇ ਆਣ ਕੇ ਪੁੱਛਿਆ ਵੀ ਰਾਤ ਬੰਦੇ ਤੂੰ ਘੱਲੇ ਸਨ ਉਧਰ ਭਰਾ? ਉਹ ਆਂਦਾ ਉਹ ਭਰਾ ਮੈਂ ਹੀ ਘੱਲੇ ਸਨ। ਤੇ ਉਹ ਆਂਦਾ ਢੱਗੇ ਸਾਡੇ ਹੀ ਖੋਲ ਲਿਆ ਨੇ। ਉਹ ਆਂਦਾ ਭਰਾ ਜੇ ਤੇਰੇ ਨੇ ਤਾਂ ਵੱਜੇ ਨਹੀਂ, ਅੰਦਰ ਲੈ ਜਾ। ਅੱਛਾ। ਉਹਨੇ ਇੱਥੋਂ ਲਾਏ। ਉਹ ਇੱਕ ਤੁਹਾਨੂੰ ਥੋੜੀ ਜਿਹੀ ਗੱਲ ਵਿੱਚ ਹੋਰ ਦੱਸਦਾ,
ਉਹ ਜਿਹੜੀ ਸਾਡੀ ਉਹ ਚਾਚੀ ਵੀ ਲੱਗਦੀ ਸੀ ਫੱਤੇ ਦੇ ਘਰ ਵਾਲੀ, ਹਾਂਜੀ ਉਹ ਕਿਤੇ ਰੋ ਪਈ ਜਦੋਂ ਸਾਡਾ ਤਾਇਆ ਗਿਆ ਪਾਲਾ ਸਿੰਘ। ਅੱਛਾ ਤੇ ਇਹ ਤਾਇਆ ਪਾਲਾ ਸਿੰਘ ਆਖਣ ਲੱਗਾ ਰੋਂਦੀ ਕਿਉਂ ਐ? ਢੱਗੇ ਤਾਂ ਭਾਵੇਂ ਜਿੱਥੋਂ ਮਰਜ਼ੀ ਲੱਭਣ ਮੈਂ ਢੱਗੇ ਮੋੜ ਕੇ ਲਿਆਵਾਂਗਾ, ਅੱਛਾ ਕਿਉਂਕਿ ਬੰਦਾ ਬੜਾ ਫਿਰਦਾ ਟੁਰਦਾ ਸੀ ਉਹ। ਉਹ ਫਿਰ ਇੱਥੇ ਆਇਆ ਤੇ ਢੱਗੇ ਲੱਭ ਗਏ। ਉਹਨੇ ਲਾਏ ਘੋੜੇ ਦੇ ਅੱਗੇ ਲਾਏ ਢੱਗੇ ਦੋਵੇਂ ਤੇ ਜਾ ਕੇ ਉਹਨਾਂ ਕਹਿੰਦਾ ਫਾੜਾ ਐਵੇਂ ਰੋਈ ਜਾਂਦੀ ਸੀ। ਅੱਛਾ ਹਾਂਜੀ। ਇਹਦਾ ਮਤਲਬ ਇਹਨਾਂ ਦੀ ਤੁਸੀਂ ਘੋੜੀ ਜਿਹੜੀ ਹੈ ਨਾ ਫਿਰ ਉਸੇ ਦੇ ਐਸੇ ਫਿਰ ਉਹ ਫਿਰ ਰਾਣਾ ਸਾਹਿਬ ਜਿਹੜੇ ਫਿਰ ਭਾਜੀ ਤੇ ਮੋੜਨੀ ਪੈਂਦੀ ਹੈਨਾ, ਨਿਉਂਦਰਾ ਭਾਜੀ ਜਿਹੜਾ ਉਹ ਦੇਣਾ ਪੈਂਦਾ ਹਰ ਹੀਲੇ। ਹਾਂ ਉਹ ਇੱਕ ਸਾਡੇ ਨਾ ਉਧਰ ਗੱਲ ਬਣੀ ਜਾਂਦਾ ਵਿੜੀ ਸ਼ਰੀਕਾਂ ਦੀ ਦਿੱਤਿਆਂ ਬਾਜ ਨਹੀਂ ਲੈਂਦੀ। ਵਾਹ ਜੀ ਵਾਹ। ਹਾਂਜੀ ਉਹ ਪਰ ਅਸੀਂ ਇਹਨਾਂ ਦੀ ਵਿੜੀ ਬੁੜੀ ਫਿਰ ਵਿੱਚ ਐ ਕਰਕੇ ਕੰਮ ਫਿਰ ਜਾਣ ਲੱਗੇ। ਅਸੀਂ ਕਿਹਾ ਚਲੋ ਪਹਿਲਾਂ ਤਾਂ ਸਾਡਾ ਦਾਣ ਆ ਲੱਗਾ, ਜਦੋਂ ਅਸੀਂ ਜਾਣ ਲੱਗੇ ਫਿਰ ਸਾਡਾ ਘੋੜੀ ਤੇ ਦਾਣ ਲੱਗਾ ਸੀ ਲੈ ਗਏ। ਪਹਿਲੋਂ ਮਾੜੇ ਸਨ ਸਾਡੇ ਤੋਂ, ਪਹਿਲੋਂ ਤੇ ਨਾ ਇਹਨਾਂ ਫਿਰ ਜਿਸਲੇ ਜਾ ਲਗੇ ਉਹਨਾਂ ਨਾਲ ਚੁੱਪ ਚੁੱਪ ਸਹੀ ਸਹੀ ਸਹੀ। ਅੱਛਾ ਬਾਬਾ ਜੀ 75 ਸਾਲ ਹੋ ਗਏ ਉੱਥੇ ਗਿਆ ਨੂੰ, ਆਪਣਾ ਪਿੰਡ ਯਾਦ ਆਉਂਦਾ ਰਿਹਾ? ਹਾਂ ਹਮਦੋਂ ਹਰ ਟਾਈਮ ਯਾਦ ਰਹਿੰਦਾ। ਕੀ ਯਾਦ ਆਉਂਦਾ ਪਿੰਡ ਦਾ? ਹੋਰ ਪਿੰਡ ਦੀਆਂ ਕਿਹੜੀਆਂ ਗੱਲਾਂ ਯਾਦ ਆਉਂਦੀਆਂ ਨੇ? ਸਾਰੀਆਂ ਗੱਲਾਂ ਯਾਦ ਆਉਂਦੀਆਂ ਨੇ। ਕੀ ਯਾਰ ਬੇਲੀ ਵੀ ਯਾਦ ਆਉਂਦੇ ਨੇ? ਹਾਂ ਯਾਰ ਦੋਸਤ ਵੀ ਯਾਦ ਆਉਂਦੇ ਨੇ। ਕਿਹੜਾ ਬੇਲੀ ਸੀ ਤੁਹਾਡਾ ਇੱਥੇ ਮੁਸਲਮਾਨਾਂ ਦਾ ਮੁੰਡਾ? ਸਾਡੇ ਇੱਕ ਤਾਂ ਸਰਵੂ ਸੀ, ਇੱਕ ਉਹਦਾ ਬੜਾ ਅਨਵਰ ਸੀ। ਅੱਛਾ ਇੱਕ ਖੁਸ਼ੀ ਮੁੱਚਿਆਂ ਦੇ ਸਾਡਾ ਬੜਾ ਪ੍ਰੇਮੀ ਬੰਦਾ ਸੀ ਵੀ। ਅੱਛਾ ਆਪਣੇ ਜਿਹੜੇ ਇੱਥੇ ਖੂਹ ਲੱਗੇ ਹੁੰਦੇ ਸੀ ਆਲੇ ਦੁਆਲੇ, ਉਹਨਾਂ ਦਾ ਕੋਈ ਨਾਂ ਯਾਦ ਆ? ਕਿਹੜੇ ਨਾਂ ਦੇ ਵੱਜਦੇ ਸੀ ਖੂਹ? ਇੱਕ ਤੇ ਗੋਰੇ ਵਾਲਾ ਸੀ, ਇੱਕ ਮੁੱਲਰ ਵਾਲਾ, ਇੱਕ ਟਾਹਲੀ ਵਾਲਾ, ਇੱਕ ਬਾਮਣਾ ਵਾਲਾ, ਅੱਛਾ ਇੱਕ ਪਿੱਪਲ ਵਾਲਾ, ਅੱਛਾ ਇੱਕ ਝੰਡੇ ਵਾਲਾ। ਸਾਰੇ ਖੋਦ ਯਾਦ ਨੇ। ਵਾਹ ਜੀ ਵਾਹ, ਤੁਹਾਡੀ ਮਾਸ਼ਾਅੱਲਾ ਯਾਦਾਸ਼ਤ ਬਹੁਤ ਮੈਨੂੰ ਅੱਛੀ ਹੈ। ਪਹਿਲੀ ਯਾਦ ਹੈ ਸਾਰਿਆਂ ਪਿੰਡ, ਸਾਰੀ ਪਹਿਲੀ ਯਾਦ ਸੀ। ਅਗਰ ਦੌਰੀ ਕਿਉਂ ਮੈਂ ਬਹਿ ਕੇ ਕਰਾ ਛੱਡਦਾ ਸਾਰੀ। ਅੱਛਾ ਇੱਥੇ ਕਿੰਨੇ ਦਿਨ ਰਹੇ ਸੀ ਤੁਸੀਂ ਸੱਚੇ ਸੌਦੇ? ਸੱਚੇ ਸੌਦੇ ਕਿੰਨੇ ਦਿਨ ਰਹੇ ਸੋ? ਅਸੀਂ 10 ਦਿਨ ਰਹੇ ਸਾਂ। ਅੱਛਾ 10 ਦਿਨ। ਉਹ ਫਿਰ ਜੇ ਪਠਾਨ ਨੂੰ ਮਾਰਨ ਆਇਆ ਤਾਂ ਭੁੱਲ ਗਿਆ ਜਦੋਂ ਉਹ ਪਠਾਨ ਨੇ ਫਿਰ ਬੰਦਾ ਇਸ ਵਕਤ ਭੇਜਿਆ ਕਿ ਸਾਡੇ ਰੈਜੀਮੈਂਟ ਹੋ ਗਿਆ ਪਾਲਾ ਸਿੰਘ ਨਾਲ ਤੇ ਤੁਸੀਂ ਚਲੇ ਜਾਓ ਹਿੰਦੁਸਤਾਨ ਤੇ ਅਸੀਂ ਆਪੇ ਜਾਵਾਂਗੇ। ਉਹ 2.5 ਮਹੀਨੇ ਬਾਅਦ ਫਿਰ ਚਾਚੇ ਨੂੰ ਛੱਡ ਆਇਆ ਪਠਾਨ ਜਾ ਕੇ ਅੰਮ੍ਰਿਤਸਰ। ਅੱਛਾ ਚਾਚਾ ਜੀ ਇੱਥੇ ਰਹਿ ਗਏ ਸਨ? ਉਹ ਤੋਂ ਜੇਲ੍ਹ ਸੀ ਜਦੋਂ ਜਿਹੜੇ ਸੀ ਨਾ ਬੰਦੇ ਥੋੜੇ ਜਿਹੇ ਜਿਹਦਾ ਖਤਰਾ ਸੀ ਪਹਿਲਾਂ ਫੜ ਲਿਆ ਸਰਕਾਰ ਬੋਲੇ। ਇਹ ਜਿਹੜਾ ਪਠਾਨ ਦਾ ਰਾਣਾ ਸਾਹਿਬ ਬਾਰ-ਬਾਰ ਨਾਂ ਲੈਂਦੇ ਨੇ, ਉਹ ਸੀ ਅਜ਼ੀਜ਼ ਖਾਨ ਕੁੱਲ ਵਾਲੇ ਵਾਲਾ। ਉਹਦਾ ਸਾਹਿਬਜ਼ਾਦਾ ਸੀ ਅੱਗੋਂ ਫਰੂਖ ਖਾਨ, ਅੱਗੋਂ ਫਰੂਖ ਖਾਨ ਦਾ ਸਾਹਿਬਜ਼ਾਦਾ ਆਦਮ ਫਰੂਖ ਖਾਨ, ਜਿਹੜਾ ਐਕਸ ਟਾਊਨ ਨਾਜ਼ਮ ਵੀ ਸਾਡਾ ਖਿਆਲੀ ਸ਼ਾਹਪੁਰ ਦਾ ਰਿਹਾ। ਇਹ ਉਸ ਬਾਬੇ ਅਜ਼ੀਜ਼ ਪਠਾਨ ਦੀ ਗੱਲ ਕਰਦੇ ਨੇ। ਇਹ ਦੋਵੇਂ ਇੱਕੋ ਪਿੰਡ ਦੇ ਸਨ ਨਾ, ਉਹ ਕੋਲੋ ਵਾਲੇ ਦੇ ਸਨ, ਇਹ ਕੋਰੋਟਾਣੇ ਦੇ ਸਨ। ਨਾਲੇ ਦੋ ਮਿੰਟ ਇਕੱਠੀ ਸਨ। ਵੱਡਾ ਮਾਲਕ ਅਜ਼ੀਜ਼ ਖਾਨ ਕੋਲੋ ਵਾਲੇ ਸੀ, ਇਹ ਕੋਰੋਟਾਣੇ ਸਨ, ਤੇ ਉਹ ਥੋੜੀ ਜਿਹੀ ਫਿਰ ਟੱਕਰ ਬਣਦੀ ਰਹਿੰਦੀ ਸੀ ਸਾਰਿਆਂ ਦੀ ਇੱਕ ਦੂਸਰੇ ਨਾਲ। ਸਹੀ 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 ਸਹੀ। ਤੇ ਬਾਬਾ ਜੀ ਫਿਰ ਬਚ ਗਿਆ ਸੀ ਉਹ ਜਦੋਂ ਮਰਨ ਆਏ ਸੀ? ਬਚ ਗਿਆ ਸੀ? ਇਸ ਵਕਤ ਮੀਂਹ ਪੈ ਗਿਆ ਵਾ ਗਏ ਨਹੀਂ ਸਾਂ। ਅੱਛਾ ਗਏ ਨਹੀਂ ਸੀ? ਗੋਲੀਆਂ ਖੁੱਬਣ ਲੱਗ ਗਈਆਂ। ਅਗਰ ਗਏ ਨਹੀਂ ਜਾਇਆ ਗਿਆ। ਸਹੀ ਹੋ ਗਿਆ। ਅੱਛਾ ਹੁਣ ਹਿੰਦੁਸਤਾਨ 'ਚ ਆਪਣਾ ਕਿਹੜਾ ਪਿੰਡ ਹੈ? 100 ਕੇ ਜ਼ਿਲ੍ਹਾ ਸੰਗਰੂਰ ਹੈ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਟੱਡਣੀਆਂ ਤਹੀਪੁਰ ਰੱਤੋਗੇ, ਮੰਡੇਰ, ਅੱਛਾ ਦਸਤਰਦਾਰ ਸਪਾਲ ਕਈ ਬਣਦੇ। ਤੁਹਾਡਾ 100 ਕੇ ਪਿੰਡ ਤੇ ਬੜਾ ਮਸ਼ਹੂਰ ਹੈ। ਮਸ਼ਹੂਰ ਹੈ ਪਿੰਡ। ਬਾਬੂ ਰਜਬ ਦੇ ਨਾਂ ਤੇ ਵੀ ਉਹ ਹੋਰ ਹੈ ਜੀ। ਉਹ ਹੋਰ ਹੈ? ਉਹ ਕੋਟ ਕਪੂਰੇ ਕੋਲੇ। ਅੱਛਾ ਕੋਟ ਕਪੂਰੇ ਦੇ ਕੋਲ। ਹਾਂ ਜੀ ਉਹ ਜ਼ਿਲ੍ਹਾ ਪੈਂਦਾ ਫਰੀਦਕੋਟ। ਅੱਛਾ ਉਹ ਜਿਹੜਾ ਬਾਬੂ ਰਜਬਲੀ ਹੋਏ ਨੇ ਨਾ ਕਵੀਸ਼ਰ, ਜਿਨ੍ਹਾਂ ਦੀਆਂ ਲਿਖੀਆਂ ਹੋਈਆਂ ਅੱਜ ਵੀ ਸਾਡੇ ਇੰਡੀਆ ਦੇ ਵਿੱਚ ਕਵੀਸ਼ਰ ਗਾਉਂਦੇ ਨੇ। ਤੁਸੀਂ ਬਾਬੂ ਰਜਬਲੀ ਡਾਊਨਲੋਡ ਕਰੋ YouTube 'ਚੋਂ ਤੇ ਤੁਹਾਨੂੰ ਸਭ ਕੁਝ ਆ ਜਾਂਦਾ ਤੇ ਗੱਲਾਂ ਵੀ ਬੜੀਆਂ ਕੰਮ ਦੀਆਂ ਨੇ ਉਹਨਾਂ ਕੀਤੀਆਂ। ਗੱਲਾਂ ਕੀਤੀਆਂ। ਉਹ 100 ਕੇ ਪਿੰਡ ਜਿਹੜਾ ਉਹ ਕੋਟ ਕਪੂਰੇ ਕੋਲੇ। ਅੱਛਾ 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 ਉਹ ਵੀ ਬਹੁਤ ਵੱਡਾ ਪਿੰਡ ਹੈ। ਅਸੀਂ ਵੇਖਿਆ ਤਾਂ ਨਹੀਂ ਤੇ ਵੈਸੇ ਉਂਝ ਸਾਨੂੰ ਪਤਾ ਹੈ। ਆਪਣੀ ਬਜ਼ੁਰਗੋ ਇੱਥੇ ਕਿੰਨੀ ਜ਼ਮੀਨ ਸੀ ਉਸ ਵੇਲੇ? 15 ਕਿੱਲੇ। 15 ਕਿੱਲੇ। ਉੱਥੇ ਜਾ ਕੇ ਕਿੰਨੀ ਮਿਲੀ? ਉੱਥੇ 10 ਮਿਲੀ। ਇਹਦਾ ਮਤਲਬ ਜਿਹੜੇ ਇੱਧਰ ਉਧਰੋਂ ਇੱਧਰ ਆਏ ਸੀ ਉਹਨਾਂ ਨੂੰ ਵੀ ਘੱਟ ਮਿਲੀਆਂ ਤੇ ਇੱਧਰ ਉੱਧਰ ਗਏ ਉਹਨਾਂ ਨੂੰ ਵੀ ਘੱਟ ਮਿਲੀਆਂ। ਇੱਧਰ ਨੂੰ ਵੱਧ ਮਿਲੇ, ਸਾਨੂੰ ਘੱਟ ਮਿਲੀਆਂ। ਨਹੀਂ ਅਸੀਂ ਜਿਹੜੇ ਬਜ਼ੁਰਗਾਂ ਨੂੰ ਮਿਲੇ ਆ ਨਾ ਕਿਸੇ ਦੀ ਵੀ ਪੂਰੀ ਉਧਰ ਜ਼ਮੀਨ ਘੱਟ ਸੀ, ਇੱਧਰ ਜ਼ਿਆਦਾ ਸੀ। ਚੌਥਾ ਦਾ ਕੱਟ ਲਈ, ਚੌਥਾ ਜ਼ਮੀਨ ਸਾਡੀ ਕੱਟੀ ਗਈ। ਅੱਛਾ ਘੱਟ ਦਿੱਤੀ ਉਹਨਾਂ। ਸਹੀ ਹੋ ਗਿਆ। ਤੇ ਬਾਕੀ ਉਹ ਸੀ ਸਾਡੀ ਇੱਥੇ ਰੁਪਈਆ ਕਿ ਉੱਥੇ ਰੁਪਈਆ ਸੀ। ਜਿਹਦਾ 98 ਸੀ ਉਹਨਾਂ ਦੂਰੀ ਪੈ ਗਈ। ਅੱਛਾ ਜੇ 94 ਸੀ ਉਹ ਵੀ ਬਹੁਤ ਪੈ ਗਈ। ਉਹ ਜ਼ਮੀਨ ਕਿਦਾਂ ਦੀ ਸੀ ਤੇ ਇਹ ਕਿਦਾਂ ਦੀ ਸੀ? ਸਾਡੀ ਜ਼ਮੀਨ ਬਹੁਤ ਵਧੀਆ ਉੱਥੇ, ਇਹ ਵੀ ਚੰਗੀ ਸੀ, ਇੱਥੇ ਵੀ ਚੰਗੀ ਸੀ। ਉੱਥੇ ਨਹਿਰ ਲੱਗਦੀ ਕੋਈ ਨਾਲ? ਨਾ ਵੱਡੀ ਨਹਿਰ ਜਾਂਦੀ ਹੈ ਨਾਲ। ਅੱਛਾ ਸਾਡੇ 2 ਪ੍ਰੋਜੈਕਟ ਨੇ ਬਿਜਲੀ ਦੇ ਬਣਾਉਣ ਵਾਲੇ ਬਹੁਤ ਵੱਡੇ ਉੱਥੇ ਨਹਿਰ ਦੇ। ਇਹ ਰਾਣਾ ਸਾਹਿਬ ਜਿਹੜੇ ਜ਼ਮੀਨਾਂ ਤਾਂ ਲੱਗਾ ਨਾ ਕੰਮ ਹੋਇਆ ਹੈ। ਹਾਂਜੀ ਉਹ ਇਸ ਤਰ੍ਹਾਂ ਹੋਇਆ ਹੈ ਕਿ ਸਰਕਾਰ ਨੇ
ਅੱਡੋ ਅੱਡ ਜਿਹੜੇ ਚੰਗੇ ਮਾੜੇ ਇਲਾਕੇ ਸਨ ਉਹਨਾਂ ਦੀਆਂ ਕੀਮਤਾਂ ਤੈਅ ਕਰ ਦਿੱਤੀਆਂ ਸਨ। ਕੋਈ ਦੀਵਾਨੀ, ਕੋਈ ਚਵਾਨੀ, ਕੋਈ ਠਿਆਨੀ, ਕੋਈ ਰੁਪਈਆ, ਇਸ ਤਰ੍ਹਾਂ। ਉਹ ਜਿਵੇਂ ਇਧਰੋਂ ਰੁਪਈਏ ਵਾਲੀ ਸੀ ਤੇ ਅੱਗੇ ਜਾ ਕੇ ਜੇ ਠਿਆਨੀ 'ਚ ਪੈ ਗਈ ਤਾਂ ਉਹ ਦੂਣੀ ਹੋ ਗਈ, ਜੇ ਚਵਾਨੀ 'ਚ ਪੈ ਗਈ ਤਾਂ ਚੌਗਣੀ ਹੋ ਗਈ। ਤੇ ਜੇ ਇਧਰੋਂ ਜਾ ਕੋਈ ਦੀਵਾਨੀ ਚਵਾਨੀ ਵਾਲੀ ਸੀ ਤੇ ਉਧਰ ਜਾ ਕੇ ਜੇ ਰੁਪਈਏ ਵਾਲੀ ਪੈ ਗਈ ਤਾਂ 10 ਦਾ ਇੱਕੋ ਹੀ ਰਹਿ ਗਿਆ। ਸਹੀ ਹੋ ਗਿਆ। ਆਹ ਕੰਮ ਹੋਏ ਨੇ ਉਦੋਂ। ਚਲੋ ਜੀ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਸੁਣ ਕੇ ਤੁਹਾਡੇ ਕੋਲੋਂ ਪੁਰਾਣੀਆਂ। ਬੜੀ ਮਿਹਰਬਾਨੀ ਜੀ, ਬਹੁਤ ਚੰਗਾ ਲੱਗਿਆ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।